ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਸਪੈਸ਼ਲ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ ਕਿ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਅਸੀਂ ਪੰਜਾਬ ਦੇ ਹਵਾਲੇ ਨਾਲ ਆਪਣਾ ਇੱਕ ਛੋਟਾ ਜਿਹਾ ਇੱਕ ਆਰ ਸ਼ੁਰੂ ਕੀਤਾ ਕਿ ਜਿਹਦੇ 'ਚ ਅਸੀਂ ਦੋਸਤਾਂ ਦੇ ਕੋਲੋਂ ਆਪਣੇ ਸਾਡੇ ਸੀਨੀਅਰ ਸਕਾਲਰਸ ਦੇ ਕੋਲੋਂ ਜਿਹੜੇ ਪੰਜਾਬ ਔਰ ਪੰਜਾਬੀ ਦੀ ਗੱਲ ਕਰਦੇ ਨੇ ਔਰ ਪੀਪਲਜ਼ ਹਿਸਟਰੀ ਲੋਕਾਂ ਦੀ ਤਾਰੀਖ ਤੇ ਨੈਰੇਟਿਵ ਦੇ ਨਾਲ ਆਉਂਦੇ ਨੇ ਔਰ ਉਹ ਗੱਲ ਕਰਦੇ ਨੇ ਜਿਹੜੀ ਲੋਕਾਂ ਦੇ ਵਿੱਚ ਕੀਤੀ ਜਾਂਦੀ ਹੈ ਔਰ ਡਾਕੂਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਸਰਕਾਰੀ ਜਾਂ ਆਫੀਸ਼ੀਅਲ ਹਿਸਟਰੀ ਤੋਂ ਬਾਹਰ ਨਿਕਲ ਕੇ ਉਸ ਤੋਂ ਬਾਹਰ ਨਿਕਲ ਕੇ ਤਾਰੀਖ ਨੂੰ ਇਕੱਠਿਆਂ ਕਰਨ ਦਾ ਜਿਹੜਾ ਹੈ ਉਹ ਕੰਮ ਬਹੁਤ ਔਖਾ ਕੰਮ ਹੈ ਜਿਹੜਾ ਉਹ ਕਰਦੇ ਨੇ। ਸੋ ਸਾਡੇ ਉਸਤਾਦ ਨੇ ਸਾਡੇ ਸੀਨੀਅਰ ਦੋਸਤ ਨੇ ਜਿਹੜੇ ਇਸ ਕਲੱਬ ਦੇ ਪਲੇਟਫਾਰਮ ਤੇ ਆਉਂਦੇ ਨੇ ਔਰ ਅਸੀਂ ਰਲ ਮਿਲ ਕੇ ਪੰਜਾਬ ਦੇ ਇੱਕ ਕੋਸ਼ਿਸ਼ ਹੈ ਕਿ ਇੱਕ ਡਿਜੀਟਲ ਆਰਕਾਈਵ ਜਿਹੜਾ ਨਾ ਉਹ ਬਣਾ ਦਈਏ ਔਰ ਉਹਦੀ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ। ਦੂਜਾ ਇਹ ਦੱਸਦੇ ਜਾਈਏ ਕਿ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਪੰਜਾਬ ਦੇ ਨਾਲ ਜੁੜੀ ਹੋਈ ਜਿੰਨੀਆਂ ਵੀ ਸ਼ਖਸੀਅਤ ਨੇ ਔਰ ਜਿੰਨੇ ਲੋਕ ਨੇ ਔਰ ਜਿੰਨੇ ਇਹਦੇ ਵਿੱਚ ਮੇਜਰ ਇਵੈਂਟ ਨੇ ਵੱਡੇ ਜਿਹੜੀਆਂ ਇਵੈਂਟ ਹੋਏ ਨੇ ਉਹਨਾਂ ਤੇ ਅਸੀਂ ਜਿਹੜਾ ਹੈ ਉਹ ਲਾਜ਼ਮੀ ਗੱਲਬਾਤ ਰੱਖੀਏ। ਅੱਜ ਦਾ ਵੀ ਦਿਨ ਇਸੇ ਤਰ੍ਹਾਂ ਹੀ ਹੈ। ਅੱਜ 29 ਮਾਰਚ ਦਾ ਦਿਨ ਹੈ ਜਿਹੜਾ ਅਸੀਂ ਗਿਣਿਆ ਜਾਂਦਾ ਸਾਡੇ ਅਸੀਂ ਗਿਣਨੇ ਆ ਕਿ ਪੰਜਾਬ ਦੀ ਤਾਰੀਖ ਦੇ ਵਿੱਚ ਇੱਕ ਸਿਆਹ ਦਿਨ ਸੀ ਜਿਸ ਦਿਨ ਅੰਗਰੇਜ਼ ਨੇ ਸਾਡੇ ਇਸ ਮਤਲਬ ਪੰਜਾਬ ਦੇ ਉੱਪਰ ਕਬਜ਼ਾ ਕੀਤਾ ਔਰ ਉਸ ਤੋਂ ਬਾਅਦ ਫਿਰ ਸਾਡੀ ਜਿਹੜਾ ਜੋ ਬਰਬਾਦੀ ਹੋਈ ਔਰ ਅਜੇ ਤੱਕ ਉਹ ਚੱਲਦੀ ਪਈ ਹੈ ਜਿਹਦੇ ਤੇ ਬੋਲੀਆਂ ਤੇ ਵੀ ਪਾਬੰਦੀਆਂ ਲੱਗੀਆਂ ਤੇ ਨਾਲ ਦੀ ਨਾਲ ਫਿਰ ਅਸੀਂ ਜਦੋਂ ਆਜ਼ਾਦੀ ਮਿਲੀ ਉਦੋਂ ਵੀ ਅਸੀਂ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡ ਬੈਠੇ। ਆਜ਼ਾਦੀ ਦੇ ਮਗਰੋਂ ਵੀ ਭੰਨ ਤੋੜ ਨਹੀਂ ਮੁੱਕੀ ਤੇ ਕਿਤੇ ਪੰਜਾਬ 2-3 ਹਿੱਸਿਆਂ 'ਚ ਹੋ ਗਿਆ ਤੇ ਕਿਤੇ ਪੰਜਾਬ ਨੂੰ ਦੋਵਾਂ ਹਿੱਸਿਆਂ 'ਚ ਕਰਨ ਦੀਆਂ ਕਾਰਵਾਈਆਂ ਆਪਣੇ ਰੂਜ ਤੇ ਨੇ ਔਰ ਅੱਜ ਵੀ ਪੰਜਾਬ ਦਾ ਇਹ ਬੱਚਾ ਜਿਹੜਾ ਆਪਣੇ ਆਪ ਨੂੰ ਆਜ਼ਾਦ ਗਿਣਦਾ ਹੈ ਤੇ ਪਰ ਆਪਣੀ ਮਾਂ ਬੋਲੀ ਪੰਜਾਬੀ 'ਚ ਉਹਨੂੰ ਪੜ੍ਹਨ ਦਾ ਕੋਈ ਹੱਕ ਨਹੀਂ ਹੈ। ਔਰ ਇਸ ਤੋਂ ਵੱਖ ਅਸੀਂ ਅਗਰ ਗੱਲ ਕਰੀਏ ਕਿ ਜਿਹੜੀ ਸਾਡੀ ਤਲੀਮੀ ਨਿਜ਼ਾਮ ਹੈ ਉਹਦੇ ਵਿੱਚ ਪੰਜਾਬ ਸਟੱਡੀਜ਼ ਜਾਂ ਪੰਜਾਬ ਔਰ ਪੰਜਾਬੀ ਦੀ ਗੱਲ ਬਿਲਕੁਲ ਖਤਮ ਕਰਕੇ ਰੱਖ ਦਿੱਤੀ ਔਰ ਬਿਲਕੁਲ ਹੈ ਹੀ ਨਹੀਂ। ਤੇ ਸਾਡਾ ਜਿਹੜੇ ਬੱਚੇ ਜਿਹੜੇ ਸਾਡੇ ਸਕੂਲ ਕਾਲਜਾਂ 'ਚ ਪੜ੍ਹਦੇ ਨੇ ਉਹ ਆਪਣੇ ਇਸ ਜਿਹੜਾ ਵੱਡਾ ਵਿਰਸਾ ਹੈ ਉਹਦੇ ਤੋਂ ਬਿਲਕੁਲ ਜਿਹੜੇ ਨੇ ਨਾ ਉਹ ਇੱਕ ਬੰਨੇ ਹੋ ਗਏ ਨੇ ਔਰ ਉਹਨਾਂ ਦਾ ਕੋਈ ਤਲਕ ਨਹੀਂ। ਅਸੀਂ ਇਸ ਗੱਲ ਨੂੰ ਹੀ ਕਰਦੇ ਹਾਂ ਔਰ ਇਸ ਗੱਲ ਵਾਸਤੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੀ ਜਿਹੜੀ ਹੁਣ ਅਸੀਂ ਜਿਹੜੇ ਸਟੂਡੈਂਟ ਆ ਅਸੀਂ ਆਪਣੀ ਤਾਰੀਖ ਦੇ ਨਾਲ ਜੁੜ ਸਕੀਏ ਆਪਣੀ ਬੋਲੀ ਦੇ ਨਾਲ ਜੁੜ ਸਕੀਏ। ਅੱਜ ਦੇ ਇਸ ਈਵੈਂਟ ਦੇ ਉੱਪਰ ਗੱਲ ਕਰਨ ਵਾਸਤੇ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਉਸਤਾਦ ਦੋ ਸਕਾਲਰ ਪ੍ਰੋਫੈਸਰ ਡਾਕਟਰ ਸੁਖਦੇਵ ਸਿੰਘ ਸੋਲ ਸਾਹਿਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਔਰ ਦੂਸਰੇ ਸਾਡੇ ਨਾਲ ਸਾਡੇ ਸਕਾਲਰ ਸਰ ਅਮਰ ਰਿਆਜ਼ ਸਾਹਿਬ ਨੇ ਲਾਹੌਰ ਤੋਂ ਸਾਡੇ ਨਾਲ ਨੇ ਔਰ ਅੱਜ ਦੀ ਗੱਲਬਾਤ ਦਾ ਜਿਹੜਾ ਆਗਾਜ਼ ਹੈ ਜਾਂ ਓਪਨਿੰਗ ਹੈ ਉਹ ਪ੍ਰੋਫੈਸਰ ਡਾਕਟਰ ਸੁਖਦੇਵ ਸੋਲ ਹੋਰਾਂ ਤੋਂ ਅਸੀਂ ਸ਼ੁਰੂ ਕਰਾਂਗੇ। ਸਰ ਜੀ ਆਇਆਂ ਨੂੰ। ਸ਼ੁਕਰੀਆ। ਅੱਜ ਤੋਂ 172 ਸਾਲ ਪਹਿਲਾਂ ਅੱਜ ਦੇ ਦਿਨ ਉਸ ਦਿਨ ਵੀਰਵਾਰ ਸੀਗਾ ਬਰਤਾਨਵੀ ਈਸਟ ਇੰਡੀਆ ਕੰਪਨੀ ਨੇ ਪੰਜਾਬ ਤੇ ਕਬਜ਼ਾ ਕਰ ਲਿਆ। ਇਸ ਕਬਜ਼ਾ ਇੱਕ ਸਾਜ਼ਿਸ਼ ਤੇ ਤਾਕਤ ਨਾਲ ਨੇਪਰੇ ਚੜਿਆ ਔਰ ਇਸ ਨੂੰ ਸਮਝਣ ਲਈ ਇਤਿਹਾਸਕਾਰ ਆਮ ਕਰਕੇ ਤਿੰਨ ਧਾਰਨਾਵਾਂ ਜਿਹੜੀਆਂ ਨੇ ਤਿੰਨ ਜਿਹੜੇ ਰੁੱਖ ਨੇ ਉਹਨਾਂ ਨਾਲ ਇਹਨੂੰ ਜਿਹੜਾ ਵਾ ਉਹ ਬਿਆਨ ਕਰਦੇ ਨੇ। ਇੱਕ ਤਾਂ ਗ੍ਰੇਟ ਗੇਮ ਜਿਸ ਨੂੰ ਕਹਿੰਦੇ ਨੇ ਕਿ ਅੰਗਰੇਜ਼ਾਂ ਨੂੰ ਡਰ ਸੀਗਾ ਕਿ ਪਰਸ਼ੀਆ ਵੱਲੋਂ ਜਾਂ ਸੈਂਟਰਲ ਏਸ਼ੀਆ ਵੱਲੋਂ ਰੂਸ ਜਿਹੜਾ ਵਾ ਇਸ ਬੰਨੇ ਆਵੇਗਾ ਔਰ ਉਸਨੂੰ ਰੋਕਣ ਵਾਸਤੇ ਉਹਨਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਕਿ ਉਹ ਜਲਦੀ ਅਫਗਾਨਿਸਤਾਨ ਤੱਕ ਪਹੁੰਚ ਜਾਣ। ਦੂਸਰਾ ਅੰਗਰੇਜ਼ੀ ਸਾਮਰਾਜ ਦਾ ਪ੍ਰਸਾਰ ਔਰ ਖਾਸ ਕਰਕੇ ਜਿਹੜਾ ਵਾ ਉਹ ਈਸਟ ਇੰਡੀਆ ਕੰਪਨੀ ਦਾ ਜਿਹੜਾ ਵਾ ਉਹ ਜਿਹੜਾ ਆਪਾਂ ਇਹਦੇ ਵਿੱਚ ਦੇਖਾਂਗੇ ਕਿਸ ਕਿਸਮ ਦਾ ਉਹਦਾ ਕਿਰਦਾਰ ਸੀਗਾ। ਔਰ ਤੀਸਰਾ ਜਿਹੜਾ ਵਾ ਉਹ ਲਾਹੌਰ ਦਰਬਾਰ ਦੀ ਅੰਦਰਲੀ ਹਾਲਤ ਕਿ ਕਿਸ ਤਰੀਕੇ ਨਾਲ ਉਹ ਲਾਹੌਰ ਦਰਬਾਰ ਉਸ ਸਮੇਂ ਆਪਸ ਵਿੱਚ ਵੱਡ ਫਟ ਕਾਰਨ ਖੋਖਲਾ ਹੋ ਚੁੱਕਾ ਸੀਗਾ। ਪਰ ਮੈਂ ਜ਼ਿਆਦਾਤਰ ਜਿਹੜਾ ਵਾ ਉਹ ਕੋਸ਼ਿਸ਼ ਕਰਾਂਗਾ ਕਿ ਜਿਹੜਾ ਅੰਗਰੇਜ਼ੀ ਸਾਮਰਾਜ ਆ ਜਿਹਦੇ ਵਿੱਚ ਈਸਟ ਇੰਡੀਆ ਕੰਪਨੀ ਦਾ ਜਿਹੜਾ ਵਾ ਉਹ ਖਾਸ ਇੱਕ ਆਪਣਾ ਰੋਲ ਹੁੰਦਾ ਵਾ ਉਸ ਨੂੰ ਆਪਾਂ ਕਿਸ ਤਰੀਕੇ ਨਾਲ ਜਿਹੜਾ ਵਾ ਉਹ ਸਮਝਦੇ ਹਾਂ। ਕਿਉਂਕਿ ਹੁੰਦਾ ਕੀ ਆ ਕਿ ਦੋ ਲੜਾਈਆਂ ਤੋਂ ਬਾਅਦ ਜਿਹੜੀ ਕੰਪਨੀ ਸਰਕਾਰ ਦੀ ਲੜਾਈ ਪੰਜਾਬ ਦੇ ਨਾਲ ਆ ਦੋ ਲੜਾਈਆਂ ਤੋਂ ਬਾਅਦ ਅਚਾਨਕ ਅਸੀਂ ਜਿਹੜਾ ਵਾ ਉਹ
ਪੰਜਾਬ ਦੀ ਜਿਹੜੀ ਅਨੈਕਸੇਸ਼ਨ ਆ, ਕਬਜ਼ਾ ਵਾ, ਉਹਦੇ ਉੱਤੇ ਚੱਲ ਜਾਂਦੇ ਆ। ਪਰ ਇਹ ਜਿਹੜੇ 3 ਸਾਲ ਨੇ 9 ਮਾਰਚ 1846 ਤੋਂ ਲੈ ਕੇ 29 ਮਾਰਚ 1849 ਤੱਕ, ਇਹ 3 ਸਾਲ ਬਹੁਤ ਅਹਿਮ ਨੇ, ਕਿਉਂਕਿ ਇਹਨਾਂ 3 ਸਾਲਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਅੰਗਰੇਜ਼ ਕਿੱਦਾਂ ਆਪਣੇ ਪੈਂਤੜਾ ਬਦਲਦੇ ਨੇ, ਆਪਣੀਆਂ ਚਾਲਾਂ ਬਦਲਦੇ ਨੇ, ਤੇ ਆਖਰ ਉਹ ਜਿਹੜਾ ਉਹਨਾਂ ਦੇ ਮਨ 'ਚ ਆ ਕਿ ਇਸ ਤੇ ਕਬਜ਼ਾ ਜਿਹੜਾ ਵਾ ਉਹ ਕਰ ਲਿਆ ਜਾਵੇ, ਉਹਦੇ 'ਚ ਕਾਮਯਾਬ ਹੁੰਦੇ ਨੇ। ਆਪਾਂ ਜਦੋਂ ਇਤਿਹਾਸ ਦੀਆਂ ਕਿਤਾਬਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਹੁੰਦਾ ਕੀ ਆ ਕਿ ਅਚਾਨਕ ਇੱਕ ਕੰਪਨੀ ਦਾ ਨਾਂ ਆਉਂਦਾ ਵਾ ਤੇ ਇੱਕ ਗਵਰਨਮੈਂਟ ਆਫ ਇੰਡੀਆ ਦਾ ਨਾਂ ਆਉਣ ਲੱਗ ਪੈਂਦਾ ਵਾ। ਔਰ ਹੁੰਦਾ ਕੀ ਆ ਕਿ ਲੱਗਦਾ ਇਹ ਆ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਵਾ ਉਹਨੂੰ ਪਹਿਲਾਂ ਤੇ ਕੰਪਨੀ ਪਿੱਛੇ ਚੱਲ ਜਾਂਦੀ ਆ, ਪਰ ਚੀਜ਼ ਨੂੰ ਇਹਨੂੰ ਸਮਝਣ ਵਾਸਤੇ ਕੰਪਨੀ ਨੂੰ ਤੁਸੀਂ ਅੱਗੇ ਰੱਖੋ, ਕਿਉਂਕਿ ਇਹ ਜਿਹੜੀ ਗਵਰਨਮੈਂਟ ਆਫ ਇੰਡੀਆ ਵਾ ਇਹ ਕੋਈ ਨਾ ਤਾਂ ਹਿੰਦੁਸਤਾਨੀਆਂ ਦੀ ਬਣਾਈ ਹੋਈ ਆ, ਨਾ ਹੀ ਉਹਨਾਂ ਵਾਸਤੇ ਆ। ਇਹ ਇੱਕ ਨਾਂ ਆ ਜਿਹੜਾ ਉਹਨਾਂ ਨੇ ਦੇ ਦਿੱਤਾ, ਇਤਿਹਾਸਕਾਰ ਵਰਤ ਰਹੇ ਨੇ, ਔਰ ਇਹਨੂੰ ਤੁਸੀਂ ਸਮਝੋ ਕਿ ਇਹ ਇੱਕ ਏਜੰਸੀ ਆ ਈਸਟ ਇੰਡੀਆ ਕੰਪਨੀ ਦੀ, ਜਿਹਦਾ ਨਾਂ ਗਵਰਨਮੈਂਟ ਆਫ ਇੰਡੀਆ ਕਹਿੰਦੇ ਨੇ, ਤੇ ਜਿਹਨੂੰ ਜਿਹੜਾ ਵਾ ਉਹ ਕਿਸੇ ਸਮੇਂ ਜਿਹੜਾ ਵਾ ਉਹ ਗਵਰਨਰ ਜਨਰਲ ਜਾਂ ਬਾਅਦ ਦੇ ਵਿੱਚ ਵਾਇਸਰਾਏ, ਔਰ ਇਹਨੂੰ ਲੰਡਨ ਤੋਂ ਜਿਹੜਾ ਵਾ ਉਹ ਕੰਟਰੋਲ ਕੀਤਾ ਜਾਂਦਾ ਵਾ। ਬੋਰਡ ਆਫ ਕੰਟਰੋਲ ਆ ਪਹਿਲਾਂ, ਫਿਰ ਇਹ ਬਾਅਦ ਦੇ ਵਿੱਚ ਸਿੱਧੇ ਤੌਰ ਤੇ ਹੋ ਜਾਂਦਾ ਵਾ। ਸੋ ਆਪਾਂ ਈਸਟ ਇੰਡੀਆ ਕੰਪਨੀ ਨੂੰ ਹੀ ਦਿਮਾਗ ਦੇ ਵਿੱਚ ਜਿਹੜਾ ਵਾ ਉਹ ਰੱਖਾਂਗੇ। ਇਹ ਜਿਹੜੀ ਕੰਪਨੀ ਆ, ਇਸ ਕੰਪਨੀ ਦੇ ਵਿੱਚ ਅੰਗਰੇਜ਼ੀ ਜਿਹੜੀ ਸਰਮਾਏਦਾਰੀ ਜਮਾਤ ਆ ਉਹਦਾ ਪੈਸਾ ਲੱਗਾ ਹੋਇਆ, ਔਰ ਇੱਥੋਂ ਤੱਕ ਕਿ ਜਿਹੜਾ ਸ਼ਾਹੀ ਘਰਾਣਾ ਵਾ ਉਹਨਾਂ ਦੇ ਵੀ ਪੈਸੇ ਜਿਹੜੇ ਨੇ ਲੱਗੇ ਹੋਏ ਨੇ। ਔਰ ਇਹ ਕੰਪਨੀ ਆਪਾਂ ਨੂੰ ਲੱਗ ਰਿਹਾ ਵਪਾਰੀਆਂ ਦੀ ਕੰਪਨੀ ਆ, ਪਰ ਇਹ ਅੰਗਰੇਜ਼ੀ ਜਿਹੜੀ ਜਮਾਤ ਆ ਉਸ ਸਮੇਂ ਸਰਮਾਏਦਾਰ ਜਮਾਤ ਆ, ਉਹਦਾ ਇੱਕ ਰੂਪ ਆ, ਉਹਨੂੰ ਇੱਕ ਉਹਨਾਂ ਨੇ ਕੰਪਨੀ ਦੇ ਰਾਹੀਂ ਜਿਹੜਾ ਵਾ ਉਹ ਸਾਹਮਣੇ ਲਿਆਂਦਾ ਹੋਇਆ ਵਾ। ਬਕਾਇਦਾ ਇਹਨੂੰ ਰੈਗੂਲੇਟ ਕੀਤਾ ਜਾਂਦਾ ਵਾ, ਇਹਦਾ ਨਿਜ਼ਾਮ ਸਾਰਾ ਦੇਖਿਆ ਜਾਂਦਾ ਵਾ। ਇਹ ਕੋਈ ਆਪਣੇ ਆਪ ਦੇ ਵਿੱਚ ਪ੍ਰਾਈਵੇਟ ਕੰਪਨੀ ਨਹੀਂ ਜਿਹਨੂੰ ਆਪਾਂ ਇਹ ਕਹਿੰਦੇ ਆ, ਇਹ ਬਕਾਇਦਾ ਇਹਨਾਂ ਦਾ ਚਾਰਟਰ ਜਿਹੜੇ ਨੇ 20-20 ਸਾਲ ਬਾਅਦ ਇਹਨਾਂ ਨੂੰ ਜਿਹੜਾ ਵਾ ਉਹ ਵਿਚਾਰਿਆ ਜਾਂਦਾ ਵਾ। ਸੋ ਜਦੋਂ ਨੈਪੋਲੀਅਨ ਦੀ ਹਾਰ 1815 ਦੇ ਵਿੱਚ ਹੋ ਜਾਂਦੀ ਆ, ਔਰ ਉਸ ਤੋਂ ਲੈ ਕੇ 1914 ਤੱਕ ਇਹ ਜਿਹੜਾ ਸਮਾਂ ਵਾ ਇਹਨੂੰ ਆਮ ਕਰਕੇ ਜਿਹੜਾ ਵਾ ਉਹ ਬ੍ਰਿਟਿਸ਼ ਸੈਂਚਰੀ ਵੀ ਕਿਹਾ ਜਾਂਦਾ ਵਾ। ਇਹ ਉਹ ਸਮਾਂ ਵਾ ਜਦੋਂ ਅੰਗਰੇਜ਼ਾਂ ਦਾ ਜਿਹੜੇ ਪਾਣੀ ਨੇ, ਜਿਹੜੇ ਦਰਿਆ ਸਮੁੰਦਰ ਨੇ, ਉਹਨਾਂ ਤੇ ਪੂਰਾ ਕਬਜ਼ਾ ਵਾ, ਔਰ ਆਪਣੀ ਤਾਕਤ ਉਹਨਾਂ ਦਾ ਪੂਰਾ ਬੋਲਬਾਲਾ ਵਾ, ਔਰ ਉਹਨਾਂ ਦੀ ਆਪਣੀ ਪੂਰੀ ਜਿਹੜੀ ਆ ਉਹ ਤਾਕਤ ਆ। ਔਰ ਇਸੇ ਤਰੀਕੇ ਦੇ ਨਾਲ 1820 ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜਾ ਯੂਟਿਲਿਟੇਰੀਅਨ ਸਿਧਾਂਤ ਆ ਉਹ ਸਾਡੇ ਸਾਹਮਣੇ ਆਉਂਦਾ ਵਾ, ਜਿਹਦੇ ਵਿੱਚ ਹੁੰਦਾ ਕੀ ਆ ਕਿ ਜਿਹਨੂੰ ਉਹ ਰੈਸ਼ਨੈਲਿਟੀ ਕਹਿੰਦੇ ਆ ਕਿ ਹਰ ਚੀਜ਼ ਗਿਣਤੀ ਮਿਣਤੀ ਕੀਤੀ ਜਾਵੇ, ਔਰ ਇੱਥੋਂ ਤੱਕ ਕਿ ਉਸ ਗਿਣਤੀ ਮਿਣਤੀ 'ਚ ਚਾਹੇ ਉਹ ਵਪਾਰ ਹੋਵੇ, ਚਾਹੇ ਉਹ ਲੜਾਈ ਹੋਵੇ, ਜਾਂ ਈਵਨ ਸਮਾਜਿਕ ਕੰਮ ਹੋਣ, ਤੇ ਜਿੱਥੇ ਫਾਇਦਾ ਵਾ ਜਾਂ ਜਿੱਥੇ ਨੁਕਸਾਨ ਆ ਉਹ ਸਾਰਾ ਹਿਸਾਬ ਕਿਤਾਬ ਲਾ ਕੇ ਜਿਹੜਾ ਵਾ ਉਹ ਉਹਦੀ ਕੰਮ ਦੀ ਜਿਹੜੀ ਆ ਯੂਟਿਲਿਟੀ ਜਿਹੜੀ ਆ ਉਹਨੂੰ ਦੇਖ ਕੇ ਜਿਹੜਾ ਵਾ ਉਹ ਫੈਸਲਾ ਲਿਆ ਜਾਵੇ। ਸੋ ਇਹ ਸੋਚ ਦੇ ਵਿੱਚ ਜਿਹੜੇ ਇਹ ਕੰਪਨੀ ਦੇ ਜਿਹੜੇ ਆਪਣਾ ਵੱਡੇ ਅਹਿਲਕਾਰ ਨੇ, ਉਹਨਾਂ ਨੂੰ ਜੇ ਆਪਾਂ ਦੇਖੀਏ ਤੇ ਹੁਣ 1844 ਦੇ ਵਿੱਚ ਜਦੋਂ ਲਾਰਡ ਐਲਨਬਰੋ ਇੱਥੋਂ ਜਾਣ ਲੱਗਦਾ ਵਾ, ਔਰ ਬਾਅਦ ਦੇ ਵਿੱਚ ਲਾਰਡ ਹਾਰਡਿੰਗ ਆਉਂਦਾ ਵਾ ਗਵਰਨਰ ਜਨਰਲ ਬਣ ਕੇ, ਉਹਨੇ ਇੱਕ ਅੰਦਾਜ਼ਾ ਲਗਾਇਆ, ਉਸ ਸਮੇਂ ਅੰਦਾਜ਼ਾ ਲਗਾਇਆ ਕਿ ਪੰਜਾਬ ਦੀ ਜਿਹੜੀ ਕੁੱਲ ਆਮਦਨ ਆ ਉਹ ਤਕਰੀਬਨ 20 ਲੱਖ ਰੁਪਈਆ ਹੋ ਸਕਦੀ ਆ। ਔਰ ਇਹ ਉਹਦਾ ਇੱਕ ਬਾਹਰ ਬੈਠੇ ਦਾ ਜਾਂ ਉਹਦੇ ਜਿਹੜੇ ਸੂਈਏ ਸੀਗੇ ਉਹਨਾਂ ਦੇ ਰਾਹੀਂ ਇੱਕ ਅੰਦਾਜ਼ਾ ਵਾ। ਇਹਦਾ ਤੁਸੀਂ ਬਾਅਦ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਾਵਾਂਗਾ ਕਿ ਉਹ ਨਾਲ ਨਾਲ ਕੋਸ਼ਿਸ਼ ਕਰ ਰਹੇ ਨੇ ਕਿ ਜੇ ਅਸੀਂ ਅੰਦਰ ਜਾਂਦੇ ਆ ਕਿੰਨਾ ਖਰਚਾ ਔਰ ਕਿੰਨੀ ਆਮਦਨ ਜਿਹੜੀ ਆ ਸਾਨੂੰ ਹੋਣੀ ਆ, ਤੇ ਫੇਰ ਹੀ ਇਹ ਗੱਲ ਜਿਹੜੀ ਆ ਉਹ ਸਾਹਮਣੇ ਲਿਆਂਦੀ ਜਾਵੇ। ਸੋ ਲੜਾਈਆਂ ਜਿਹੜੀਆਂ ਦੋ ਹੋਈਆਂ ਨੇ, ਜਿਹੜੀ ਪਹਿਲੀ ਲੜਾਈ ਆ ਜਿਹੜੀ ਕੰਪਨੀ ਸਰਕਾਰ ਤੇ ਪੰਜਾਬ ਦੀ ਲੜਾਈ 1845 ਤੇ 46 ਦੇ ਵਿੱਚ ਆ, ਔਰ ਇਹਨੂੰ ਆਪਾਂ ਜ਼ਿਆਦਾ ਡਿਟੇਲ 'ਚ ਨਹੀਂ ਲੈਂਦੇ। ਆਪਾਂ ਜਿਹੜੀ ਟ੍ਰੀਟੀ ਆਫ ਲਾਹੌਰ ਆ 9 ਮਾਰਚ 1846 ਦੀ, ਉੱਥੇ ਜਾਂਦੇ ਆ ਕਿ ਇਹ ਹੁਣ ਜਦੋਂ ਜਿੱਤਣ ਤੋਂ ਬਾਅਦ ਲਾਹੌਰ 'ਚ ਟ੍ਰੀਟੀ ਕਰ ਰਹੇ ਨੇ ਤਾਂ ਇਹਦੇ ਨਾਲ ਪੰਜਾਬ ਨੂੰ ਕਿੱਦਾਂ ਖੋਰਾ ਲੱਗ ਰਿਹਾ, ਕਿੱਦਾਂ ਇਹ ਹੌਲੀ ਹੌਲੀ ਭੋਰਨ ਲੱਗ ਪਏ ਨੇ। ਪਹਿਲਾਂ ਤਾਂ ਜਲੰਧਰ ਦੁਆਬ ਵੱਖ ਕਰ ਦਿੱਤਾ ਗਿਆ, ਔਰ ਜਲੰਧਰ ਦੁਆਬ ਦਾ ਵੱਖ ਕਰਨ ਦਾ ਮਤਲਬ ਇਹ ਆ ਕਿ ਖਰਚਾ ਕੱਢ ਕੇ ਜਲੰਧਰ ਦੁਆਬ ਦੀ ਕੱਲੇ ਦੀ ਹੀ 30 ਲੱਖ ਆਮਦਨ ਸੀਗੀ, 30 ਲੱਖ ਰੁਪਏ ਆਮਦਨ ਸੀਗੀ।
ਦੂਸਰਾ ਜਿਹੜਾ ਲੜਾਈ ਦਾ ਹਰਜਾਨਾ ਸੀਗਾ ਉਹ ਤਕਰੀਬਨ 1.5 ਕਰੋੜ ਰੁਪਈਆ ਜਿਹੜਾ ਸੀ ਉਹ ਲਾਹੌਰ ਦਰਬਾਰ ਤੇ ਪਾ ਦਿੱਤਾ। ਤੀਸਰਾ ਫੌਜ ਜਿਹੜੀ ਸੀ ਘਟਾ ਕੇ 20,000 ਪੈਦਲ ਤੇ 12,000 ਘੋੜਸਵਾਰ ਰੱਖਣ ਦੀ ਇਜਾਜ਼ਤ ਦਿੱਤੀ, ਔਰ ਨਾ ਇਹਦੇ ਤੋਂ ਜਿਹੜਾ ਵਾ ਉਹ ਵਧਾਈ ਜਾ ਸਕਦੀ ਆ। ਔਰ ਜਿਹੜੀ 9th ਕਲੌਜ਼ ਸੀਗੀ, ਆਰਟੀਕਲ ਸੀਗਾ ਇਸ ਟ੍ਰੀਟੀ ਦਾ, ਉਹਦੇ ਮੁਤਾਬਕ ਬਿਆਸ ਤੇ ਸਤਲੁਜ ਹੁਣ ਪਾਣੀ ਜਿਹੜੇ ਨੇ ਉਹ ਅੰਗਰੇਜ਼ ਆਪਣੀ ਮਰਜ਼ੀ ਮੁਤਾਬਕ ਉਹਨਾਂ ਦੇ ਵਿੱਚ ਆਵਾਜਾਈ ਜਿਹੜੀ ਆ ਕਰ ਸਕਦੇ ਆ। ਔਰ 12ਵੀਂ ਜਿਹੜੀ ਹੈਗੀ ਆ ਆਰਟੀਕਲ ਜਿਹੜਾ ਵਾ ਇਸ ਕਲੌਜ਼ ਦਾ, ਉਹਦੇ ਮੁਤਾਬਕ ਗੁਲਾਬ ਸਿੰਘ ਦੇ ਨਾਲ ਇੱਕ ਵੱਖਰੀ ਸੰਧੀ ਹੋਏਗੀ, ਔਰ ਇਹ ਸੰਧੀ ਅਜੇ ਇਹਨਾਂ ਨੇ ਇਹਦੇ ਵਿੱਚ ਨਹੀਂ ਗੀ ਦੱਸੀ, ਜਿਹੜੀ ਕਿ 16 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਇਹ ਇੱਕ ਦਸਤਖਤ ਦੇ ਰਾਹੀਂ ਸੰਧੀ ਹੁੰਦੀ ਹੈ, ਜਿਹਦੇ ਚ ਉਸ ਦੇ ਕੋਲੋਂ ਪੈਸੇ ਲੈ ਕੇ ਤੇ ਜੰਮੂ ਕਸ਼ਮੀਰ ਨੂੰ ਅਲੱਗ ਕਰ ਦਿੱਤਾ ਜਾਂਦਾ ਵਾ। ਸੋ ਪਹਿਲਾਂ ਜਿਹੜਾ ਵਾ ਉਹ ਜਲੰਧਰ ਦਬਾਅ ਵੱਖਰਾ ਹੋਇਆ, ਫਿਰ ਉਹਨਾਂ ਨੇ ਪੈਸੇ ਗੁਲਾਬ ਸਿੰਘ ਤੋਂ ਲੈ ਕੇ ਤੇ ਉਸਨੂੰ ਮਹਾਰਾਜਾ ਬਣਾ ਕੇ ਤੇ ਜੰਮੂ ਕਸ਼ਮੀਰ ਦੇ ਦਿੱਤਾ। ਔਰ 15ਵੀਂ ਜਿਹੜੀ ਉਹਦੀ ਹੈਗੀ ਆ ਕਲੌਜ਼, ਜੇ ਤੁਸੀਂ ਉਹ ਦੇਖੋ ਤਾਂ ਉਥੋਂ ਲੱਗਦਾ ਵਾ ਕਿ ਇਹ ਹਾਲੇ ਵੀ ਇਹਨਾਂ ਨੂੰ ਲੱਗ ਨਹੀਂ ਰਿਹਾ ਵੀ ਇਹਦਾ ਰਿਐਕਸ਼ਨ ਕਿੱਦਾਂ ਹੋਏਗਾ। ਔਰ ਉਹ ਕਲੌਜ਼ ਆ ਕਿ ਅੰਗਰੇਜ਼ੀ ਸਰਕਾਰ ਕਿਸੇ ਵੀ ਤਰੀਕੇ ਨਾਲ ਲਾਹੌਰ ਦਰਬਾਰ ਦੇ ਅੰਦਰ ਦਖਲ ਅੰਦਾਜ਼ੀ ਨਹੀਂ ਦੇਗੀ। ਸੋ ਯਕੀਨ ਦਵਾਇਆ ਜਾ ਰਿਹਾ ਵਾ ਕਿ ਅਸੀਂ ਅਸਲ 'ਚ ਤੁਹਾਡੇ 'ਚ ਦਖਲ ਅੰਦਾਜ਼ੀ ਦੇਣ ਵਾਸਤੇ ਨਹੀਂ ਇੱਧਰ ਆਏ। ਨਾਲ ਜਿਹੜੀ ਆਖਰੀ ਹੈਗੀ ਆ 16ਵੀਂ ਉਹਦਾ ਆਰਟੀਕਲ ਹੈ ਉਹਦਾ ਸੰਧੀ ਦਾ, ਉਹਦੇ ਵਿੱਚ ਇਹ ਲਿਖ ਦਿੱਤਾ ਗਿਆ ਕਿ ਦੋਵਾਂ ਵਿਚਕਾਰ ਮੋਸਟ ਫੇਵਰਡ ਨੇਸ਼ਨ ਟ੍ਰੀਟਮੈਂਟ ਜਿਹੜਾ ਵਾ ਉਹ ਸਲੂਕ ਜਿਹੜਾ ਵਾ ਉਹ ਕੀਤਾ ਜਾਵੇਗਾ। ਸੋ ਇਹਨਾਂ ਦੋਨਾਂ ਨੂੰ ਜੇ ਤੁਸੀਂ ਦੇਖੋਗੇ ਨਾ ਤੇ ਇਥੋਂ ਲੱਗਦਾ ਵਾ ਕਿ 9 ਮਾਰਚ ਤੱਕ ਉਹਨਾਂ ਦੇ ਮਨ 'ਚ ਜਾਂ ਉਹ ਦਰਬਾਰ ਦੇ ਵਿੱਚ ਜਿਹੜੇ ਉਦੋਂ ਦੇ ਸਰਦਾਰ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਬਰਾਬਰ ਹੀ ਸਮਝਦੇ ਹਾਂ। ਅਗਲੇ ਦਿਨ ਇੱਕ ਦਿਨ ਛੱਡ ਕੇ 10 ਤਰੀਕ ਛੱਡ ਕੇ 11 ਮਾਰਚ ਨੂੰ ਫਿਰ ਦੁਬਾਰਾ ਇੱਕ ਲਾਹੌਰ ਦੀ ਜਿਹੜੀ ਆ ਉਹ ਸੰਧੀ ਹੁੰਦੀ ਆ, ਔਰ ਇਹਦੇ ਚ ਜਿਹੜਾ ਪਹਿਲਾ ਹੀ ਆਰਟੀਕਲ ਆ ਉਹਦੇ ਚ ਰਾਜੇ ਦੀ ਰਾਖੀ ਬਾਰੇ ਫਿਕਰ ਪੈ ਗਿਆ ਕਿ ਜੇ ਅਸੀਂ ਅੱਗੇ ਜਦੋਂ ਜਾਣਾ ਵਾ ਤੇ ਹੁਣ ਰਾਜੇ ਦੀ ਜਿਹੜੀ ਆ ਹਿਫਾਜ਼ਤ ਰੱਖਣੀ ਜਿਹੜੀ ਆ ਉਹਦੇ ਵਾਸਤੇ ਅੰਗਰੇਜ਼ੀ ਜਿਹੜੀ ਫੌਜ ਆ, ਅੰਗਰੇਜ਼ੀ ਜਿਹੜੀ ਟੁਕੜੀ ਆ ਉਹਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ। ਔਰ ਜਿਹੜਾ ਆਰਟੀਕਲ 2 ਆ ਉਹਦੇ ਵਿੱਚ ਲਾਹੌਰ ਦਰਬਾਰ ਦੀ ਫੌਜ ਨੂੰ ਹਟਾ ਦਿੱਤਾ ਗਿਆ। ਸੋ ਫੌਜ ਨੂੰ ਹੁਣ ਇੱਕ ਦਿਨ ਬਾਅਦ, ਇੱਕ ਦਿਨ ਛੱਡ ਕੇ ਇੱਕ ਦਿਨ ਦੇ ਬਾਅਦ ਰਾਜਾ ਵੀ ਕੰਟਰੋਲ ਦੇ ਵਿੱਚ ਆ, ਰਾਜਾ ਮਹਾਰਾਜਾ ਦਲੀਪ ਸਿੰਘ, ਔਰ ਜਿਹੜੀ ਫੌਜ ਖਾਲਸਾ ਫੌਜ ਆ ਉਹਦੀ ਟੁਕੜੀ ਨੂੰ ਲਾਹੌਰ ਤੋਂ ਜਿਹੜਾ ਵਾ ਉਹ ਹਟਾ ਦਿੱਤਾ। ਔਰ ਇਹ ਹੁਣ ਇੱਕ ਇਹਨਾਂ ਦਾ ਜਿਹੜਾ ਵਾ ਉਹ ਸਟੇਜ ਆ। ਅਗਲੀ ਸਟੇਜ ਜਿਹੜੀ ਆ ਉਹ ਹੈਰਾਨਕੁਨ ਆ, ਕਿਉਂਕਿ ਉਹ 16 ਦਸੰਬਰ 1846 ਦੇ ਵਿੱਚ ਆ। ਔਰ ਇਹ ਤੁਸੀਂ ਦੇਖੋਗੇ ਤੇ ਅਸਲੀਅਤ ਹੁਣ ਸਾਹਮਣੇ ਆਈ ਅੰਗਰੇਜ਼ਾਂ ਦੀ ਕਿ ਉਹ ਕੀ ਕਰਨਾ ਚਾਹੁੰਦੇ ਨੇ। ਇਹਦੇ ਵਿੱਚ ਜਿਹੜੀ 15ਵੀਂ ਹੈਗੀ ਆ ਆਰਟੀਕਲ ਜਿਹੜਾ ਵਾ ਉਹ 9 ਮਾਰਚ ਵਾਲਾ, ਉਹਦੇ ਚ ਲਿਖਿਆ ਗਿਆ ਸੀਗਾ ਕਿ ਅਸੀਂ ਦਖਲਅੰਦਾਜ਼ੀ ਨਹੀਂ ਕਰਾਂਗੇ, ਇਹਨੂੰ ਸੋਧ ਦਿੱਤਾ। ਇਹਨੂੰ ਜਿਹੜਾ ਵਾ ਉਹ ਉੱਥੋਂ ਕਹਿ ਦਿੱਤਾ ਕਿ ਦੇਖੋ ਜੇ ਤੁਸੀਂ ਸਾਨੂੰ ਕਹੋਗੇ ਨਾ ਅਸੀਂ ਤੁਹਾਨੂੰ ਸਲਾਹ ਦੇਵਾਂਗੇ ਤੇ ਅਸੀਂ ਤੁਹਾਡੀ ਸਲਾਹ ਦੇ ਮੁਤਾਬਕ ਜਿਹੜਾ ਵਾ ਚੱਲਾਂਗੇ। ਸੋ ਇਹਦਾ ਮਤਲਬ ਅਸੀਂ ਹੁਣ ਦਖਲਅੰਦਾਜ਼ੀ ਕਰ ਸਕਦੇ ਹਾਂ। ਤੇ ਇਸ ਦੇ ਬਾਅਦ ਨਾਲ ਕੀ ਕੀਤਾ ਕਿ ਇੱਕ ਰੈਜ਼ੀਡੈਂਟ ਜਿਹੜਾ ਸੀਗਾ ਉਹ ਲਗਾ ਦਿੱਤਾ, ਔਰ ਹੈਨਰੀ ਲਾਰੈਂਸ ਨੂੰ ਰੈਜ਼ੀਡੈਂਟ ਜਿਹੜਾ ਵਾ ਉਹ ਬਣਾ ਦਿੱਤਾ। ਔਰ ਨਾਲ ਜਿਹੜਾ ਵਾ ਉਹ ਅੰਗਰੇਜ਼ਾਂ ਦੀ 10,000 ਜਿਹੜੀ ਫੌਜ ਦੀ ਟੁਕੜੀ ਸੀਗੀ ਉਹਦੇ ਵਾਸਤੇ 22 ਲੱਖ ਰੁਪਏ ਦਾ ਇੱਕ ਕਲੇਮ ਬਣਾ ਲਿਆ ਕਿ ਇਹ ਤੁਸੀਂ ਹਰ ਸਾਲ ਸਾਨੂੰ ਇਹ 10,000 ਅੰਗਰੇਜ਼ੀ ਫੌਜ ਪੰਜਾਬ ਦੇ ਵਿੱਚ ਇਹ ਲਾਹੌਰ ਦਾ ਇਹ ਜਿਹੜਾ ਇਲਾਕਾ ਵਾ ਇਹਦੇ ਤੇ ਕਬਜ਼ਾ ਕਰਨ ਵਾਸਤੇ, ਇੱਥੇ ਇਹਨੂੰ ਜਿਹੜਾ ਵਾ ਉਹ ਸੰਭਾਲਣ ਵਾਸਤੇ ਅਸੀਂ ਜਿਹੜਾ ਵਾ ਉਹ ਤੁਹਾਡੇ ਕੋਲੋਂ ਪੈਸੇ ਲਵਾਂਗੇ। ਇਹ ਅਸਲ ਚ ਜਿਹੜਾ ਸਬਸਿਡੀ ਸਿਸਟਮ ਪਹਿਲਾਂ ਲਾਰਡ ਵੈਲਜ਼ਲੀ ਦੇ ਟਾਈਮ ਤੇ ਸੀ, ਉਹ ਸੀਗਾ ਕਿ ਅੰਗਰੇਜ਼ ਤੁਹਾਡੀ ਫੌਜ ਆਪਣੀ ਫੌਜ ਅੰਦਰ ਲੈ ਆਉਣਗੇ, ਪਰ ਖਰਚਾ ਜਿਹੜਾ ਵਾ ਉਹ ਇੱਥੋਂ ਦੇ ਜਿਹੜੇ ਹਾਕਮ ਨੇ ਉਹਨਾਂ ਨੂੰ ਜਿਹੜਾ ਵਾ ਉਹ ਦੇਣਾ ਪਵੇਗਾ। ਔਰ ਇਹਦੇ ਨਾਲ ਕੀ ਕੀਤਾ ਕਿ ਮਹਾਰਾਣੀ ਜਿੰਦ ਕੌਰ ਨੂੰ ਜਿਹੜਾ ਵਾ ਉਹ 1.5 ਲੱਖ ਰੁਪਏ ਦੇ ਨਾਲ ਇੱਕ ਪਾਸੇ ਕਰ ਦਿੱਤਾ। ਔਰ ਇਹ ਸੰਧੀ ਆ ਜਿਸ ਨੂੰ ਭੈਰੋਵਾਲ ਦੀ ਸੰਧੀ ਜਿਹੜਾ ਕਿਹਾ ਜਾਂਦਾ ਵਾ, ਕਿਉਂਕਿ ਇਹ 26 ਦਸੰਬਰ 1846 ਨੂੰ ਇਸ ਸੰਧੀ ਦੇ ਉੱਤੇ ਜਿਹੜਾ ਗਵਰਨਰ ਜਨਰਲ ਸੀਗਾ ਉਸ ਸਮੇਂ ਦਾ, ਉਸਨੇ ਭੈਰੋਵਾਲ ਜਾ ਕੇ ਇਹਨੂੰ ਜਿਹੜਾ ਵਾ ਇਹਦੀ
ਰੈਟੀਫਿਕੇਸ਼ਨ ਜਿਹੜੀ ਆ ਉਹ ਕਰ ਦਿੱਤੀ। ਸੋ ਹੁਣ ਇੱਕ ਨਵਾਂ ਢਾਂਚਾ ਜਿਹੜਾ ਵਾ ਉਹ ਖੜਾ ਹੋ ਗਿਆ, ਜਿਹਨੂੰ ਅਸੀਂ ਰੈਜ਼ੀਡੈਂਸੀ ਕਹਿੰਦੇ ਆ, ਜਾਂ ਜਿਹਦੇ ਅੰਦਰ ਜਿਹੜਾ ਵਾ ਉਹ ਰੀਜੈਂਸੀ ਜਿਹੜਾ ਵਾ ਉਹ ਇੱਕ ਸ਼ਬਦ ਲਗਾਉਂਦੇ ਆ, ਔਰ ਰੈਜ਼ੀਡੈਂਟ ਜਿਹੜਾ ਵਾ ਉਹ ਹੈਨਰੀ ਲਾਰੈਂਸ ਆ। ਪੰਜਾਬ ਦੇ ਵਿੱਚ ਕੁੱਲ ਅੰਗਰੇਜ਼ੀ ਫੌਜ 37,000 ਆ, ਔਰ ਜਿਹੜੀ ਲਾਹੌਰ ਦੀ ਜਿਹੜੀ ਹੈਗੀ ਆ ਸਰਕਾਰ ਦੀ ਫੌਜ ਉਹ 34,000 ਆ। ਔਰ ਜ਼ਿਆਦਾ ਕਰਕੇ ਇਹ ਜਿਹੜੀ ਫੌਜ ਆ ਇਹ ਸਰਹੱਦ ਦੇ ਲਾਗੇ ਜਿਹੜਾ ਵਾ ਉੱਥੇ ਰੱਖੀ ਹੋਈ ਆ। ਪੰਜਾਬ ਦਾ ਜਿਹੜਾ ਏਰੀਆ ਜਿਹੜਾ ਜ਼ਿਆਦਾ ਜ਼ਰੂਰੀ ਏਰੀਆ ਵਾ ਮਾਝਾ, ਉਸ ਦੇ ਵਿੱਚ ਪੰਜਾਬ ਦੇ ਵਿੱਚ ਇਹ ਖਾਲਸਾ ਫੌਜ ਜਿਹੜੀ ਆ ਉਹ ਨਹੀਂ ਗਈ। ਔਰ ਜਿਹੜਾ ਲਾਰਡ ਹਾਰਡਿੰਗ ਆ, ਜਿਹੜਾ ਉਸ ਸਮੇਂ ਗਵਰਨਰ ਜਨਰਲ ਆ, ਉਸ ਸਮੇਂ ਉਸਨੇ ਇੱਕ ਵਾਰੀ ਫਿਰ ਦੁਬਾਰਾ ਅੰਦਾਜ਼ਾ ਲਗਾਇਆ ਕਿ ਕਿਉਂਕਿ ਹੁਣ ਉਹਨਾਂ ਨੂੰ ਕਾਫੀ ਪਤਾ ਲੱਗ ਗਿਆ ਵਾ ਕਿ ਪੰਜਾਬ ਦੇ ਵਿੱਚ ਕਿੰਨਾ ਕੁ ਇਹ ਪੈਸਾ ਜਿਹੜਾ ਵਾ ਉਹ ਆ ਰਿਹਾ ਵਾ ਵੱਖਰੇ ਵੱਖਰੇ ਸਾਧਨਾਂ ਦੇ ਰਾਹੀਂ, ਤੇ ਪੰਜਾਬ ਦੀ ਆਮਦਨ ਉਹਦੇ ਮੁਤਾਬਕ ਹੈਗੀ ਆ ਹੁਣ ਤਕਰੀਬਨ 70 ਲੱਖ ਰੁਪਈਆ। ਪਹਿਲਾਂ 30 ਲੱਖ ਸੀਗਾ, ਜਿਹੜਾ 20 ਲੱਖ ਸੀਗਾ। ਹੁਣ ਜਦੋਂ ਇਹ ਅੰਦਰ ਆ ਗਏ ਨੇ ਤੇ ਇਹਨਾਂ ਨੇ ਆਪਣੇ ਮੁਤਾਬਕ ਜਿਹੜਾ ਵਾ ਉਹ ਅੰਦਾਜ਼ਾ ਲਗਾਇਆ, ਤੇ ਹੁਣ ਆਮਦਨ ਹੈਗੀ ਆ 70 ਲੱਖ, ਪਰ ਖਰਚਾ ਇਹਨਾਂ ਨੂੰ ਲੱਗ ਰਿਹਾ ਵਾ ਕਿ 1 ਕਰੋੜ 10 ਲੱਖ ਆ। ਸੋ ਇਹ ਯਾਨੀ ਕਿ ਇਸ ਵਿਚਾਰ ਦੇ ਨਾਲ ਇਹ ਸੋਚਿਆ ਕਿ ਜ਼ਰੂਰ ਇਹਦੇ ਨਾਲੋਂ ਚੰਗਾ ਵਾ ਕਿ ਇਹਦੇ ਤੇ ਕਬਜ਼ਾ ਜੇ ਨਾ ਕੀਤਾ ਜਾਵੇ, ਕਿਉਂਕਿ ਬਾਰਡਰ ਜਿਹੜਾ ਵਾ ਉਹ ਸਰਹੱਦ ਬਹੁਤ ਫੈਲ ਜਾਵੇਗੀ, ਅੰਗਰੇਜ਼ਾਂ ਨੂੰ ਹੋਰ ਖਰਚ ਕਰਨਾ ਪਏਗਾ। ਔਰ ਇਹ ਜਿਹੜਾ ਰੈਜ਼ੀਡੈਂਸੀ ਆ, ਇਹੀ ਕੰਮ ਜਿਹੜਾ ਵਾ ਉਹ ਰੱਖਿਆ ਜਾਵੇ, ਇਹਦੇ ਰਾਹੀਂ ਜਾਂ ਇਨਡਾਇਰੈਕਟ ਤਰੀਕੇ ਦੇ ਨਾਲ, ਜਿੱਦਾਂ ਬਾਕੀ ਦੇਸ਼ ਜਿਹੜੀਆਂ ਸਟੇਟਸ ਨੇ ਉੱਥੇ ਹੁੰਦਾ ਵਾ, ਇਦਾਂ ਹੀ ਇਹਨੂੰ ਜਿਹੜਾ ਵਾ ਉਹ ਚਲਾਇਆ ਜਾਵੇ। ਪਰ ਰੈਜ਼ੀਡੈਂਟ ਜਿਹੜਾ ਸੀਗਾ ਉਹ ਆਪਣੇ ਆਪ ਦੇ ਵਿੱਚ ਤੇ ਲੱਗਦਾ ਸੀਗਾ ਕਿ ਪੰਜਾਬ ਦੇ ਹੱਕ 'ਚ ਆ, ਪਰ ਉਹਦਾ ਜਿਹੜਾ ਭਰਾ ਜੌਨ ਲਾਰੈਂਸ ਸੀਗਾ ਉਹ ਬਹੁਤ ਕਾਲਾ ਸੀਗਾ। ਔਰ ਜੌਨ ਲਾਰੈਂਸ ਨੇ ਉਸੇ ਵੇਲੇ ਹੀ ਸ਼ੁਰੂ ਕਰ ਦਿੱਤਾ ਕਿ ਹਰ ਮਹਿਕਮੇ ਦੇ ਵਿੱਚ ਜਿਹੜਾ ਵਾ ਉਹ ਇੰਟਰਸਟ ਜਾਂ ਉਹਦਾ ਜਿਹੜਾ ਵਾ ਉਹ ਰੁਝਾਨ ਸ਼ੁਰੂ ਹੋ ਗਿਆ। ਔਰ ਉਸ ਦੇ ਨਾਲ ਕੀ ਹੋਇਆ ਕਿ ਇਹ ਜਿਹੜੀ ਰੈਜ਼ੀਡੈਂਸੀ ਸੀ, ਇਸ ਦੇ ਵਿੱਚ ਮਾਮਲੇ ਦੇ ਉੱਤੇ ਵੀ ਇਹ ਫੈਸਲਾ ਕਰਨਗੇ, ਵਪਾਰ ਤੇ ਵੀ ਟੈਕਸ ਵੀ ਨਵੇਂ ਲਗਾਉਣਗੇ, ਪੀਨਲ ਕੋਡ ਵੀ, ਯਾਨੀ ਜਿੰਨਾ ਜਾਨੀ ਕਿ ਐਡਮਿਨਿਸਟ੍ਰੇਸ਼ਨ ਸੀਗਾ ਉਹਦੇ ਸਾਰੇ ਦੇ ਵਿੱਚ ਇਹਨਾਂ ਨੇ ਜਿਹੜਾ ਵਾ ਉਹ ਆਪਣਾ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ। ਔਰ ਤਕਰੀਬਨ 26 ਦਸੰਬਰ 1846 ਨੂੰ ਇੱਕ ਰਿਪੋਰਟ ਸਿਲੈਕਟ ਕਮੇਟੀ ਲੰਡਨ ਦੇ ਵਿੱਚ ਭੇਜੀ ਗਈ। ਇਹ ਸਿਲੈਕਟ ਕਮੇਟੀ ਜਿਹੜੀ ਸੀਗੀ ਇਹ ਬੋਰਡ ਆਫ ਕੰਟਰੋਲ ਦੇ ਤੇ ਜਿਹੜਾ ਪਾਰਲੀਮੈਂਟ ਸੀ ਉਹਦੇ ਵਿਚਕਾਰ ਹੁੰਦੀ ਸੀ, ਔਰ ਬਹੁਤ ਜ਼ਰੂਰੀ ਸੀਗੀ ਇਹ ਕਮੇਟੀ। ਉਸ ਕਮੇਟੀ ਦੇ ਕੋਲ ਜਦੋਂ ਇਹ ਰਿਪੋਰਟ ਗਈ ਆ ਤਾਂ ਉੱਥੇ ਹੁਣ ਤੁਸੀਂ ਦੇਖੋਗੇ ਕਿ ਲਾਹੌਰ ਸਰਕਾਰ ਦੀ ਆਮਦਨ ਜਿਹੜੀ ਆ ਉਹ ਉਹਨਾਂ ਦੇ ਮੁਤਾਬਕ 1 ਕਰੋੜ 60 ਲੱਖ ਆ। ਯਾਨੀ ਪਹਿਲਾਂ ਉਹਨਾਂ ਨੂੰ ਲੱਗਦਾ ਸੀਗਾ ਵੀ ਕੁੱਲ ਖਰਚਾ ਜਿਹੜਾ ਆਮਦਨ 70 ਲੱਖ ਆ, ਹੁਣ ਇਹਨਾਂ ਨੂੰ ਇਹ ਲੱਗਣ ਲੱਗ ਪਿਆ ਵਾ ਕਿ 1 ਕਰੋੜ 60 ਲੱਖ ਰੁਪਈਆ ਜਿਹੜਾ ਵਾ ਉਹ ਹੋ ਸਕਦਾ ਵਾ, ਤੇ ਜੇ ਖਰਚਾ ਕੱਢ ਵੀ ਲਿਆ ਜਾਵੇ ਤੇ ਫਿਰ ਵੀ 1 ਕਰੋੜ ਤੇ 8 ਲੱਖ ਰੁਪਈਆ ਜਿਹੜਾ ਵਾ ਉਹ ਆਮਦਨ ਜਿਹੜੀ ਆ ਬਣ ਸਕਦੀ ਆ। ਸੋ ਹਰ ਵੇਲੇ ਕੀ ਕਰ ਰਹੇ ਨੇ ਕਿ ਉਹ ਆਪਣੇ ਮੁਤਾਬਕ ਉਸ ਆਮਦਨ ਦਾ ਜਿਹੜਾ ਹਿਸਾਬ ਕਿਤਾਬ ਲਗਾਈ ਜਾ ਰਹੇ ਆ। ਇਸੇ ਤਰ੍ਹਾਂ ਫਿਰ 30 ਅਕਤੂਬਰ 1847 ਦੇ ਵਿੱਚ ਇੱਕ ਹੋਰ ਰਿਪੋਰਟ ਇਹਨਾਂ ਨੇ ਲੰਡਨ ਭੇਜੀ, ਔਰ ਉਸ ਰਿਪੋਰਟ ਦੇ ਵਿੱਚ ਹੁਣ ਆਮਦਨ ਜਿਹੜੀ ਆ ਉਹ 1 ਕਰੋੜ 33 ਲੱਖ ਜਿਹੜਾ ਵਾ ਉਹ ਖਰਚਾ ਕੱਢ ਕੇ ਜਿਹੜਾ ਵਾ ਹੋਏਗੀ। ਸੋ ਹੁਣ ਇਹਨਾਂ ਨੂੰ ਲੱਗ ਰਿਹਾ ਵਾ ਕਿ ਪੈਸਾ ਇੰਨਾ ਕੁ ਹੈ ਆ ਕਿ ਜੇ ਅਸੀਂ ਅੰਦਰ ਆਉਣੇ ਆ ਤਾਂ ਅਸੀਂ ਜਿਹੜਾ ਵਾ ਉਹ ਜਿੰਨਾ ਖਰਚਾ ਹੋਏਗਾ ਉਸ ਦੇ ਨਾਲ ਆਪਣਾ ਖਰਚਾ ਜਿਹੜਾ ਵਾ ਪੂਰਾ ਕਰਕੇ ਵੀ ਸਾਨੂੰ ਜਿਹੜਾ ਵਾ ਉਹ ਆਮਦਨ ਜਿਹੜੀ ਆ ਉਹ ਹੋ ਸਕਦੀ ਆ। ਇਹ ਆ ਸਮਾਂ ਜਦੋਂ ਆਪਾਂ ਜਿਹੜੀ ਦੂਸਰੀ ਹੈਗੀ ਆ ਕੰਪਨੀ ਸਰਕਾਰ ਤੇ ਪੰਜਾਬ ਦੀ ਜੰਗ ਜਿਹੜੀ ਆ ਉਹ ਜਵਾਨ ਮੂਲ ਰਾਜ ਦੇ ਜਿਹੜਾ ਵਿਦਰੋਹ ਹੁੰਦਾ ਵਾ ਉਹਦੇ ਨਾਲ ਸ਼ੁਰੂ ਹੁੰਦੀ ਆ। ਔਰ ਇੱਥੇ ਬਹੁਤ ਜ਼ਰੂਰੀ ਆ ਸਮਝਣਾ ਜਿਹੜਾ ਲਾਰਡ ਡਲਹੌਜੀ ਦਾ ਆਉਣਾ, ਕਿਉਂਕਿ ਲਾਰਡ ਹਾਰਡਿੰਗ ਚੱਲ ਜਾਂਦਾ ਵਾ ਔਰ ਲਾਰਡ ਡਲਹੌਜੀ ਜਿਹੜਾ ਵਾ ਉਹ ਜਨਵਰੀ 1848 ਦੇ ਵਿੱਚ ਜਿਹੜਾ ਵਾ ਉਹ 12 ਜਨਵਰੀ 1848 ਵਿੱਚ ਗਵਰਨਰ ਜਨਰਲ ਬਣ ਕੇ ਆ ਜਾਂਦਾ ਵਾ। ਜਿੰਨੇ ਗਵਰਨਰ ਜਨਰਲ ਭਾਰਤ ਦੇ ਵਿੱਚ ਆਏ ਆ ਉਹਨਾਂ ਸਾਰਿਆਂ ਨਾਲੋਂ ਇਹ ਛੋਟੀ ਉਮਰ ਦਾ ਗਵਰਨਰ ਜਨਰਲ ਸੀਗਾ। ਇਹ 36 ਸਾਲ ਦੀ ਉਮਰ ਦੇ ਵਿੱਚ ਹੀ ਗਵਰਨਰ ਜਨਰਲ ਬਣ ਗਿਆ ਔਰ ਸਕਾਟਿਸ਼ ਸੀਗਾ। ਔਰ ਪਰਿਵਾਰ ਇਹਦਾ ਜਿਹੜਾ ਵਾ ਉਹ ਅਰਿਸਟੋਕ੍ਰੈਟਿਕ ਸੀ, ਕਿਉਂਕਿ ਇਹਦਾ ਜਿਹੜਾ ਫਾਦਰ ਜਾਰਜ ਰੈਮਜ਼ੇ ਸੀਗਾ ਉਹ ਕਿਸੇ ਸਮੇਂ
ਡਿਊਕ ਆਫ ਵੈਲਿੰਗਟਨ ਜਦੋਂ ਨੈਪੋਲੀਅਨ ਦੇ ਵਿਰੁੱਧ ਲੜ ਰਿਹਾ ਸੀਗਾ ਉਹਦੇ ਨਾਲ ਸੀਗਾ, ਔਰ ਵਿੱਚ 1820 ਤੋਂ 28 ਦੇ ਵਿੱਚ ਉਹ ਗਵਰਨਰ ਜਨਰਲ ਕੈਨੇਡਾ ਦਾ ਸੀਗਾ, ਔਰ 1828 ਤੋਂ ਲੈ ਕੇ ਤੇ 32 ਤੱਕ ਉਹ ਕਮਾਂਡਰ ਇਨ ਚੀਫ ਇੱਥੇ ਭਾਰਤ ਬਣ ਕੇ ਆਇਆ। ਔਰ ਜਾਨੀ ਇਹਦਾ ਪਰਿਵਾਰ ਜਿਹੜਾ ਵਾ ਉਹ ਉਸ ਅਰਿਸਟੋਕ੍ਰੇਸੀ ਦੇ ਵਿੱਚ ਆ, ਔਰ ਇਹ ਆਪ ਖੁਦ ਬੜਾ ਇੱਕ ਉਹਨਾਂ ਦਾ ਅਹਿਮ ਬੋਰਡ ਸੀਗਾ, ਬੋਰਡ ਆਫ ਟ੍ਰੇਡ, ਕੰਪਨੀ ਦਾ ਬੋਰਡ ਆਫ ਟ੍ਰੇਡ ਬਹੁਤ ਇੱਕ ਵਪਾਰ ਦੇ ਨਾਲ ਸੰਬੰਧਿਤ ਬੋਰਡ ਸੀ। ਇਹ ਉਹਦਾ ਆਪ ਪ੍ਰੈਜ਼ੀਡੈਂਟ ਸੀਗਾ ਲਾਰਡ ਡਲਹੌਜੀ। ਜਦੋਂ ਇਹਨੂੰ ਕਿਹਾ ਕਿ ਤੂੰ ਉੱਥੇ ਇੰਡੀਆ ਦੇ ਵਿੱਚ ਤੈਨੂੰ ਗਵਰਨਰ ਜਨਰਲ ਬਣਾ ਕੇ ਜਿਹੜਾ ਵਾ ਉਹ ਭੇਜ ਰਹੇ ਆ, ਤਾਂ ਇਹਨੇ ਇੱਕ ਸ਼ਰਤ ਲਗਾਈ ਕਿ ਮੇਰੇ ਕੰਮ 'ਚ ਦਖਲਅੰਦਾਜ਼ੀ ਕੋਈ ਨਹੀਂ ਕਰੇਗਾ, ਮੇਰੀ ਆਪਣੀ ਜਿਹੜੀ ਆ ਉਹ ਮਰਜ਼ੀ ਹੋਏਗੀ, ਕਿਉਂਕਿ ਇਹ ਬਹੁਤ ਸਖਤ ਸੁਭਾਅ ਦਾ, ਬੜਾ ਅੱਖੜ ਔਰ ਬੜਾ ਆਪ ਹੁਦਰਾ ਸੀਗਾ। ਔਰ ਜਦੋਂ ਇੱਥੋਂ ਚਲੇ ਵੀ ਜਾਂਦਾ ਵਾ ਤੇ ਬਾਅਦ ਦੇ ਵਿੱਚ ਵੀ ਜਦੋਂ ਇਹਨੂੰ ਜ਼ਿੰਮੇਵਾਰੀ ਮਿਲਦੀ ਆ ਤੇ ਆਪਣੀ ਉਹ ਜ਼ਿੰਮੇਵਾਰੀ ਛੱਡ ਕੇ, ਕਿਉਂਕਿ ਝਗੜ ਪੈਂਦਾ ਵਾ, ਔਰ ਬੜੀ ਛੋਟੀ ਉਮਰ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ। ਇਹ 48 ਸਾਲ ਦੀ ਉਮਰ ਦੇ ਵਿੱਚ ਹੀ 1860 ਦੇ ਵਿੱਚ ਇਸ ਦੀ ਮੌਤ ਹੋ ਜਾਂਦੀ ਆ। ਸੋ ਇਹ ਜਿਹੜਾ ਗਵਰਨਰ ਜਨਰਲ ਆ, ਇਸ ਨੂੰ ਸਭ ਤੋਂ ਪਹਿਲਾਂ ਇਹਦੇ ਦਿਮਾਗ ਦੇ ਵਿੱਚ ਆ ਕਿ ਇਸ ਨੇ ਜਾ ਕੇ ਇਹ ਕੰਮ ਜਿਹੜਾ ਵਾ ਉਹ ਕਰਨਾ ਵਾ। ਲੜਾਈ ਅਜੇ ਖਤਮ ਨਹੀਂ ਸੀਗੀ ਹੋਈ, ਪਰ ਇਸਨੇ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਕਿ ਬੋਰਡ ਆਫ ਕੰਟਰੋਲ ਨੂੰ ਲੰਡਨ ਇੱਕ ਚਿੱਠੀ ਲਿਖੀ ਜਿਹਦੇ 'ਚ ਕਿਹਾ ਕਿ ਇਹ ਲੜਾਈ ਖਤਮ ਹੁੰਦਿਆਂ ਹੀ ਇਸ ਨੂੰ ਪੰਜਾਬ ਦੇ ਉੱਪਰ ਜਿਹੜਾ ਵਾ ਉਹ ਕਬਜ਼ਾ ਕਰ ਲੈਣਾ ਚਾਹੀਦਾ ਵਾ। ਹੈਨਰੀ ਲਾਰੈਂਸ ਨੂੰ ਵੀ ਇਸਨੇ ਜਿਹੜਾ ਵਾ ਉਹ ਆਪਣਾ ਮਨ ਜਿਹੜਾ ਵਾ ਉਹ ਦਿੱਤਾ ਕਿ ਆਪਾਂ ਕਬਜ਼ੇ ਵੱਲ ਜਿਹੜਾ ਵਾ ਉਹ ਜਾ ਰਹੇ ਆ। ਹੈਨਰੀ ਲਾਰੈਂਸ ਕਹਿੰਦਾ ਕਿ ਇਹ ਜਿਹੜਾ ਵਾ ਠੀਕ ਨਹੀਂ ਹੋਏਗਾ ਇਹ, ਔਰ ਨਾ ਹੀ ਇਹ ਇਖਲਾਕ ਦੇ ਮੁਤਾਬਕ ਹੈ, ਗੈਰ ਇਖਲਾਕੀ ਆ, ਇਹ ਠੀਕ ਵੀ ਨਹੀਂਗਾ ਹੋਏਗਾ। ਔਰ ਇਹਦੇ ਨਾਲ ਉਸ ਨੂੰ ਸਮਝਣ ਵਾਸਤੇ ਜ਼ਿਆਦਾ ਕਿ ਇਹਦੇ ਮਨ 'ਚ ਕੀ ਆ, ਇਹ ਸਿਰਫ ਗੱਲ ਹੀ ਆ, ਉਹਨੂੰ ਇਹ ਕਿਹਾ ਵੀ ਤੂੰ ਏਦਾਂ ਕਰ, ਜਿੱਦਾਂ ਤੈਨੂੰ ਚਾਹੀਦਾ ਵਾ, ਤੂੰ ਇੱਕ ਪ੍ਰੋਕਲੇਮੇਸ਼ਨ ਜਿਹੜਾ ਵਾ ਨਾ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਵਾ ਉਹ ਡਰਾਫਟ ਕਰ, ਤਾਂ ਮੈਨੂੰ ਦੱਸ ਤੂੰ ਕੀ ਕਹਿਣਾ ਚਾਹੁੰਦਾ ਵਾ। ਔਰ ਉਹ ਜਦੋਂ ਉਹਨੇ ਡਰਾਫਟ ਕੀਤਾ ਤੇ ਉਹਦੇ ਮੁਤਾਬਕ ਕਹਿੰਦਾ ਤੂੰ ਤਾਂ ਕੰਪਨੀ ਦਾ ਇੱਕ ਨੌਕਰ ਆ, ਪਰ ਤੂੰ ਤੇ ਵਿਚੋਲਾ ਬਣ ਰਿਹਾ ਵਾ ਵਿੱਚ ਇਹਦੇ। ਤੂੰ ਕੰਪਨੀ ਤੇ ਇਹ ਜਿਹੜੀ ਆਪਣਾ ਲਾਹੌਰ ਸਰਕਾਰ ਆ ਇਹਦੇ ਵਿੱਚ ਆਪਣੇ ਆਪ ਨੂੰ ਆਜ਼ਾਦ ਨਾ ਸਮਝ, ਤੂੰ ਕੰਪਨੀ ਦੀ ਜਿਹੜੀ ਆ ਉਹ ਨੌਕਰੀ ਕਰ ਰਿਹਾ ਵਾ। ਇਸ ਕਰਕੇ ਇਹ ਤੇਰਾ ਜਿਹੜਾ ਇਹ ਪ੍ਰੋਕਲੇਮੇਸ਼ਨ ਆ ਇਹਨੂੰ ਮੈਂ ਨਹੀਂ ਗਾ ਮੰਨਦਾ। ਔਰ ਨਾਲ ਹੀ ਉਸਨੇ ਲਾਰਡ ਹਾਰਡਿੰਗ ਨੂੰ ਇੱਕ ਚਿੱਠੀ ਦੇ ਰਾਹੀਂ ਪੁੱਛਿਆ ਕਿ ਇਹ ਹੁਣ ਸਮੱਸਿਆ ਦਾ ਜਿਹੜਾ ਹੱਲ ਆ ਇਹ ਤੇਰੇ ਮੁਤਾਬਕ ਕੀ ਹੋਣਾ ਚਾਹੀਦਾ ਵਾ। ਉਹ ਕਹਿੰਦਾ ਕਿ ਇਹ ਜਿਹੜੇ ਇੱਥੇ ਬੈਠੇ ਨੇ ਨਾ, ਜਿੱਦਾਂ ਹੈਨਰੀ ਲਾਰੈਂਸ ਵਰਗੇ, ਇਹ ਤੁਹਾਨੂੰ ਇਹ ਕਹਿਣਗੇ ਕਿ ਇਹ ਜਿਹੜੇ ਪੰਜਾਬੀ ਨੇ ਬਹੁਤ ਖਾੜਕੂ ਨੇ ਤੇ ਇਹਨਾਂ ਦਾ ਜਿਹੜਾ ਵਾ ਉਹ ਬਹੁਤ ਆਪਣਾ ਲੜਾਈਆਂ ਝਗੜਿਆਂ ਦੇ ਵਿੱਚ ਇਹਨਾਂ ਦਾ ਜਿਹੜਾ ਵਾ ਬਹੁਤ ਬੜਾ ਵੱਡਾ ਜਾਣੀ ਕਿ ਰੋਲ ਆ, ਤੇ ਇਹ ਤੈਨੂੰ ਇਹ ਏਦਾਂ ਇਹ ਕਹਿਣਗੇ। ਪਰ ਜੇ ਮੈਂ ਤੇਰੀ ਜਗ੍ਹਾ ਤੇ ਹੋਵਾਂ ਕਿ ਇਹੀ ਕਾਰਨ ਕਰਕੇ ਮੈਂ ਪੰਜਾਬ ਨੂੰ ਮੰਨ ਲਵਾਂ, ਕਿਉਂਕਿ ਇਦਾਂ ਦੀ ਜਿਹੜੀ ਮਿਲੀਟੈਂਟ ਨੈਸ਼ਨੈਲਿਟੀ ਆ ਇਹ ਬਫਰ ਨਹੀਂ ਗੀ ਬਣ ਸਕਦੀ, ਤੇ ਮੈਂ ਤੇ ਜਿਹੜਾ ਵਾ ਉਹ ਮੱਲਣ ਦੇ ਹੱਕ 'ਚ ਆ। ਤੇ ਔਰ ਇਸ ਨੂੰ ਜਾਣੀ ਕਿ ਸਮਝ ਕੇ ਤੇ ਲਾਰਡ ਡਲਹੌਜੀ ਨੇ ਉਹ ਜਿਹੜਾ ਪ੍ਰੋਕਲੇਮੇਸ਼ਨ ਸੀਗਾ ਉਸ ਦੇ ਮੁਤਾਬਕ ਉਹਨੂੰ ਹਟਾ ਕੇ ਤੇ ਆਪਣੀ ਜਿਹੜੀ ਸੀਗੀ ਗੱਲ ਉਹ ਜਿਹੜੀ ਆ ਉਹ ਉਧਰ ਨੂੰ ਤੋਰਨੀ ਸ਼ੁਰੂ ਕਰ ਦਿੱਤੀ। 14 ਮਾਰਚ ਨੂੰ ਅਖੀਰਲੀ ਲੜਾਈ ਦਾ ਜਿਹੜਾ ਵਾ ਉਹ ਕੰਮ ਹੋ ਜਾਂਦਾ ਵਾ, ਔਰ ਉਹਦੇ ਮੁਤਾਬਕ ਜਿਹੜੇ ਨੇ ਹਥਿਆਰ ਸੁੱਟ ਦਿੱਤੇ ਜਾਂਦੇ ਨੇ। ਔਰ ਜਿਹੜਾ ਲਾਰਡ ਹਿਊ ਗੱਫ ਸੀਗਾ ਉਸ ਸਮੇਂ ਜਿਹੜਾ ਕਮਾਂਡਰ ਇਨ ਚੀਫ ਸੀਗਾ, ਉਸ ਨੇ ਅਸਤੀਫਾ ਦੇ ਦਿੱਤਾ, ਕਿਉਂਕਿ ਇਹ ਲਾਰਡ ਡਲਹੌਜੀ ਉਹਦੇ ਤੋਂ ਖੁਸ਼ ਨਹੀਂ ਸੀਗਾ। ਔਰ ਨਾਲ ਉਹਨੇ ਕਿਹਾ ਵੀ ਹੋਇਆ ਸੀਗਾ ਕਿ ਲੜਾਈ ਖਤਮ ਹੁੰਦਿਆਂ ਹੀ ਲਾਰਡ ਹਿਊ ਗੱਫ ਨੂੰ ਇੱਥੋਂ ਜਿਹੜਾ ਵਾ ਉਹ ਵਾਪਸ ਭੇਜ ਦਿੱਤਾ ਜਾਵੇਗਾ। ਪਰ ਸਮੱਸਿਆ ਇਹ ਸੀਗੀ ਵੀ ਜਿਹਦੀ ਕਮਾਂਡਰ ਇਨ ਚੀਫ ਦੀ ਨਿਯੁਕਤੀ ਕੀਤੀ ਗਈ, ਜਿਹਨੂੰ ਲਗਾਇਆ ਗਿਆ, ਉਹ ਚਾਰਲਸ ਨੇਪੀਅਰ ਸੀਗਾ, ਜਿਹਨੇ 1843 ਦੇ ਵਿੱਚ ਸਿੰਧ ਤੇ ਕਬਜ਼ਾ ਕੀਤਾ ਸੀਗਾ। ਔਰ ਜਦੋਂ ਲਾਰਡ ਡਲਹੌਜੀ ਨੂੰ ਪਤਾ ਲੱਗਾ ਕਿ ਲਾਰਡ ਨੇਪੀਅਰ ਆ ਰਿਹਾ ਵਾ, ਔਰ ਲਾਰਡ ਨੇਪੀਅਰ ਦੀ ਇੱਕ ਆਪਣੀ ਸੋਚ ਸੀਗੀ, ਉਹ ਵੀ ਬਹੁਤ ਅੱਖੜ ਸੀਗਾ, ਔਰ ਉਹਦੀ ਹਮੇਸ਼ਾ ਸੋਚ ਰਹਿੰਦੀ ਸੀਗੀ ਕਿ ਇੱਕ ਮਿਲਟਰੀ ਜਿਹੜੀ ਆ ਤਰੀਕੇ ਦੀ ਜਿਹੜੀ ਆ ਸਰਕਾਰ ਹੋਣੀ ਚਾਹੀਦੀ ਆ। ਇਹਨੂੰ ਲਾਰਡ ਡਲਹੌਜੀ ਨੂੰ ਪਤਾ ਸੀਗਾ ਕਿ ਇਹਨੇ ਆਉਂਦਿਆਂ ਹੀ ਕਹਿਣਾ ਵਾ
ਕਿ ਜਿੱਦਾਂ ਸਿੰਧ ਦੇ ਵਿੱਚ ਆ, ਮੈਂ ਪੰਜਾਬ ਦੇ ਵਿੱਚ ਵੀ ਇੱਕ ਮਿਲਟਰੀ ਸਰਕਾਰ ਜਿਹੜੀ ਆ, ਫੌਜੀ ਸਰਕਾਰ ਜਿਹੜੀ ਆ ਉਹ ਬਣਾਵਾਂਗਾ। ਔਰ ਉੱਥੋਂ ਲਾਰਡ ਡਲਹੌਜੀ ਨੂੰ ਲੱਗਾ ਕਿ ਇਹਦੇ ਨਾਲੋਂ ਬਿਹਤਰ ਹੈ ਕਿ ਉਹਦੇ ਆਉਣ ਤੋਂ ਪਹਿਲਾਂ ਹੀ ਮੈਂ ਆਪਣੇ ਕੰਮ ਜਿਹੜੇ ਨੇ ਉਹ ਕਰ ਲਵਾਂ, ਕਿਉਂਕਿ ਜੇ ਉਹ ਆ ਗਿਆ, ਕਿਉਂਕਿ ਉੱਥੇ ਟਾਈਮ ਲੱਗਣਾ ਸੀਗਾ ਲੰਡਨ ਤੋਂ ਇਹਨੂੰ ਨੇਪੀਅਰ ਨੂੰ ਆਉਣ ਲੱਗਿਆ, ਉਹਨਾਂ ਚਿਰ ਲਾਰਡ ਜਿਹੜਾ ਇਹ ਹਿਊ ਗਾਫ ਆ ਉਹੀ ਕਮਾਂਡਰ ਇਨ ਚੀਫ ਆ, ਔਰ ਇਹਨੇ ਇਹ ਕੰਮ ਜਿਹੜਾ ਸੀਗਾ ਉਹ ਤੇਜ਼ ਕਰ ਦਿੱਤਾ। ਔਰ ਜਦੋਂ ਇਹ ਕਾਹਲੀ ਦੇ ਵਿੱਚ ਆ ਹੁਣ, ਤਾਂ ਇਹ 26 ਮਾਰਚ ਨੂੰ ਹਿਊ ਗਾਫ ਨੂੰ ਲਾਹੌਰ ਭੇਜ ਦਿੰਦਾ ਵਾ, ਔਰ 28 ਮਾਰਚ ਨੂੰ ਇਹਦਾ ਜਿਹੜਾ ਸੈਕਟਰੀ ਆ ਲਾਰਡ ਡਲਹੌਜੀ ਦਾ HM ਈਲੀਅਟ, ਜਿਹਨੂੰ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਸੀਗੀਆਂ, ਉਹ ਲਾਹੌਰ ਆ ਜਾਂਦਾ ਵਾ। ਔਰ ਜਦੋਂ ਉਸਨੇ ਆਣ ਕੇ ਸਾਰਾ ਇੰਤਜ਼ਾਮ ਦੇਖਿਆ ਤੇ ਅਗਲੇ ਦਿਨ 29 ਮਾਰਚ ਨੂੰ ਜਿਹੜਾ ਦਰਬਾਰ ਇਕੱਠਾ ਹੁੰਦਾ ਵਾ, ਉਹਦੇ ਵਿੱਚ ਇਹ ਜਿਹੜਾ ਵਾ ਉਹ ਪ੍ਰੋਕਲੇਮੇਸ਼ਨ ਜਿਹੜਾ ਵਾ, ਜਿਹਦੇ ਚ ਇਹ ਕਬਜ਼ਾ ਜਿਹੜਾ ਵਾ ਉਹ ਕੀਤਾ ਜਾਂਦਾ ਵਾ, ਇਹ ਪੜਿਆ ਜਾਂਦਾ ਵਾ। ਔਰ ਇਸ ਨੂੰ ਪੰਜਾਬੀ ਦੇ ਵਿੱਚ ਸਮਝਾਉਣ ਵਾਸਤੇ ਦੀਵਾਨ ਦੀਨਾਨਾਥ ਉਸ ਸਮੇਂ ਸੀਗਾ, ਉਸਨੇ ਜਿਹੜਾ ਵਾ ਉਹ ਸਮਝਾਇਆ। ਸਾਰੀ ਜਿਹੜੀ ਕਾਉਂਸਲ ਆਫ ਰੀਜੈਂਸੀ ਸੀਗੇ, ਜਿਹੜੇ ਉਸ ਸਮੇਂ ਉੱਥੇ ਦਰਬਾਰ ਦੇ ਵਿੱਚ ਸੀਗੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਅੱਜ ਹੁਣ ਆਖਰੀ ਦਿਨ ਆ। ਔਰ ਨਾਲ ਹੀ ਕਿਹਾ ਗਿਆ ਕਿ ਕੋਹਿਨੂਰ ਜਿਹੜਾ ਵਾ ਉਹ ਫੜਾ ਦਿੱਤਾ ਜਾਵੇ, ਔਰ ਦਲੀਪ ਸਿੰਘ ਨੂੰ ਆਪਣਾ ਜਿਹੜਾ ਉਹਦੇ ਤਖਤ ਤੇ ਬੈਠਾ ਸੀਗਾ ਉਸ ਤੋਂ ਜਿਹੜਾ ਵਾ ਉਹ ਉੱਠਣ ਵਾਸਤੇ ਜਿਹੜਾ ਵਾ ਉਹ ਕਹਿ ਦਿੱਤਾ ਗਿਆ। ਔਰ ਜਿਹੜੀ ਕਿਲੇ ਦੀ ਜਿਹੜੀ ਹੈਗੀ ਆ ਉਹ ਝੰਡਾ ਜਿਹੜਾ ਸੀ ਕਿਲੇ ਤੇ, ਅੰਗਰੇਜ਼ੀ ਜਿਹੜਾ ਵਾ ਉਹ ਸਲਤਨਤ ਦਾ ਝੰਡਾ ਜਿਹੜਾ ਸੀਗਾ ਉਹ ਚਲਾ ਦਿੱਤਾ ਗਿਆ, ਔਰ ਪੰਜਾਬ ਦਾ ਜਿਹੜਾ ਸੀਗਾ ਉਹ ਅੰਗਰੇਜ਼ੀ ਰਾਜ ਦੇ ਵਿੱਚ ਉਸ ਨੂੰ ਜਿਹੜਾ ਵਾ ਉਹ ਮਿਲਾ ਲਿਆ। ਔਰ ਇਹ ਆਖਰੀ ਦਿਨ ਸੀਗਾ, ਔਰ ਆਖਰੀ ਦਿਨ ਦੇ ਮੁਤਾਬਕ ਸਾਰਾ ਜਿਹੜਾ ਦਰਬਾਰ ਆ ਇੱਕਦਮ ਹੈਰਾਨ ਸੀ ਔਰ ਪਰੇਸ਼ਾਨ ਵੀ ਸੀ ਕਿ ਇਸ ਤੋਂ ਅੱਗੇ ਹੁਣ ਕੁਝ ਹੋ ਵੀ ਨਹੀਂ ਸਕਦਾ। ਅੰਗਰੇਜ਼ਾਂ ਨੇ ਜਿਹੜਾ ਉਹ ਲੰਮੇ ਸਮੇਂ ਤੋਂ ਦੇਖ ਰਹੇ ਸੀਗੇ ਕਾਰਡ, ਉਹ ਖੇਲ ਲਿਆ। ਔਰ 30 ਮਾਰਚ ਨੂੰ ਅਗਲੇ ਦਿਨ ਇਹ ਜੋ ਕੁਝ ਸੰਧੀ ਹੋਈ, ਇਸ ਨੂੰ ਪ੍ਰੋਕਲੇਮੇਸ਼ਨ ਦੀ ਤਰ੍ਹਾਂ ਜਿਹੜਾ ਵਾ ਉਹ ਜਾਰੀ ਕਰ ਦਿੱਤਾ, ਲੋਕਾਂ ਤੱਕ ਜਿਹੜਾ ਵਾ ਉਹ ਪਹੁੰਚਾ ਦਿੱਤਾ, ਔਰ ਪ੍ਰੈਸ ਨੂੰ ਜਿਹੜਾ ਵਾ ਉਹ ਦੇ ਦਿੱਤਾ। ਔਰ 5 ਅਪ੍ਰੈਲ ਨੂੰ ਲਾਰਡ ਡਲਹੌਜੀ ਨੇ ਇਹਨੂੰ ਜਿਹੜਾ ਵਾ ਉਹ ਰੈਟੀਫਾਈ ਕਰ ਲਿਆ। ਹੁਣ ਇਹ ਸਾਰਾ ਕੰਮ 30 ਮਾਰਚ ਨੂੰ ਇਹ ਲਾਹੌਰ ਦਰਬਾਰ ਦੀ ਸਰਕਾਰ ਨਹੀਂ ਗਈ, ਔਰ ਜਿਹੜਾ 31 ਮਾਰਚ 1849 ਨੂੰ ਆ, ਉੱਥੇ ਇੱਕ ਨਵਾਂ ਪ੍ਰੋਕਲੇਮੇਸ਼ਨ ਜਿਹੜਾ ਵਾ ਉਹ ਲੈ ਕੇ ਆਉਂਦੇ ਨੇ ਕਿ ਨਵੀਂ ਸਰਕਾਰ ਕੀ ਹੋਏਗੀ। ਔਰ ਉਹਦੇ ਮੁਤਾਬਕ ਇੱਕ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾ ਦਿੱਤਾ ਗਿਆ, ਜਿਹਦੇ ਚ ਹੈਨਰੀ ਲਾਰੈਂਸ ਨੂੰ ਜਿਹੜਾ ਵਾ ਉਹ ਪ੍ਰੈਜ਼ੀਡੈਂਟ ਬਣਾ ਦਿੱਤਾ, ਕਿਉਂਕਿ ਹੈਨਰੀ ਲਾਰੈਂਸ ਜਿਹੜੇ ਪੰਜਾਬ ਦੇ ਜਿਹੜੇ ਨੇ ਉਹ ਜ਼ਗੀਰਦਾਰ ਸੀ, ਉਹਨਾਂ ਦੇ ਕਾਫੀ ਨੇੜੇ ਸੀਗਾ, ਤੇ ਉਹਨੂੰ ਉੱਥੋਂ ਹਟਾਉਣਾ ਬੜਾ ਮੁਸ਼ਕਲ ਸੀਗਾ ਲਾਰਡ ਡਲਹੌਜੀ ਵਾਸਤੇ। ਤੇ ਨਾਲ ਉਹਨੂੰ ਰੋਕਣ ਵਾਸਤੇ, ਹੈਨਰੀ ਲਾਰੈਂਸ ਨੂੰ ਰੋਕਣ ਵਾਸਤੇ, ਉਹਦਾ ਭਰਾ ਜਿਹੜਾ ਜੌਨ ਲਾਰੈਂਸ ਆ ਉਸ ਨੂੰ ਰੈਵਨਿਊ ਦਾ ਜਿਹੜਾ ਡਿਪਾਰਟਮੈਂਟ ਆ ਉਹ ਦੇ ਦਿੱਤਾ, ਔਰ ਇੱਕ CG ਮੈਂਸਲ ਸੀਗਾ ਉਸਨੂੰ ਜਿਹੜਾ ਵਾ ਉਹ ਜੁਡੀਸ਼ਰੀ ਦਾ ਡਿਪਾਰਟਮੈਂਟ ਜਿਹੜਾ ਵਾ ਉਹ ਦੇ ਕੇ, ਤੇ ਇੱਕ ਤਿੰਨਾਂ ਦਾ ਜਿਹੜਾ ਵਾ ਉਹ ਇਸ ਕਿਸਮ ਦਾ ਜਿਹੜਾ ਵਾ ਉਹ ਬੋਰਡ ਬਣਾ ਦਿੱਤਾ, ਜਿਹਦੇ ਚ ਇੱਕ ਬੰਦਾ ਜਿਹੜਾ ਵਾ ਉਹ ਕੋਈ ਵੀ ਕੰਮ ਨਹੀਂ ਸੀਗਾ ਕਰ ਸਕਦਾ। ਔਰ ਇਹ ਤਿੰਨੇ ਹੀ ਜਿਹੜਾ, ਤੇ ਸਭ ਤੋਂ ਜ਼ਿਆਦਾ ਜਿਹੜਾ ਮਹੱਤਵ, ਜਿਹੜਾ ਇੰਪੋਰਟੈਂਟ ਸੀਗਾ, ਜਿਹੜਾ ਅਹਿਮ ਕੰਮ ਸੀਗਾ, ਉਹ ਜੌਨ ਲਾਰੈਂਸ ਤੋਂ ਸੀਗਾ। ਜਦੋਂ ਹੈਨਰੀ ਲਾਰੈਂਸ ਆਪਣੀ ਸਿਹਤ ਠੀਕ ਨਾ ਹੋਣ ਕਰਕੇ ਇੰਗਲੈਂਡ ਗਿਆ, ਤਾਂ ਉਸ ਸਮੇਂ ਉਹਦਾ ਜਿਹੜਾ ਭਰਾ ਸੀਗਾ ਜੌਨ ਲਾਰੈਂਸ, ਉਹ ਲਾਰਡ ਡਲਹੌਜੀ ਦੇ ਕਾਫੀ ਨੇੜੇ ਆ ਗਿਆ, ਜਿਹਦੇ ਕਰਕੇ ਜਿਹੜਾ ਵਾ ਉਹ ਹੁਣ ਜੌਨ ਲਾਰੈਂਸ, ਔਰ ਬਾਅਦ ਦੇ ਵਿੱਚ ਜਦੋਂ ਇਹ ਬੋਰਡ ਖਤਮ ਹੁੰਦਾ ਵਾ ਤਾਂ ਚੀਫ ਕਮਿਸ਼ਨਰ ਵੀ ਇਹ ਜੌਨ ਲਾਰੈਂਸ ਜਿਹੜਾ ਵਾ ਉਹ ਬਣਦਾ। ਔਰ ਇਹ ਜੌਨ ਲਾਰੈਂਸ ਬਾਅਦ ਦੇ ਵਿੱਚ ਇੱਥੋਂ ਜਦੋਂ ਚਲੇ ਜਾਂਦਾ ਤੇ ਇੱਕ ਵਾਰੀ ਬਾਹਰ ਵਾਪਸ ਆਉਂਦਾ ਵਾ, ਗਵਰਨਰ ਜਨਰਲ ਵੀ ਬਣਦਾ ਵਾ। ਹੁਣ ਸਾਰੇ ਪੰਜਾਬ ਦੇ ਵਿੱਚ ਇਸ਼ਤਿਹਾਰ ਲੱਗ ਗਏ, ਸਾਰੇ ਪਿੰਡਾਂ ਦੇ ਵਿੱਚ ਇਸ਼ਤਿਹਾਰ ਜਿਹੜੇ ਨੇ ਲੱਗੇ ਕਿ ਹਰ ਕਿਸਮ ਦਾ ਹਥਿਆਰ ਜਿਹੜਾ ਵਾ ਉਹ ਪਿੰਡ ਦੇ ਵਿੱਚ ਜਿਹੜਾ ਵਾ ਉਹ ਇੱਕ ਜਗ੍ਹਾ ਤੇ ਇਕੱਠਾ ਕਰ ਦਿੱਤਾ ਜਾਵੇ। ਜੇ ਸ਼ੱਕ ਪਿਆ ਤਾਂ ਪਿੰਡ ਦੇ ਵਿੱਚ ਜਿਹੜਾ ਵਾ ਉਹ ਤਲਾਸ਼ੀ ਹੋਏਗੀ, ਔਰ ਬਹੁਤ ਸਜ਼ਾ ਜਿਹੜੀ ਸਖਤ ਹੋਵੇਗੀ। ਔਰ ਇਸ ਮੁਤਾਬਕ ਤਕਰੀਬਨ 1,20,000 ਹਥਿਆਰ ਵੱਖਰੀ ਵੱਖਰੀ ਕਿਸਮ ਦੇ ਜਿਹੜੇ ਨੇ, ਜਿਨ੍ਹਾਂ ਦੇ ਤਲਵਾਰਾਂ ਵੀ ਸੀਗੀਆਂ,
ਉਹ ਇਕੱਠੇ ਕਰ ਲਏ ਗਏ ਔਰ ਜਿੰਨੇ ਕਿਲੇ ਸੀਗੇ ਉਹਨਾਂ ਸਭਨਾਂ ਦੇ ਉੱਪਰ ਜਿਹੜਾ ਵਾ ਉਹ ਕਬਜ਼ਾ ਕਰ ਲਿਆ। ਔਰ ਇੱਕ ਜਿੱਦਾਂ ਆਮ ਇੱਕ ਆਕੂਪੇਸ਼ਨ ਫੋਰਸ ਹੁੰਦੀ ਆ ਉਸ ਮੁਤਾਬਕ ਇਹ ਇੱਕ ਜਿਹੜਾ ਵਾ ਉਹ 31 ਮਾਰਚ ਤੋਂ ਬਾਅਦ ਨਿਜ਼ਾਮ ਜਿਹੜਾ ਵਾ ਸ਼ੁਰੂ ਹੋ ਗਿਆ। ਹੁਣ ਆਖਰੀ ਜਿਹੜਾ ਵਾ ਉਹ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਦਾ ਵਾਂ ਜਿਹੜਾ ਕੰਪਨੀ ਦੀ ਮਾਲੀ ਹਾਲਤ ਹੈ ਕਿ ਜੇ ਤੁਸੀਂ ਹੁਣ ਇਸ ਕੰਪਨੀ ਨੂੰ ਦੇਖੋਗੇ ਕਿ ਇਹ ਕਿੰਨਾ ਅੰਗਰੇਜ਼ੀ ਸਾਮਰਾਜ ਵਾਸਤੇ ਕੰਮ ਕਰ ਰਹੀ ਆ ਔਰ ਜੇ ਤੁਸੀਂ ਇਹਦੀ ਮਾਲੀ ਹਾਲਤ ਦੇਖੋਗੇ ਤਾਂ ਫਿਰ ਤੁਹਾਨੂੰ ਲੱਗੇਗਾ ਕਿ ਇਸ ਕਿਸਮ ਦੀ ਕੰਪਨੀ ਜਿਹੜੀ ਆ ਉਹ ਕਿਦਾਂ ਸਾਰੇ ਹਿੰਦੁਸਤਾਨ ਦੇ ਵਿੱਚ ਜਾਂ ਸਾਰੀ ਦੁਨੀਆ ਦੇ ਵਿੱਚ ਅੰਗਰੇਜ਼ੀ ਸਾਮਰਾਜ ਦਾ ਇੱਕ ਇੰਸਟਰੂਮੈਂਟ ਜਿਹੜਾ ਵਾ ਬਣੀ ਹੋਈ ਆ। ਇਹਦੇ ਚ ਬਚਤ ਤੇ ਘਾਟਾ ਇਹਨਾਂ ਦੋਵਾਂ ਨੂੰ ਆਪਾਂ ਜਿਹੜਾ ਵਾ ਉਹ ਦੇਖਾਂਗੇ। ਔਰ 1837 ਤੇ 38 ਜਦੋਂ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ 1837-38 ਦੇ ਵਿੱਚ ਬਚਤ ਜਿਹੜੀ ਆ ਇਸ ਕੰਪਨੀ ਦੇ ਕੋਲ ਤਕਰੀਬਨ 78 ਲੱਖ ਰੁਪਈਆ ਵਾ ਔਰ ਘਾਟਾ ਜਿਹੜਾ ਵਾ 38 ਲੱਖ ਆ। ਜਾਣੀ ਜੇ ਘਾਟਾ ਪੂਰਾ ਵੀ ਜਿਹੜਾ ਵਾ ਉਹ ਉਤਾਰ ਦਿੱਤਾ ਜਾਵੇ ਤੇ ਫਿਰ ਵੀ ਬਚਤ ਆ। ਪਰ ਜਦੋਂ ਤੁਸੀਂ ਹੁਣ ਅੱਗੇ ਦੇਖਦੇ ਜੇ ਤਾਂ ਇਹ ਬਚਤ ਖਤਮ ਹੋ ਜਾਂਦੀ ਆ। 38 ਦੇ ਵਿੱਚ ਜਿਹੜਾ ਘਾਟਾ ਵਾ 1 ਕਰੋੜ 75 ਲੱਖ ਜਿਹੜਾ ਵਾ ਉਹ ਕੰਪਨੀ ਦਾ ਘਾਟਾ ਜਿਹੜਾ ਦਿਖਾਏ ਜਾ ਰਿਹਾ ਵਾ। 1839-40 ਦੇ ਵਿੱਚ 1838-39 ਦੇ ਵਿੱਚ 2 ਕਰੋੜ 13 ਲੱਖ ਕੰਪਨੀ ਦਾ ਘਾਟਾ ਵਾ। 1839-40 ਦੇ ਵਿੱਚ 1 ਕਰੋੜ 75 ਲੱਖ ਘਾਟਾ ਵਾ। 1840-41 ਦੇ ਵਿੱਚ 1 ਕਰੋੜ 70 ਲੱਖ ਘਾਟਾ ਵਾ ਕੰਪਨੀ ਦਾ। ਇਸੇ ਤਰ੍ਹਾਂ 1841-42 ਦੇ ਵਿੱਚ 1 ਕਰੋੜ 34 ਲੱਖ ਦਾ ਘਾਟਾ ਵਾ। 42-43 ਦੇ ਵਿੱਚ 1 ਕਰੋੜ 44 ਲੱਖ ਦਾ ਘਾਟਾ ਵਾ। ਔਰ ਇਹ ਘਾਟਾ ਕਿਉਂ ਆ? ਕਿਉਂਕਿ ਇਹੋ ਹੀ ਸਮਾਂ ਵਾ ਜਦੋਂ ਅਫਗਾਨਿਸਤਾਨ ਨਾਲ ਲੜਾਈ ਆ, ਸਿੰਧ ਦੇ ਨਾਲ ਆ ਔਰ ਉਸੇ ਤਰੀਕੇ ਨਾਲ ਗਵਾਲੀਅਰ ਦੇ ਉੱਤੇ ਜਿਹੜਾ ਵਾ ਕਬਜ਼ਾ ਜਾਂ ਲੜਾਈਆਂ ਨੇ। ਇਹ ਸਾਰੀਆਂ ਲੜਾਈਆਂ ਕੰਪਨੀ ਜਿਹੜੀ ਆ ਉਹ ਲੜ ਰਹੀ ਔਰ ਹਰ ਵਾਰੀ ਕੰਪਨੀ ਜਿਹੜੀ ਆ ਉਹ ਘਾਟੇ 'ਚ ਜਾ ਰਹੀ ਆ। ਔਰ ਜਦੋਂ 1843-44 ਦੇ ਵਿੱਚ ਇਹ ਘਾਟਾ 75 ਲੱਖ ਆ। ਜਦੋਂ ਇਹ ਜਿਹੜੀ 1845-44 ਦੇ ਵਿੱਚ ਆ 1 ਕਰੋੜ 45 ਲੱਖ ਘਾਟਾ ਵਾ। ਜਿਹੜੀ ਆਪਣੀ ਪਹਿਲੀ ਕੰਪਨੀ ਸਰਕਾਰ ਦੀ ਤੇ ਪੰਜਾਬ ਦੀ ਜੰਗ ਆ ਉਦੋਂ ਘਾਟਾ ਜਿਹੜਾ ਵਾ ਉਹ 97 ਲੱਖ ਕੰਪਨੀ ਦਾ ਘਾਟਾ ਵਾ। ਜਦੋਂ 1846-47 ਆ ਉਹ 1 ਕਰੋੜ 92 ਲੱਖ ਘਾਟਾ ਵਾ। ਜਦੋਂ 47-48 ਆ ਉਦੋਂ 1 ਕਰੋੜ 47 ਲੱਖ ਘਾਟਾ ਵਾ। ਹੁਣ ਇਹ ਜਿਹੜੀ ਦੂਸਰੀ ਕੰਪਨੀ ਦੀ ਜੰਗ ਤੇ ਪੰਜਾਬ ਦੀ ਜੰਗ ਆ ਉਹਦੇ 1848-49 ਦੇ ਵਿੱਚ ਨਾ ਤਾਂ ਬਚਤ ਹੈ ਕੋਈ ਤੇ ਨਾ ਹੀ ਘਾਟਾ ਵਾ। ਔਰ ਹੈਰਾਨੀ ਵਾਲੀ ਗੱਲ ਆ ਕਿ ਜਦੋਂ ਹੀ ਕਬਜ਼ਾ ਹੁੰਦਾ ਵਾ ਪੰਜਾਬ ਤੇ 1849 ਤੇ 50 ਦੇ ਵਿੱਚ ਕੰਪਨੀ ਦੀ ਬਚਤ ਕਿੰਨੀ ਆ? 35 ਲੱਖ। 1850-51 ਦੇ ਵਿੱਚ ਕੰਪਨੀ ਦੀ ਬਚਤ ਕਿੰਨੀ ਆ? 41 ਲੱਖ। 1851-52 ਦੇ ਵਿੱਚ ਕੰਪਨੀ ਦੀ ਬਚਤ ਕਿੰਨੀ ਆ? 53 ਲੱਖ। 1852-53 ਦੇ ਵਿੱਚ ਕੰਪਨੀ ਦੀ ਬਚਤ ਕਿੰਨੀ ਆ? 42 ਲੱਖ। ਸੋ ਇਥੋਂ ਔਰ ਇਹ ਜਿਹੜਾ ਹੈਗਾ ਵਾ ਟੇਬਲ ਇਹ 1882 ਚ ਇੱਕ ਕਿਤਾਬ ਛਪੀ ਸੀਗੀ ਬ੍ਰਿਟਿਸ਼ ਇੰਡੀਆ ਐਂਡ ਇਟਸ ਰੂਲਰਸ, HS ਕਨਿੰਗਮ ਦੀ ਕਿਤਾਬ ਸੀਗੀ। ਉਸ ਦੇ ਵਿੱਚ ਇਹ ਤੁਸੀਂ ਟੇਬਲ ਜਿਹੜਾ ਵਾ ਉਹ ਦੇਖ ਸਕਦੇ ਜੇ। ਸੋ ਇੱਥੋਂ ਤੁਸੀਂ ਦੇਖੋਗੇ ਕਿ ਇਹ ਜਿਹੜੀ ਕੰਪਨੀ ਵਪਾਰ ਦੀ ਖਾਤਰ ਸੀ, ਦਰਅਸਲ ਬਰਤਾਨਵੀ ਜਿਹੜੀ ਸਰਮਾਏਦਾਰੀ ਜਮਾਤ ਆ ਉਹਦੇ ਹਿੱਤਾਂ ਵਾਸਤੇ ਲੜਾਈਆਂ ਲੜਦੀ ਖੁਦ ਦਿਵਾਲੀਆ ਹੋ ਗਈ। ਔਰ ਇਸੇ ਤਰ੍ਹਾਂ ਹੁਣ ਜਦੋਂ ਆਪਾਂ ਦੇਖੀਏ ਕਿ ਕੰਪਨੀ ਦਾ ਕੀ ਬਣਿਆ, ਇਹ ਕੰਪਨੀ ਦੇ ਜਿਹੜੇ ਮਾਲਕ ਸੀਗੇ ਉਹਨਾਂ ਨੂੰ ਕਿਉਂਕਿ ਹੋਰ ਤਰੀਕਿਆਂ ਦੇ ਨਾਲ ਬਹੁਤ ਆਮਦਨ ਹੋਣ ਲੱਗ ਪਈ। ਸੋ ਇਸ ਕੰਪਨੀ ਦੇ ਘਾਟੇ ਨੂੰ ਉਹਨਾਂ ਨੇ ਬਰਦਾਸ਼ਤ ਕੀਤਾ ਔਰ ਜਿਹੜਾ ਵਪਾਰ ਖੁੱਲਿਆ ਉਹਨਾਂ ਨੇ ਆਪਣਾ ਪੈਸਾ ਕੰਪਨੀ ਦੇ ਰਾਹੀਂ ਇਸ ਵਪਾਰ ਦੇ ਵਿੱਚ ਆਪਣਾ ਪੈਸਾ ਜਿਹੜਾ ਲਗਾ ਕੇ ਤੇ ਆਪਣਾ ਖਰਚਾ ਜਿਹੜਾ ਵਾ ਪੂਰਾ ਕਰ ਦਿੱਤਾ। ਔਰ ਕੰਪਨੀ ਆਪਣੇ ਆਪ ਹੀ 1872 ਦੇ ਵਿੱਚ ਇਹ ਆਖਰੀ ਇਹਦੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ। ਔਰ ਇਸ ਹਿਸਾਬ ਦੇ ਨਾਲ ਜਿਹੜਾ ਪੰਜਾਬ ਦੇ ਉੱਪਰ ਇਹ ਕਬਜ਼ਾ ਵਾ ਉਹਦੇ ਚ ਇਹ ਅੰਗਰੇਜ਼ ਹੁਣ ਹਰ ਤਰੀਕੇ ਦੇ ਨਾਲ ਇਥੋਂ ਦੇ ਸਾਧਨ, ਪਾਣੀ, ਜ਼ਮੀਨ ਔਰ ਜਿੰਨੀ ਇਥੋਂ ਦੀ ਲੇਬਰ ਆ ਉਹ ਸਾਰੀ ਅੰਗਰੇਜ਼ੀ ਨਿਜ਼ਾਮ ਦੇ ਹੇਠ ਆ ਜਾਂਦੀ ਆ। ਔਰ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇ ਜਿਹਦੇ ਚ ਉਹ ਭਾਸ਼ਾ, ਸੱਭਿਆਚਾਰ, ਜਿਹੜੇ ਪੰਜਾਬ ਦੇ ਸੋਮੇ ਨੇ ਬਾਕੀ ਸਾਰੇ ਨੇ ਉਹ ਆਪਾਂ ਜਦੋਂ ਬੋਰਡ ਆਫ ਕੰਟਰੋਲ ਜਾਂ
ਚੀਫ ਕਮਿਸ਼ਨਰਸ਼ਿਪ ਦੀ ਆਪਾਂ ਦੇਖਦੇ ਹਾਂ ਤਾਂ ਉਹ ਆਪਾਂ ਨੂੰ ਆਉਂਦਾ ਵਾ, ਔਰ ਪੰਜਾਬ ਨੂੰ ਉਹ ਉਸ ਸਮੇਂ ਕਹਿੰਦੇ ਰਹੇ ਕਿ ਅਸੀਂ ਇੱਕ ਮਾਡਲ ਪ੍ਰੋਵਿੰਸ ਦੇ ਤੌਰ ਤੇ ਜਿਹੜਾ ਵਾ ਉਹ ਬਣਾਉਣਾ ਵਾ, ਜਿਹਨੂੰ ਕਿ ਉਹ ਆਪਣੇ ਹਿਸਾਬ ਨਾਲ ਢਾਲਣ ਦੀ ਜਿਹੜੀ ਆ ਕੋਸ਼ਿਸ਼ ਕੀਤੀ। ਪਰ ਜਿਹੜਾ ਪੰਜਾਬ ਦਾ ਇੱਕ ਆਪਣੇ ਤਰੀਕੇ ਨਾਲ ਘਾਣ ਹੁੰਦਾ ਵਾ, ਚਾਹੇ ਉਹ ਸੱਭਿਆਚਾਰ ਆ, ਉਸ ਦਾ ਆਪਾਂ ਵੱਖਰੇ ਵੱਖਰੇ ਦੂਸਰੇ ਸਮੇਂ ਜਿਹੜਾ ਵਾ ਉਹ ਅੰਦਾਜ਼ਾ ਜਿਹੜਾ ਵਾ ਉਹ ਲਗਾਉਂਦੇ ਰਹੇ ਆ, ਉਹ ਆਪਾਂ ਬਾਅਦ ਦੇ ਵਿੱਚ ਵੀ ਜਿਹੜਾ ਵਾ ਉਹ ਲਗਾ ਸਕਦੇ ਆ। ਹੁਣ ਆਖਰ ਦੇ ਵਿੱਚ ਲਾਰਡ ਡਲਹੌਜੀ ਦਾ ਕੀ ਬਣਿਆ, ਕਿਉਂਕਿ ਇੰਨਾ ਕੁਛ ਕਰਨ ਦੇ ਬਾਅਦ ਜਦੋਂ 1857 ਦਾ ਜਿਹੜਾ ਵਾ ਗਦਰ ਹੋਇਆ ਤਾਂ ਲੰਡਨ ਦੇ ਵਿੱਚ ਲਾਰਡ ਡਲਹੌਜੀ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਵਾ ਉਹ ਹਮਲਾ ਸੀਗਾ ਕਿ ਇਸ ਦੇ ਮੁਤਾਬਕ ਅੰਗਰੇਜ਼ ਪਰੇਸ਼ਾਨ ਨੇ, ਇਹਨੇ ਸਾਰਾ ਕੁਛ ਹੀ ਜਿਹੜਾ ਵਾ ਉਹ ਨਾਰਾਜ਼ ਕਰ ਦਿੱਤਾ ਔਰ ਪਤਾ ਨਹੀਂ ਹੁਣ ਕੀ ਬਣਨਾ ਵਾ। ਇਹਦੀ ਆਪਣੀ ਸਿਹਤ ਵੀ ਬਹੁਤ ਕਮਜ਼ੋਰ ਰਹਿੰਦੀ ਸੀਗੀ, ਕਿਉਂਕਿ ਇਹ ਕੰਮ ਹੀ ਇੰਨਾ ਕਰਦਾ ਸੀ, 16 ਤੋਂ 18 ਘੰਟੇ ਲਗਾਤਾਰ ਇਹ ਕੰਮ 'ਚ ਲੱਗਾ ਰਹਿੰਦਾ ਸੀਗਾ। ਇਹਨੂੰ ਕੰਪਨੀ ਨੇ ਕੀ ਦਿੱਤਾ, ਜਦੋਂ ਇਥੋਂ ਗਿਆ ਵਾ ਤੇ ਇਹਦੀ ਸਾਲਾਨਾ ਪੈਨਸ਼ਨ ਕੰਪਨੀ ਨੇ ਕੋਈ 5000 ਪਾਉਂਡ ਜਿਹੜਾ ਸੀਗਾ ਉਹ ਸਾਲਾਨਾ ਪੈਨਸ਼ਨ ਜਿਹੜੀ ਆ ਉਹ ਲਗਾਈ। ਦੇਖਣ ਨੂੰ ਇਹ 5000 ਲੱਗਦਾ ਵਾ, ਪਰ ਜਦੋਂ ਮੈਂ ਇਹਨੂੰ ਕਨਵਰਟ ਕੀਤਾ ਵੀ ਜੇ ਹੁਣ ਦੇ ਮੁਤਾਬਕ ਇਹ ਪਾਉਂਡ ਦੀ ਵੈਲਿਊ ਕਨਵਰਟ ਕੀਤੀ ਜਾਵੇ ਤਾਂ ਸਾਲਾਨਾ ਪੈਨਸ਼ਨ ਕਿੰਨੀ ਬਣੇਗੀ, ਹੁਣ ਦੇ ਮੁਤਾਬਕ ਇਹ ਜਿਹੜੀ ਭਾਰਤ ਦੀ ਕਰੰਸੀ ਉਹਦੇ ਮੁਤਾਬਕ ਇਹ ਸਾਲਾਨਾ ਪੈਨਸ਼ਨ 35 ਕਰੋੜ ਰੁਪਈਆ ਬਣਦੀ ਹੈ। ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਜੇ ਕਿ ਜਦੋਂ ਇਹ ਗਵਰਨਰ ਜਨਰਲ ਸੀਗਾ ਉਸ ਸਮੇਂ ਵੀ ਇਹਦੀ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਵਾ ਇਹਨਾਂ ਦੀ ਤਨਖਾਹ ਉਸਨੂੰ ਤੁਸੀਂ ਕਹਿ ਸਕਦੇ ਜੇ। ਸੋ ਆਪਾਂ ਦੇਖ ਸਕਦੇ ਹਾਂ ਕਿ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਅੰਗਰੇਜ਼ਾਂ ਨੇ ਹੌਲੀ ਹੌਲੀ ਜਿਹੜਾ ਵਾ ਆਪਣੇ ਪੈਰ ਪਸਾਰ ਕੇ ਹੌਲੀ ਹੌਲੀ ਉਸ ਦੇ ਮੁਤਾਬਕ ਜਿਹੜਾ ਵਾ ਉਹਨੂੰ ਢਾਲ ਕੇ ਤੇ ਉਹਦੇ ਤੇ ਕਬਜ਼ਾ ਕਰਕੇ ਤੇ ਇੱਥੋਂ ਦੇ ਜਿਹੜੇ ਨੇ ਜਿੰਨੇ ਵੀ ਸਾਧਨ ਸੋਮੇ ਸੀਗੇ ਉਹਨਾਂ ਤੇ ਕਬਜ਼ਾ ਕਰ ਲਿਆ। ਸ਼ੁਕਰੀਆ ਜੀ ਸਰ, ਬਹੁਤ ਸ਼ੁਕਰੀਆ ਸਰ, ਤੁਸੀਂ ਸਾਡੇ ਨਾਲ ਹੀ ਰਹਿਣਾ। ਅਸੀਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਤੇ ਹੁਣ ਅਸੀਂ ਜਿਹੜਾ ਹੈ ਉਹ ਰਿਕੁਐਸਟ ਕਰਨੇ ਆ ਅਮਰ ਰਿਆਜ਼ ਹੋਰਾਂ ਨੂੰ ਕਿ ਉਹ ਆਉਣ ਤੇ ਅੱਗੇ ਗੱਲਬਾਤ ਹੋਣ। ਜੀ ਸਰ, ਜੀ ਆਇਆਂ। ਜਨਾਬ ਅਲੀ ਅਸਲ ਕਾਫੀ ਡਿਟੇਲ ਦੇ ਵਿੱਚ ਜਿਹੜਾ ਹੈਗਾ ਉਹ ਸੁਖਦੇਵ ਸਾਹਿਬ ਨੇ ਗੱਲ ਕਰ ਲਈ ਹੈ, ਔਰ ਮੇਰਾ ਆਪਣਾ ਇਹ ਖਿਆਲ ਹੈਗਾ ਕਿ ਜਦੋਂ ਵੀ ਅਸੀਂ ਲਾਹੌਰ ਦਰਬਾਰ ਦੇ ਉੱਤੇ ਗੱਲ ਕਰੀਏ ਔਰ ਉਹਦੀ ਐਨੈਕਸੇਸ਼ਨ ਤੇ ਗੱਲ ਕਰੀਏ ਤੇ ਮੋਟਾ ਮੋਟਾ ਜਿਹੜੀ ਆਪਣੀ ਡਿਵੀਜ਼ਨ ਹੈਗੀ ਹੈ ਜਿਸ ਤੋਂ ਸਾਨੂੰ ਜ਼ਿਆਦਾ ਚੀਜ਼ਾਂ ਸਮਝ ਆ ਜਾਂਦੀਆਂ ਨੇ, ਉਹ ਇੱਕ ਤੇ 1809 ਦੇ ਤੋਂ ਲੈ ਕੇ ਤੇ 1832 ਤੱਕ ਦੀ ਸੂਰਤ ਆ ਰਹੀ, ਔਰ ਦੂਸਰਾ ਉਹਦਾ ਪਾਰਟ ਜਿਹੜਾ ਹੈ ਫਿਰ ਉਸ ਲਈ ਸ਼ੁਰੂ ਹੁੰਦਾ ਹੈ ਜਦੋਂ ਰॉयल ਬੰਗਾਲ ਆਰਮੀ ਨੂੰ ਸਟਰੈਂਥਨ ਕਰਨ ਦੀ ਇੱਕ ਮੁਹਿੰਮ ਚੱਲਦੀ ਹੈ, ਜਿਹਦਾ ਮਤਲਬ ਹੀ ਇਹ ਹੈਗਾ ਕਿ ਉਹਨਾਂ ਨੇ ਲਾਹੌਰ ਦਰਬਾਰ ਨੂੰ ਢਾਣਾ ਹੈ, ਕਿਉਂਕਿ ਬਾਕੀ ਸਾਰੇ ਇਹਦੇ ਢਹਿ ਚੁੱਕੇ ਨੇ। ਦਿੱਲੀ ਤੇ ਕਬਜ਼ਾ ਜਿਹੜਾ ਚਰੁਕਣਾ ਹੋ ਚੁੱਕਾ ਸੀ ਤੇ ਬਾਕੀ ਵੀ ਸਾਰੇ ਜਿਹੜੇ ਹੈਗੇ ਨੇ ਉਹ ਢਹਿ ਚੁੱਕੇ ਸਨ, ਤੇ ਲਾਹੌਰ ਦਰਬਾਰ ਨੂੰ ਢਾਣ ਵਾਸਤੇ ਰਾਇਲ ਬੰਗਾਲ ਆਰਮੀ ਦੀ ਜਿਹੜੀ ਦੁਬਾਰਾ ਤੋਂ ਉਹਨੂੰ ਖੜਾ ਕਰਨਾ ਹੈ ਉਹ 1832 ਤੋਂ ਸ਼ੁਰੂ ਹੋਈ, ਔਰ ਉਹ ਕੈਂਪੇਨ ਜਿਹੜੀ ਹੈਗੀ ਹੈ ਉਹ 1846 ਤੱਕ ਜਦੋਂ ਕਬਜ਼ਾ ਜਿਹੜਾ ਹੈਗਾ ਉਹਦਾ ਪਹਿਲਾ ਮਰਲਾ ਜਿਹੜਾ ਹੈਗਾ ਉਹ ਪੂਰਾ ਹੋਇਆ, ਉਹਦੇ ਵਿੱਚ ਉਹ ਮੁਕਤ ਹੈ। ਔਰ ਤੀਸਰਾ ਜਿਹੜਾ ਉਹਦਾ ਪੀਰੀਅਡ ਹੈਗਾ ਉਹ ਆਖਰੀ 3 ਸਾਲ ਹੈਗੇ ਨੇ। ਆਖਰੀ 3 ਸਾਲ ਜਿਹੜੇ ਨੇ ਯਾਨੀ 1846 ਤੋਂ ਲੈ ਕੇ 1849 ਉਹ ਤੇ ਇੱਕ ਪੂਰਾ ਚੈਪਟਰ ਹੈਗਾ, ਮਤਲਬ ਕਿ ਤੁਸੀਂ ਅਗਰ ਪੰਜਾਬ ਦੀ ਤਾਰੀਖ ਦੇ ਉੱਤੇ ਉਹਦੇ ਵਿੱਚ ਉਹ ਚੈਪਟਰ ਕੱਢ ਦਿਓ ਜਾਂ ਪੰਜਾਬ ਦੀ ਤਾਰੀਖ ਤੇ ਗੱਲਬਾਤ ਹੋ ਹੀ ਨਹੀਂ ਸਕਦੀ। ਸੋ ਇਹ ਜਿਹੜਾ ਮਤਲਬ ਤੁਸੀਂ ਦੇਖਦੇ ਹੋ ਕਿ 1809 ਤੋਂ ਕਿਸ ਤਰ੍ਹਾਂ ਕੰਮ ਸ਼ੁਰੂ ਹੋਇਆ ਕਿ ਜਦੋਂ ਇੱਕ ਜਗ੍ਹਾ ਦੇ ਉੱਤੇ ਆ ਕੇ ਅੰਗਰੇਜ਼ਾਂ ਨੂੰ ਲੱਗਿਆ ਕਿ ਰਣਜੀਤ ਸਿੰਘ ਦੀ ਹਕੂਮਤ ਜਿਹੜੀ ਹੈ ਉਹਨੂੰ ਉਹ ਬਰਦਾਸ਼ਤ ਕਰਨਾ ਪਏਗਾ ਤੇ ਫਿਰ ਉਹਨਾਂ ਨੇ ਮੁਆਹਦਾ ਕੀਤਾ। ਇਸ ਤੋਂ ਇਹ ਵੀ ਪਤਾ ਚੱਲ ਜਾਂਦਾ ਹੈ ਕਿ ਜਦੋਂ ਇਹ ਗੋਰੇ ਵੀ ਜਾਂ ਜਿਹੜੇ ਵੀ ਵੱਡੀ ਤਾਕਤ ਹੁੰਦੀ ਹੈ ਉਹ ਤੁਹਾਡੇ ਤੇ ਪਲੀਜ਼ ਹੋ ਰਹੀ ਹੁੰਦੀ ਹੈ, ਉਹਦੇ ਵਿੱਚ ਵੀ ਇੱਕ ਕਹਾਣੀ ਹੁੰਦੀ ਹੈ। ਅੱਜ ਕੱਲ੍ਹ ਨਹੀਂ ਦੇਖਿਆ ਕਿੰਨੇ ਅਮਰੀਕੀ ਪਲੀਜ਼ ਹੋ ਰਹੇ ਨੇ ਹੈ ਚੀਨ ਦੇ ਖਿਲਾਫ ਲੜਾਉਣ ਵਾਸਤੇ ਜਿਹੜਾ ਹੈਗਾ ਉਹ ਚੰਪੀ ਕਰ ਰਹੇ ਨਾ ਹੈ, ਕਦੀ ਉਹਨਾਂ ਨੂੰ ਮੋਦੀ ਦੇ ਵੀ ਭੈੜਾ ਨਹੀਂ ਲੱਗਦਾ ਹੁਣ ਤੇ ਉਹਨਾਂ ਨੂੰ ਵਰਨਾ ਤੇ ਮਜ਼ਹਬ ਦੇ ਇਸਤੇਮਾਲ ਦੇ ਉੱਤੇ ਜਿਹੜਾ ਹੈਗਾ ਸੁਬਾਹ ਸ਼ਾਮ ਲੈਕਚਰ ਜਿਹੜੇ ਹੈਗੇ ਨੇ ਦਿੱਤੇ ਜਾਂਦੇ ਨੇ, ਲੇਕਿਨ ਮੋਦੀ ਦਾ ਜਿਹੜਾ ਕੰਮ ਹੈਗਾ ਉਹ ਭੈੜਾ ਨਹੀਂ ਲੱਗਦਾ ਕਿਉਂਕਿ ਡਿਜ਼ਾਈਨ ਹੈਗਾ। ਜਦੋਂ ਡਿਜ਼ਾਈਨ ਹੁੰਦਾ ਫਿਰ ਮਜਬੂਰਨ ਜਿਹੜਾ ਹੈਗਾ ਮੁਆਹਦੇ ਵੀ ਕਰਨੇ ਪੈਂਦੇ ਨੇ,
ਫਿਰ ਵਿੱਚ ਵੜ ਕੇ ਕੰਮ ਕਰਨਾ ਪੈਂਦਾ ਹੈ। ਤੇ ਅਸੀਂ ਇਹ ਦੇਖਦੇ ਹਾਂ ਕਿ ਜੈਸੇ ਹੀ 1809 ਦਾ ਮੁਆਹਦਾ ਹੋਇਆ, ਵੈਸੇ ਹੀ ਉਹਨਾਂ ਨੇ ਇੱਕ ਨਵੀਂ ਕੈਂਪੇਨ ਸ਼ੁਰੂ ਕਰਤੀ, ਔਰ ਉਹ ਕੌਨਫਲਿਕਟ ਜਿਹੜਾ ਹੈਗਾ ਹੈ, ਜਿਹਦੇ ਤੇ ਅਸੀਂ 47 ਤੋਂ ਬਾਅਦ ਵੀ ਉਹਨਾਂ ਉਸ ਤੇ ਗੌਰ ਨਹੀਂ ਕੀਤਾ, ਉਹ ਹੈਗਾ ਸੀ ਕਿ ਉਹਨਾਂ ਨੇ ਸਿੱਖ ਮੁਸਲਿਮ ਕੌਨਫਲਿਕਟ ਦੇ ਉੱਤੇ ਉਹਨਾਂ ਨੇ ਇੱਕ ਪਾਸੇ 1809 ਦਾ ਮੁਆਹਦਾ ਕੀਤਾ, ਲੇਕਿਨ ਕੀਤਾ ਕੀ ਕਿ ਇੱਕ ਪਾਸੇ ਪਟਿਆਲਾ, ਇੱਕ ਪਾਸੇ ਜਿਹੜਾ ਹੈਗਾ ਲੁਧਿਆਣਾ, ਔਰ ਤੀਜੇ ਪਾਸੇ ਦਿੱਲੀ, 3 ਮੋਰਚੇ ਲਾਏ। ਐਕਸਟੈਂਸਿਵਲੀ ਲਿਟਰੇਚਰ ਲਿਖਿਆ, ਮੁਸਲਮਾਨਾਂ ਦੇ ਵਿੱਚ ਦੱਸਿਆ ਕਿ ਜਨਾਬ ਹੈ ਐਂਟੀ ਮੁਸਲਿਮ ਹੈਗਾ, ਇੱਕ ਪੂਰਾ ਨੈਰੇਟਿਵ ਖੜਾ ਕੀਤਾ ਉਹਦੇ ਐਂਟੀ ਮੁਸਲਿਮ ਹੋਣ ਦਾ, ਔਰ ਉਹਨੂੰ ਇਹ ਨਹੀਂ ਦੱਸਿਆ ਕਿ ਜੀ ਉਹਦੇ ਦਰਬਾਰ ਦੇ ਅੰਦਰ ਜਿਹੜਾ ਹੈ ਕਿੰਨੇ ਮੁਸਲਮਾਨ ਹੈਗੇ ਸਨ, ਇਹ ਨਹੀਂ ਦੱਸਿਆ ਕਿ ਉਹਦੀ ਦਰਬਾਰ ਵਿੱਚ ਕਿੰਨੇ ਪਠਾਨ ਹੈਗੇ ਸਨ, ਕਿੰਨੇ ਕਸ਼ਮੀਰੀ ਹੈਗੇ ਸਨ, ਕਿੰਨੇ ਬਲਤੀ ਹੈਗੇ ਸਨ, ਇਹ ਨਹੀਂ ਦੱਸਿਆ, ਬਲਕਿ ਇਹ ਦੱਸਿਆ ਕਿ ਜਨਾਬ ਉੱਥੇ ਮਸੀਤਾਂ ਢਾਈਆਂ ਜਾ ਰਹੀਆਂ ਨੇ। ਹਾਲਾਂਕਿ 1811 ਦੇ ਵਿੱਚ ਉਹ ਵਾਕਿਆ ਈਵੈਂਟਸ ਆਫ ਮਹਾਰਾਜਾ ਰਣਜੀਤ ਸਿੰਘ, ਜਿਹੜੀ ਲਾਹੌਰ ਦਰਬਾਰ ਦੀ ਕਿਤਾਬ ਹੈਗੀ ਹੈ, ਉਹਦੇ ਵਿੱਚ ਮੌਜੂਦ ਹੈਗਾ ਕਿ 1811 ਦੇ ਵਿੱਚ ਇਹੀ ਮਹਾਰਾਜਾ ਹੈਗਾ ਸੀ ਜਿਹਨੇ ਪਹਿਲੀ ਦਫਾ ਬਾਦਸ਼ਾਹੀ ਮਸਜਿਦ, ਜਿਹੜੀ ਲਾਹੌਰ ਦੀ ਮਸਜਿਦ ਸੀ, ਬਹੁਤ ਵੱਡੀ ਮਸਜਿਦ ਹੈਗੀ ਸੀ, ਉਹਨੂੰ ਆਵਾਮ ਵਾਸਤੇ ਖੋਲ੍ਹਿਆ, ਔਰ ਫਕੀਰੁੱਲਾ ਦਾ ਵਾਕਿਆ ਜਿਹੜਾ ਹੈਗਾ ਉਹ ਮੌਜੂਦ ਹੈਗਾ, ਔਰ ਉਹਨੇ ਢੰਡੋਰਾ ਪਿਟਾਇਆ ਔਰ ਵੱਡੀ ਈਦ ਦੀ ਨਮਾਜ਼ ਉੱਥੇ ਕਰਵਾਈ, ਔਰ ਪਹਿਲੀ ਦਫਾ ਆਮ ਆਦਮੀ ਜਿਹੜਾ ਹੈਗਾ ਉਸ ਮਸਜਿਦ ਦੇ ਵਿੱਚ ਵੜਿਆ। ਲੇਕਿਨ ਉਹਦੇ ਖਿਲਾਫ ਮਸ਼ਹੂਰ ਹੈ ਕੀਤਾ ਕਿ ਇਹਨੇ ਮਸਜਿਦਾਂ ਢਾਹ ਦਿੱਤੀਆਂ। ਜਿਹੜੀ ਉਹ ਸੈਯਦ ਅਹਿਮਦ ਸ਼ਹੀਦ ਦੀ ਸਾਰੀ ਜਿਹੜੀ ਕੈਂਪੇਨ ਹੈ, ਉਹਦੇ 'ਚ ਉਸ ਲਿਟਰੇਚਰ ਦਾ ਬਹੁਤ ਅਸਰ ਹੈਗਾ, ਔਰ ਉਹ ਦਿੱਲੀ ਦੇ ਇਰਦ ਗਿਰਦ ਦੇ ਜਿਹੜੇ ਇਲਾਕੇ ਹੈਗੇ ਸਨ, ਉਹਨਾਂ ਦੇ ਅੰਦਰ ਖਾਸ ਤੌਰ ਤੇ ਫੈਲਾਈ ਕਿ ਜਨਾਬ ਉੱਥੇ ਜਿਹੜਾ ਹੈਗਾ ਮੁਸਲਮਾਨਾਂ ਤੇ ਬਹੁਤ ਜ਼ੁਲਮ। ਔਰ ਕਹਾਣੀ ਇਹ ਹੈਗੀ ਸੀ ਕਿ ਉਹ ਮਜਬੂਰਨ ਉਹਨਾਂ ਨੂੰ 1809 'ਚ ਮੁਆਹਦਾ ਕਰਨਾ ਪਿਆ, ਜਿਹੜਾ ਉਸ ਮੁਆਹਦੇ ਦੀ ਸ਼ਿਕਾਂ ਚੀਖ ਕੇ ਦੱਸ ਰਹੀਆਂ ਨੇ, ਬੋਲ ਰਹੀਆਂ ਨੇ, ਮੁਆਹਦੇ ਦੀ ਸ਼ਿਕਾਂ ਸਾਹਮਣੇ ਰੱਖ ਲਓ, ਉਹ ਦੱਸਦੀਆਂ ਨੇ ਕਿ ਜਨਾਬ ਇਹ ਬਰਾਬਰ ਦੀ ਟੱਕਰ ਦਾ ਮੁਆਹਦਾ ਹੈ। ਉਹ ਮੁਆਹਦਾ ਜਿਹੜਾ ਹੈਗਾ ਉਹ ਖੁਦ ਮਤਲਬ ਇਹ ਦੱਸਦਾ ਹੈ ਕਿ ਇੱਕ ਆਲਮੀ ਤਾਕਤ ਜਿਹੜੀ ਹੈਗੀ ਹੈ ਉਹਦੇ ਕੀ ਮਸਾਇਲ ਹੈਗੇ ਨੇ, ਉਹਨੂੰ ਮੁਆਹਦਾ ਕਰਨਾ ਪੈ ਰਿਹਾ ਹੈਗਾ। ਲੇਕਿਨ ਨਾਲ ਨਾਲ ਕੈਂਪੇਨ ਵੀ ਸ਼ੁਰੂ ਹੋਈ। ਉਹੀ 1809 ਦੇ ਮੁਆਹਦੇ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜੀ ਕਾਂਗੜਾ ਦੀ ਕੈਂਪੇਨ ਹੈਗੀ ਔਰ ਮੰਡੀ ਔਰ ਇਸ ਤਰ੍ਹਾਂ ਦੀ ਰਿਆਸਤਾਂ ਦੇ ਉੱਤੇ ਕਬਜ਼ੇ ਹੈਗੇ, ਉਹ ਵੀ ਉਸ ਤੋਂ ਬਾਅਦ ਦੇ ਗਏ, ਔਰ ਕਿਸ ਤਰ੍ਹਾਂ ਉਹਨਾਂ ਨੇ ਮਤਲਬ ਹੈ ਕਿ ਟ੍ਰੇਡ ਰੂਟ ਸਾਡੇ ਬੰਦ ਕੀਤੇ, ਉਸਦੇ ਉੱਤੇ ਮੈਂ ਥੋੜੀ ਦੇਰ ਤੱਕ ਗੱਲ ਕਰਾਂਗਾ ਕਿ ਕਿਹੜੇ 3 ਮੇਜਰ ਟ੍ਰੇਡ ਰੂਟ ਹੈਗੇ। ਜਿਹੜੀ ਹੈ ਸੁਖਬੀਰ ਸੋਧ ਸਾਹਿਬ ਨੇ ਗੱਲ ਕੀਤੀ ਕਿ ਰੈਵਨਿਊ ਕਿੰਨਾ ਹੈਗਾ, ਉਹ ਬ੍ਰਾਇਨ ਹਿਊਗਲ ਨੇ ਵੀ ਉਹ ਰੈਵਨਿਊ ਕੈਲਕੂਲੇਟ ਕੀਤਾ, ਕਿਉਂਕਿ ਉਸ ਲਈ ਦੀ ਤੇ NGO ਦਾ ਹੀ ਹੈਗੇ ਸਨ, ਤੇ ਬ੍ਰਾਇਨ ਹਿਊਗਲ ਆਉਂਦਾ ਸੀ ਮਿਸ਼ਨਰੀ, ਔਰ ਆ ਕੇ ਬਣਾਉਂਦੇ ਸਨ, ਔਰ ਬਣਾ ਕੇ ਡਾਟਾ ਦਿੰਦੇ ਸਨ। ਉਹ ਡਾਟਾ ਜਿਹੜਾ ਹੈਗਾ ਉਹਨੂੰ ਇਵੈਲੂਏਟ ਅਸੀਂ ਵੀ ਕਰ ਸਕਦੇ, ਉਹ ਵੀ ਕਰ ਸਕਦੇ ਨੇ। ਅੱਜ ਵੀ ਈਵਨ ਜਿਹੜਾ ਡਾਟਾ ਇਕੱਠਾ ਹੋ ਰਿਹਾ ਉਹਨੂੰ ਅਸੀਂ ਵੀ ਤਾਂ ਦੇਖ ਸਕਦੇ ਹਾਂ ਨਾ, ਕੋਈ ਜ਼ਰੂਰੀ ਤਾਂ ਨਹੀਂ ਹੈਗਾ ਕਿ ਮਤਲਬ ਹੈ ਕਿ ਉਹ ਜਿਹਨਾਂ ਵਾਸਤੇ ਇਕੱਠਾ ਹੋ ਰਿਹਾ ਸਿਰਫ ਉਹ ਵੀ ਦੇਖ ਸਕਦੇ ਨੇ, ਲੇਕਿਨ ਉਸ ਵੇਲੇ ਜਿਹੜਾ ਹੈਗਾ ਕਿੰਨੇ ਲੋਕਾਂ ਦੀ ਉਸ ਤੱਕ ਨਜ਼ਰ ਹੈ, ਇਹ ਗੱਲ ਬਹੁਤ ਅਹਿਮ ਹੈ। ਅੱਜ ਸਾਡੀ ਨਜ਼ਰ ਜੇ ਉਸ ਦੇ ਉੱਤੇ ਅਸੀਂ ਦੇਖੀਏ ਤਾਂ ਉਸ ਦੇ ਵਿੱਚ ਬਹੁਤ ਕੁਛ ਅੱਜ ਵੀ ਬਹੁਤ ਕੁਛ ਹੋ ਰਿਹਾ ਜਿਹਦੇ ਤੇ ਕੰਮ ਹੋ ਸਕਦਾ ਹੈ। ਤੇ ਬ੍ਰਾਇਨ ਹਿਊਗਲ ਦੀ ਕਿਤਾਬ ਜਿਹੜੀ ਹੈਗੀ ਹੈ ਉਹ, ਜਾਂ ਫਿਰ ਆਪਣਾ ਸਟੈਨਬੈਕ ਦੀ ਕਿਤਾਬ ਜਿਹੜੀ ਹੈਗੀ ਹੈ ਉਹ ਤੁਸੀਂ ਦੇਖ ਲਓ, ਉਹਦੀ ਡਿਟੇਲਸ ਹੈਗੀਆਂ ਨੇ ਪੂਰੀਆਂ ਕਿ ਕਿੱਥੋਂ ਕਿੱਥੋਂ ਪੈਸਾ ਆ ਰਿਹਾ, ਕਿਸ ਤਰ੍ਹਾਂ ਆ ਰਿਹਾ। ਪ੍ਰਿੰਸਿਪ ਦੀ ਕਿਤਾਬ ਦੇਖ ਲਓ, ਉਹਦੇ ਵਿੱਚ ਇੱਕ ਡਿਟੇਲ ਹੈਗੀ ਹੈ। ਸੋ ਪੈਸਾ ਜਿਹੜਾ ਹੈਗਾ ਉਹ ਤੇ ਹੈਗਾ ਸੀ, ਔਰ ਇੱਕ ਖਾਂਦੀ ਪੀਂਦੀ ਅੰਪਾਇਰ ਹੈਗੀ ਅੰਪਾਇਰ ਤੇ ਉਹਨੂੰ ਅੰਪਾਇਰ ਦੇ ਬਜਾਏ ਮਹਾਰਾਜਾ ਨੂੰ ਇਹ ਕਹਿਣਾ ਕਿ ਜਨਾਬ ਨਹੀਂ, ਉਹ ਕਿਤੇ ਰੈਵੋਲੂਸ਼ਨਰੀ ਪਾਰਟੀ ਦਾ ਜਿਹੜਾ ਹੈਗਾ ਨਾ ਉਹ ਹੈਗਾ ਸੀ, ਇਹ ਵੀ ਜ਼ਿਆਦਤੀ ਹੋ ਜਾਂਦੀ। ਲੇਕਿਨ ਜਿਹੜੀ ਬਹੁਤ ਅਹਿਮ ਗੱਲ ਹੈਗੀ ਹੈ ਇਹ ਸਾਰੇ ਜਿਹਦੇ ਤੇ ਸਾਨੂੰ ਅੱਜ ਪ੍ਰੋਗਰਾਮ ਵੀ ਕਰ ਰਹੇ ਹਾਂ ਅਸੀਂ, ਉਹ ਹੈਗੀ ਹੈ ਕਿ ਆਖਰ ਕਿਉਂ ਚਲੋ ਕਲੋਨੀਅਲ ਲਿਟਰੇਚਰ ਦੇ ਵਿੱਚ ਉਹਦਾ ਜ਼ਿਕਰ ਨਹੀਂ, ਜਾਂ ਉਹਨੂੰ ਡੀਫੇਮ ਕੀਤਾ ਗਿਆ, ਉਹਨੂੰ ਸਿੱਖ ਰੂਲਰ ਕਿਹਾ ਗਿਆ, ਇਸ ਤਰ੍ਹਾਂ ਦੀ ਬੇਸ਼ੁਮਾਰ ਗੱਲਾਂ, ਐਂਟੀ ਮੁਸਲਿਮ ਕਿਹਾ ਗਿਆ, ਮੁਖਤਲਿਫ ਚੀਜ਼ਾਂ ਉਹਦੇ ਮੁਤਲਕ ਫੈਲਾਈਆਂ ਗਈਆਂ। ਪਟਿਆਲੇ ਵਾਲਿਆਂ ਨੇ ਖਾਸ ਤੌਰ ਤੇ ਉਹਦੇ ਖਿਲਾਫ ਕੈਂਪੇਨ ਚਲਾਈ ਕਿ ਐਂਟੀ ਸਿੱਖ ਹੈ, ਇਹ ਧਰਮ ਦੇ ਉੱਤੇ ਨਹੀਂ ਜਾਂਦਾ, ਮੁਸਲਮਾਨਾਂ ਦਾ ਵਿਆਹ ਕਰ ਵਗੈਰਾ ਵਗੈਰਾ। ਹੁਣ ਇਹ ਸਾਰੀ ਕੈਂਪੇਨਾਂ ਤੇ ਚਲੋ ਉਹਨਾਂ ਨੇ ਚਲਾਉਣੀਆਂ ਸਨ, ਜ਼ਾਹਿਰ ਇੱਕ ਕੋਲੋਨਾਈਜ਼ਰ ਹੈਗਾ, ਕੋਲੋਨਾਈਜ਼ਰ ਨੇ ਇਹੀ ਕੁਛ ਕਰਨਾ। ਸਵਾਲ ਇਹ ਹੈ ਕਿ 47 ਤੋਂ ਬਾਅਦ ਸਾਡੇ ਲਿਟਰੇਚਰ ਜੋ ਹੋ ਗਿਆ ਇੰਡੀਆ ਜਾਂ ਪਾਕਿਸਤਾਨ ਦੇ ਲਿਟਰੇਚਰ ਤੋਂ ਕਿਉਂ ਗਏ ਵੀ ਕਾਠੇ ਅੰਗਰੇਜ਼ਾਂ ਦੀ ਵਜ੍ਹਾ ਤੋਂ ਗਏ, ਕਿ ਕਾਠੇ ਅੰਗਰੇਜ਼ ਜਿਹੜੇ ਹੈਗੇ ਨੇ ਉਹਦੇ ਤੇ ਪੈਰਾ ਦੇ ਰਹੇ ਨੇ,
ਜਾਂ ਬਹੁਤ ਸਾਰੇ ਲੋਕਾਂ ਨੂੰ ਉਹ ਜਿਹੜਾ ਮਿਸਲੀਡਿੰਗ ਥੀਸਿਸ ਹੈਗੇ ਨੇ, ਉਹ ਮਿਸਲੀਡਿੰਗ ਨੈਰੇਟਿਵ ਨੇ ਜਿਹੜੇ ਲਾਹੌਰ ਦਰਬਾਰ ਦੇ ਖਿਲਾਫ ਫੈਲਾਏ ਗਏ, ਉਹ 47 ਤੋਂ ਬਾਅਦ ਸੂਟ ਕਰ। ਮੈਂ ਤੁਹਾਨੂੰ ਬਹੁਤ ਸਾਰੀ ਕਿਤਾਬਾਂ ਦੇ ਹਵਾਲੇ ਦੇ ਸਕਦਾ, ਬੜੇ ਬੜੇ ਜੰਗੇ ਆਜ਼ਾਦੀ ਦੇ ਲਿਖਣ ਵਾਲੇ ਜਿਹੜੇ ਨੇ ਸੂਰਮੇ, ਬੜੇ ਬੜੇ ਵੱਡੇ ਤਾਰੀਖਦਾਨ, ਨਾ ਐਡੇ ਵੱਡੇ ਹੈਗੇ ਨੇ ਕਿ ਬੰਦਾ ਨਾਂ ਲਏ ਤਾਂ ਬੰਦਾ ਕਹਿੰਦਾ ਕਿ ਯਾਰ ਇਹਨੇ ਵੀ ਲਿਖਿਆ ਹੈ। ਸਿੱਖ ਅੰਪਾਇਰ, ਇਹ ਬਹੁਤ ਬਹੁਤ ਵੱਡੇ ਅਜ਼ੀਮ ਰਹਿਨੁਮਾਵਾਂ ਦੀ ਗੱਲ ਕਰ ਰਹੇ ਜਿਹੜੇ ਸਾਡੇ ਤਾਰੀਖ ਲਿਖਦੇ ਨੇ, ਫਿਰ ਆਕਸਫੋਰਡ ਕੈਂਬਰਿਜ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਪੜ੍ਹ ਕੇ ਵੀ ਆਉਂਦੇ ਨੇ, ਉਹਨਾਂ ਦੀ ਵੀ ਮੈਂ ਗੱਲ ਕਰ ਰਿਹਾ। ਹੁਣ ਮਤਲਬ ਹੈ ਕਿ ਇਹ ਤੇ ਜਿਹੜੀ ਚੀਜ਼ਾਂ ਅਸੀਂ ਦੇਖੀਆਂ ਹੈਗੀਆਂ ਨੇ ਉਹੀ ਉਹਨਾਂ ਨੇ ਦੇਖੀਆਂ ਹੈਗੀਆਂ, ਉਹ ਸਾਰੀ ਗੱਲ ਕਿਉਂ ਨਹੀਂ ਕਰਦੇ, ਪੂਰੀ ਗੱਲ ਕਿਉਂ ਨਹੀਂ ਕਰਦੇ। ਸੋ ਇਹ ਗੱਲ ਜਿਹੜੀ ਹੈਗੀ ਹੈ ਜੋ ਹਲੇ ਤੁਹਾਨੂੰ ਸੋਲ ਸਾਹਿਬ ਨੇ ਸਾਰੀ ਗੱਲਾਂ ਦੱਸੀਆਂ, ਲੇਕਿਨ ਜਦੋਂ ਰੈਜ਼ਿਸਟੈਂਸ ਲਿਟਰੇਚਰ ਦੇ ਵਿੱਚ ਵੀ ਇਹ ਸਭ ਹੋਇਆ, ਮਤਲਬ ਹਕੂਮਤ 50 ਸਾਲ ਖਲੋਤੀ ਰਹੀ, 50 ਸਾਲ ਹੀ ਕਰਸਾ ਹੁੰਦਾ ਹੈ। ਇੰਨੀ ਦੇਰ ਦਿੱਲੀ ਨਹੀਂ ਖਲੋਤਾ ਸੀ ਅੰਗਰੇਜ਼ਾਂ ਦੇ ਅੱਗੇ, ਖਲੋਤਾ ਸੀ ਇੰਨੀ ਦੇਰ। ਜਿਹੜੀ ਤੁਸੀਂ 1764 ਦੇਖ ਲਓ, ਜੋ 1764 ਦੀ ਬਕਸਰ ਦੀ ਲੜਾਈ ਤੋਂ ਬਾਅਦ 29 ਸਾਲ ਲਾਏ ਸਨ ਸਾਰੇ ਜਗ੍ਹਾ ਤੇ ਕਬਜ਼ੇ ਤੇ। 1757 ਦੇ ਵਿੱਚ ਤੁਸੀਂ ਕਹਿ ਲਓ ਚਲੋ ਉਹਨਾਂ ਨੇ ਇਹ ਕਾਬੂ ਕਰ ਲਿਆ ਸੀ, ਆਪਣਾ ਬੰਗਾਲ ਕਾਬੂ ਕਰ ਲਿਆ, ਲੇਕਿਨ ਬਕਸਰ ਦੀ ਲੜਾਈ ਤੋਂ ਬਾਅਦ ਰੁਕੇ ਹੀ ਨਹੀਂ, ਉਹ ਹਨੇਰੀ ਹੈਗੀ ਸੀ, ਸਭ ਉਹਨਾਂ ਨੇ ਫਾਰਗ ਕਰਤਾ, ਲੇਕਿਨ ਲਾਹੌਰ ਦਰਬਾਰ ਖਲੋ ਗਿਆ। ਔਰ ਉਸ ਤੋਂ ਪਹਿਲੇ ਵੀ, ਲਾਹੌਰ ਦਰਬਾਰ ਤੋਂ ਪਹਿਲੇ ਵੀ ਉੱਥੇ ਸਹਿ ਹਾਕਮਾਂ ਨੇ ਲਾਹੌਰ ਦੀ। ਸੋ ਮਤਲਬ ਹੈ ਕਿ ਇਹ ਜਿਹੜਾ ਖਲੋਣਾ ਹੈ ਉਹਦਾ, ਉਹ ਸਾਡੇ ਰੈਜ਼ਿਸਟੈਂਸ ਲਿਟਰੇਚਰ ਕਿਉਂ ਗਾਇਬ ਹੈ। ਉਹ ਝਾਂਸੀ ਦੀ ਰਾਣੀ ਜਿਹੜੀ ਹੈ ਉਹ ਕੋਈ ਆਪਣਾ ਕਾਂਗਰਸ ਪਾਰਟੀ ਦੀ ਮੈਂਬਰ ਹੈਗੀ ਸੀ ਜਿਹਨੂੰ ਰੱਖਿਆ ਹੋਇਆ ਸਾਂਭ ਕੇ। ਤੇ ਰਣਜੀਤ ਸਿੰਘ ਜਿਹੜਾ ਹੈਗਾ ਉਹ ਕੋਈ ਮਤਲਬ ਕੀ ਹੈਗਾ ਸੀ, ਬਾਦਸ਼ਾਹ ਦੇ ਸਾਰੇ ਹੀ ਹੈਗੇ ਸਨ, ਉਹ ਬਾਦਸ਼ਾਹ ਦਾ ਫਿਰ ਬਾਦਸ਼ਾਹ ਹੀ ਹੈਗਾ, ਬਾਦਸ਼ਾਹ ਦੇ ਸਾਰੇ ਹੀ ਹੈਗੇ ਸਨ। ਫਿਰ ਜਿਹੜੇ 50 ਸਾਲ ਜਿਸ ਨੇ ਰਜਿਸਟ ਕੀਤਾ ਉਹਦੀ ਗੱਲ ਕਿਉਂ ਨਹੀਂ। ਇਹ ਸਵਾਲ ਜਿਹੜਾ ਹੈਗਾ ਹੈ ਇੰਡੀਆ ਪਾਕਿਸਤਾਨ ਦੇ ਸਿਰਫ ਤਾਰੀਖਦਾਨਾਂ ਦੇ ਨਾਲ ਨਹੀਂ ਹੈਗਾ, ਇਹ ਉਹਨਾਂ ਨਾਲ ਵੀ ਹੈਗਾ ਜਿਹੜੇ ਇੰਗਲੈਂਡ ਔਰ ਆਪਣਾ ਅਮਰੀਕਾ ਤੋਂ ਪੜ੍ਹ ਕੇ ਆਉਂਦੇ ਨੇ, ਫਰਾਂਸ ਤੋਂ ਪੜ੍ਹ ਕੇ ਆਉਂਦੇ ਨੇ, ਉਹਨਾਂ ਸਾਰਿਆਂ ਕੋਲੋਂ ਸਵਾਲ ਹੈ ਕਿ ਕਿਉਂ ਬਈ ਇਹਨੂੰ ਕਿਉਂ ਕੱਢਿਆ ਤੁਸੀਂ। 50 ਸਾਲ ਇੱਕ ਅੰਪਾਇਰ ਖਲੋਤੀ ਰਹੀ, ਉਹਨੇ ਰਜਿਸਟ ਕੀਤਾ, ਅੰਗਰੇਜ਼ਾਂ ਨੂੰ ਵਾਅਦੇ ਕਰਨੇ ਪਏ, ਅੰਗਰੇਜ਼ਾਂ ਨੂੰ ਜੰਗਾਂ ਕਰਨੀਆਂ ਪਈਆਂ, ਅੰਗਰੇਜ਼ਾਂ ਦੇ ਬੰਦੇ ਮਰੇ, ਅੰਗਰੇਜ਼ਾਂ ਨੇ ਜਹਾਦ ਤੱਕ ਕਰਵਾਇਆ ਉਹਦੇ ਖਿਲਾਫ, ਸਾਰਾ ਕੁਝ ਤਾਂ ਕੀਤਾ, ਤੇ ਤੁਸੀਂ ਫੇਰ ਵੀ ਉਹਨੂੰ ਐਕਨੋਲੇਜ ਨਹੀਂ ਕਰਦੇ ਹੈਗੇ। ਅੱਜ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਮਤਲਬ, ਲੇਕਿਨ ਤੁਸੀਂ ਦੇਖੋ ਕਿ ਕਿੰਨੇ ਅਰਸੇ ਤੋਂ ਜਿਹੜਾ ਹੈਗਾ ਉਹਦੀ ਨਾਂ ਹੀ ਕੋਈ ਨਹੀਂ ਹੈਗਾ। ਮੈਂ ਤੇ ਪਹਿਲੇ ਵੀ ਕਿਹਾ ਸੀ ਕਿ ਮੈਨੂੰ ਆਪ BA ਦੇ ਵਿੱਚ ਆ ਕੇ ਪਹਿਲੀ ਵਾਰੀ ਪਤਾ ਚੱਲਿਆ ਜੋ ਕਹਾਣੀ ਹੁੰਦੀ ਹੈ ਸ਼ੁਰੂ 1857 ਤੋਂ ਸ਼ੁਰੂ ਕਰ ਛੱਡਦੇ ਨੇ, ਜਾਂ ਫਿਰ ਜੇ ਪਿੱਛੋਂ ਕਹਾਣੀ ਸ਼ੁਰੂ ਕਰੇ ਤਾਂ ਉਹ ਮਤਲਬ ਉਹ ਵੀ ਹੋਰ ਇਲਾਕਿਆਂ ਦੀ ਕਹਾਣੀ ਵੀ ਉਹਨਾਂ ਦੀ ਵੀ ਹੋਏਗਾ, ਲੇਕਿਨ ਜੋ ਇੱਥੇ ਹੋਇਆ ਔਰ ਫਿਰ 1799 ਤੋਂ ਬਾਅਦ ਖਲੋਤਾ ਹੀ ਕੰਪਾਇਰ ਹੈਗੀ। ਉਹ ਜਨਾਬ ਆਪਣਾ ਨੈਪੋਲੀਅਨ ਦੇ ਜੰਗ ਦੇ ਹਾਰੇ ਹੋਏ ਲੋਕ ਜਿਹੜੇ ਹੈਗੇ ਨੇ, ਵੈਂਚੂਰਾ ਵਰਗੇ, ਕੋਟ ਵਰਗੇ, ਉਹ ਦੌੜੇ ਦੌੜੇ ਲਾਹੌਰ ਆ ਰਹੇ ਨੇ। ਗਾਰਡਨਰ ਦੀ ਕਿਤਾਬ ਪੜ੍ਹ ਕੇ ਦੇਖ ਲਓ, ਸਭ ਦੌੜੇ ਦੌੜੇ ਆ ਰਹੇ ਨੇ ਕਿ ਜਨਾਬ ਇਹ ਇੱਕ ਮੋਰਚਾ ਹੈਗਾ ਜਿਹੜਾ ਅੰਗਰੇਜ਼ ਦੇ ਖਿਲਾਫ ਲੱਗਾ ਹੋਇਆ ਪੂਰੀ ਦੁਨੀਆ ਦੇ ਅੰਦਰ, ਤੁਸੀਂ ਨਹੀਂ ਮੰਨ ਰਹੇ ਉਹਨੂੰ, ਔਰ ਨਾ ਅੱਜ ਮੰਨਦੇ ਨੇ, ਨਾ ਇੰਡੀਆ 'ਚ ਨਾ ਪਾਕਿਸਤਾਨ ਦੇ ਵਿੱਚ। ਔਰ ਜਿਹੜੇ ਮੰਨਦੇ ਨੇ ਉਹਨੂੰ, ਉਹ ਕੁਝ ਨਵੇਂ ਰਣਜੀਤ ਸਿੰਘ ਦੇ ਹਮਾਇਤੀ ਪੈਦਾ ਹੋਏ ਨੇ, ਉਹਨੂੰ ਇੱਕ ਸਿੱਖ ਲੀਡਰ ਦੇ ਤੌਰ ਤੇ ਮੰਨਦੇ, ਯਾਨੀ ਉਂਝ ਹੀ ਮੰਨਦੇ ਨੇ ਜਿਸ ਤਰ੍ਹਾਂ ਕਲੋਨੀਅਲ ਅੰਪਾਇਰ ਨੇ ਪੇਸ਼ ਕੀਤਾ ਹੈ, ਵੀ ਉਹਨੂੰ ਉਂਝ ਹੀ ਰਹਿਣ ਦਿਓ ਜਿਸ ਤਰ੍ਹਾਂ ਉਹ ਹੈਗਾ ਹੈ। ਸੋ ਇਹ ਗੱਲ ਬਹੁਤ ਅਹਿਮ ਹੈਗੀ ਹੈ ਕਿ ਇਹ ਸਾਡੇ ਲਿਟਰੇਚਰ ਤੋਂ ਗੱਲ, ਇਹ ਇਵੈਂਟਸ, ਇਹ ਸਾਰੀ ਕਹਾਣੀ ਕਿੰਨੀ ਦੇਰ ਤੱਕ ਗਾਇਬ ਰਹੀ। ਅੱਜ ਵੀ ਸਾਡੇ ਕੋਰਸਿਸ ਦੇ ਵਿੱਚ ਕੀ ਹੈਗਾ ਉਹਦੇ ਮਤਲਬ, ਸਾਡੀ ਨਿਸਾਬੀ ਕਿਤਾਬਾਂ ਜਿਹੜੀਆਂ ਨੇ ਕਰਿਕੂਲਮ ਦੇ ਵਿੱਚ ਕੀ ਹੈਗਾ ਉਹਦੇ, ਕੁਛ ਵੀ ਨਹੀਂ। ਇਹ ਹੁਣ ਇਹਨਾਂ ਨੇ 2010 ਤੋਂ ਬਾਅਦ ਇੱਕ ਦੋ ਚਾਰ ਜੁਮਲੇ ਪਾਏ ਸਨ, ਲੇਕਿਨ ਉਹ ਵੀ ਮਤਲਬ ਉਹ ਵੀ ਹੁਣ ਗਾਇਬ ਹੋ ਗਏ ਹੋਣਗੇ ਸਾਡੇ ਇੱਥੇ। ਤੇ ਮਤਲਬ ਇਹ ਹੈਗਾ ਕਿ ਉਹਦੀ ਜਿਹੜੀ ਸਟਰੈਂਥ ਹੈਗੀਆਂ ਨੇ ਲਾਹੌਰ ਦਰਬਾਰ ਦੀ, ਜਿਹੜੇ ਮੈਂ ਕਿਹਾ ਕਿ ਮਤਲਬ ਹੈ ਕਿ 3 ਮੇਜਰ ਟ੍ਰੇਡ ਰੂਟ ਸੀ, ਬਾਕੀ ਤੇ ਛੋਟੇ ਸਨ ਲੇਕਿਨ ਮੇਜਰ ਟ੍ਰੇਡ ਰੂਟ 3 ਨੇ। ਇੱਕ ਸਾਡੀ ਟ੍ਰੇਡ ਹੈਗੀ ਸੀ ਜਿਹਦਾ ਮਹਾਰਾਜਾ ਨੇ ਬਾਰ-ਬਾਰ ਜ਼ਿਕਰ ਵੀ ਕੀਤਾ ਹੈਗਾ, ਉਹਦੀ ਬਹੁਤ ਸਾਰੀ ਜਗ੍ਹਾ ਤੇ ਜ਼ਿਕਰ ਹੈ, ਜਿਹੜੀ ਕਾਂਗੜਾ ਦੀ ਕੈਂਪੇਨ ਵਿੱਚ ਵੀ ਉਹਨੇ ਜ਼ਿਕਰ ਕੀਤਾ ਸੀ, ਜਿਹੜਾ ਉਹਨੇ ਜਦੋਂ ਸ਼ੇਰ ਸਿੰਘ ਨੇ ਪਹਿਲੀ ਦਫਾ 1834 ਦੇ ਵਿੱਚ ਕਸ਼ਮੀਰ ਦੀ ਕੈਂਪੇਨ ਕਰਨ ਲੱਗਾ ਸੀ, ਉਹਦੇ 'ਚ ਵੀ ਜ਼ਿਕਰ ਕੀਤਾ ਸੀ। ਔਰ ਉਹ ਉਹੀ ਹੈਗਾ ਜਿਹਨੂੰ ਅੱਜ ਸਿਲਕ ਰੂਟ ਕਹਿੰਦੇ ਨੇ, ਉਹ ਤਿੱਬਤ ਤੋਂ ਜੁੜਿਆ ਸਾਡਾ ਸਿਲਕ ਰੂਟ ਹੈਗਾ। ਉਹ ਟ੍ਰੇਡ ਜਿਹੜੀ ਹੈਗੀ ਹੈ ਉਹ ਬਹੁਤ ਵੱਡੀ ਟ੍ਰੇਡ ਹੈਗੀ,
ਬ੍ਰਾਇਨ ਹਿਊਗਲ ਨੇ ਤਾਂ ਸਿਰਫ ਉਸ ਸ਼ਾਲ ਦਾ ਜ਼ਿਕਰ ਕੀਤਾ ਹੈ ਜਿਹੜੀ ਉਹ ਬਣਦੀ ਸੀ ਇੱਥੇ ਆਪਣਾ ਕਸ਼ਮੀਰ ਦੇ ਵਿੱਚ, ਜਿਹਦੇ ਵਾਸਤੇ ਜਿਹੜਾ ਹੈਗਾ ਮੋਰ ਕਰਾਫਟ ਜਿਹੜਾ ਹੈਗਾ ਉਹ ਆਇਆ, ਔਰ ਮੋਰ ਕਰਾਫਟ ਨੂੰ ਮੈਨਚੈਸਟਰ ਤੋਂ ਭੇਜਿਆ ਗਿਆ ਕਿ ਜਨਾਬ ਉਹ ਭੇਡ ਜਿਹੜੀ ਹੈਗੀ ਹੈ, ਛੋਟਾ ਬੱਚਾ ਜਿਹੜਾ ਹੈ ਜਿਹਦੇ ਤੋਂ ਉਹ ਸ਼ਾਲ ਬਣਦੀ ਹੈ ਪਸ਼ਮੀਨੇ ਦੀ, ਉਹਨੂੰ ਉੱਥੇ ਲਿਆਓ। 200 ਭੇਡਾਂ ਲੈ ਕੇ ਗਿਆ। ਇਹ ਕਹਾਣੀ ਪੂਰੀ ਹੈ ਵੀ ਅੰਗਰੇਜ਼ ਮੋਰ ਕਰਾਫਟ ਦੇ ਆਪਣੇ ਕਾਗਜ਼ਾਂ 'ਚ ਹੈਗੀ। ਵੇ ਆਫ ਬੰਗਾਲ ਤੱਕ ਲੈ ਕੇ ਗਿਆ ਉਹਨਾਂ ਭੇਡਾਂ ਨੂੰ ਕਸ਼ਮੀਰ ਤੋਂ, ਉੱਥੋਂ ਲੈ ਕੇ ਫਿਰ ਮੈਨਚੈਸਟਰ ਗਿਆ, ਉੱਥੇ ਮਰ ਗਈਆਂ ਮੌਸਮ ਦੀ ਵਜ੍ਹਾ। ਇਹ ਕੀ ਹੈਗਾ? ਇਹ ਟ੍ਰੇਡ ਹੈਗੀ ਸੀ ਨਾ ਕੋਈ। ਬ੍ਰਾਇਨ ਹਿਊਗਲ ਨੇ ਤਾਂ ਕਿਹਾ ਕਿ ਮੈਂ ਉਹ ਸ਼ਾਲਾਂ ਲਿਜਾ ਕੇ ਜਿਹੜਾ ਹੈਗਾ ਇੱਥੇ ਪਤਾ ਨਹੀਂ ਖਰੀਦਿਆ, ਕੋਈ 700-800 ਗੁਣਾ ਉਹਨੂੰ ਫਾਇਦਾ ਹੋਇਆ ਜਦੋਂ ਉਹਨੇ ਪੈਰਿਸ ਵਿੱਚ ਜਾ ਕੇ ਵੇਚੀ। ਉਹ 4-6 ਸ਼ਾਲਾਂ ਕਸ਼ਮੀਰੀ ਦੀ। ਸੋ ਮਤਲਬ ਇਹ ਹੈਗਾ ਕਿ ਇੱਕ ਬਹੁਤ ਵੱਡੀ ਟ੍ਰੇਡ ਜਿਹੜੀ ਹੈਗੀ ਸਾਡੀ ਕਸ਼ਮੀਰ ਦੇ ਨਾਲ ਜੁੜੀ, ਔਰ ਉਹ ਕਸ਼ਮੀਰ ਦੇ ਜ਼ਰੀਏ ਵਾਇਆ ਜਿਹੜਾ ਹੈਗਾ ਤਿੱਬਤ ਦੇ ਨਾਲ ਜੁੜੀ। ਉਹ ਟ੍ਰੇਡ ਰੂਟ ਬੰਦ ਹੋਇਆ। ਉਹ 1846 ਜਦੋਂ ਉਹਨੇ ਪੰਜਾਬ ਤੋਂ ਕਸ਼ਮੀਰ ਕੱਢਤਾ, ਉਹ ਮੁਕੰਮਲ ਪਾਇਆ ਹੋ ਗਿਆ। ਫਿਰ ਇੱਕ ਹੋਰ ਵੱਡਾ ਟ੍ਰੇਡ ਰੂਟ ਜਿਹੜਾ ਹੈਗਾ, ਜਿਹੜਾ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਤੱਕ ਚੱਲ ਰਿਹਾ ਸੀ, ਔਰ ਜਿਹਦੇ ਮੁਤਲਕ ਪੁਰਾਣੀ ਤਾਰੀਖ ਵਿੱਚ ਬਹੁਤ ਕੁਝ ਮੌਜੂਦ ਹੈਗਾ, ਉਹ ਲਾਹੌਰੀ ਬੰਦਰ ਹੈਗਾ, ਜਿਹੜਾ ਸਾਡੇ ਦਰਿਆਵਾਂ ਦੇ ਨਾਲ ਜੁੜੀ ਬੰਦਰਗਾਹ ਗਹਿਰੇ ਸਮੁੰਦਰ ਦੇ ਵਿੱਚ ਹੈਗੀ। ਉਹ ਮਤਲਬ ਦਰਿਆ ਜਿੱਥੋਂ ਜਿੱਥੋਂ ਲੰਘਦਾ ਸੀ ਉੱਥੋਂ ਮਤਲਬ ਹੈ ਕਿ ਰਿਵਰ ਚੈਨਲ ਟ੍ਰੇਡ, ਉਹਦੇ ਤੇ ਕਿੰਨਾ ਕੰਮ ਹੈ ਸਾਡਾ। ਉਹ ਲਾਹੌਰੀ ਬੰਦਰ ਜਿਹੜੀ ਹੈਗੀ ਹੈ, ਜਿਹਨੂੰ 3 ਵਾਰੀ ਪੁਰਤਗਾਲੀਆਂ ਨੇ ਅੱਗ ਲਾਈ, ਉਹੀ ਲਾਹੌਰੀ ਬੰਦਰ ਹੈ। ਉਹ ਲਾਹੌਰੀ ਬੰਦਰ ਜਿਹੜੀ ਹੈ ਜਿੱਥੇ ਬਤੂਤਾ ਜਿਹੜਾ ਹੈਗਾ 5 ਦਿਨ ਰਿਹਾ। ਹੁਣ ਉਹ ਲਾਹੌਰੀ ਬੰਦਰ ਦਾ ਉਹ ਕਿਉਂ ਅੰਗਰੇਜ਼ਾਂ ਨੇ ਬੰਦ ਕੀਤਾ? ਠੱਠਾ ਦੇ ਨਾਲ ਹੈਗੀ ਸੀ। ਤੁਸੀਂ ਈਵੈਂਟਸ ਆਫ ਮਹਾਰਾਜਾ ਰਣਜੀਤ ਸਿੰਘ ਵਾਲੀ ਕਿਤਾਬ ਪੜ੍ਹੋ, ਉੱਥੇ ਪਿੰਡੀ ਦਾਸ ਉਹਨਾਂ ਦਾ ਨੁਮਾਇੰਦਾ ਲਾਹੌਰ ਵਿੱਚ ਬੈਠਾ ਹੋਇਆ ਦਰਬਾਰ ਦੇ ਵਿੱਚ, ਔਰ ਮਹਾਰਾਜਾ ਬਾਰ-ਬਾਰ ਦੱਸ ਰਿਹਾ, ਹਰ ਦੂਸਰੇ ਸਫ਼ੇ ਦੇ ਉੱਤੇ ਇਹ ਗੱਲ ਹੈਗੀ ਕਿ ਜਨਾਬ ਉਹ ਟ੍ਰੇਡ ਜਿਹੜੀ ਉੱਥੋਂ ਕਿਸ਼ਤੀਆਂ ਜਾਣੀਆਂ ਨੇ, ਉੱਥੋਂ ਕਿਸ਼ਤੀਆਂ ਜਾਣੀਆਂ ਨੇ। ਅੱਜ ਉਹ ਰਸਤਾ ਬੰਦ ਹੋ ਗਿਆ। ਮੁਜ਼ੱਫਰ ਖਾਨ ਨੇ ਪੈਸੇ ਦੇਣੇ ਸਨ ਮੁਲਤਾਨ ਵਾਲਾ ਜਿਹੜਾ, ਇਹਨੇ ਕਿਹਾ ਚਲੋ ਕੋਈ ਨਹੀਂ, ਮੈਂ ਇਹਨੇ ਫਿਰ 200 ਰੁਪਏ ਦੀ ਹੁੰਦੀ ਕਰਾਈ। ਉਹ ਟ੍ਰੇਡ ਜਿਹੜੀ ਹੈਗੀ ਹੈ ਉਹਨੂੰ ਬੱਖਰ, ਠੱਠਾ, ਆਬੀ ਗੁਜ਼ਰਗਾ ਕਹਿੰਦੇ, ਔਰ ਉਹ ਇੰਨਾ ਤਾਕਤਵਰ ਸੀ ਉਹ ਉਸ ਵੇਲੇ ਦਾ ਹੁਕਮਰਾਨ ਜਿਹੜੇ ਵੀ ਉੱਥੇ ਹੁੰਦੇ ਸਨ ਕਿ ਉਹ ਤਾਲਪੁਰਾ ਦੀ ਗੱਲ ਵੀ ਨਹੀਂ ਸੁਣਦੇ ਸਨ, ਘਲੋੜੀਆਂ ਦੀ ਗੱਲ ਵੀ ਨਹੀਂ ਸੁਣਦੇ ਸਨ। ਸਿੰਧੀ ਨੈਸ਼ਨਲਿਜ਼ਮ ਦੇ ਵਿੱਚ ਇਹਨੂੰ ਜਿਹੜਾ ਹੈਗਾ ਕਿੱਥੇ ਪਲੇਸ ਕਰੋ, ਉਹਦੀ ਗੱਲ ਹੀ ਕੋਈ ਨਹੀਂ ਕਰਦਾ ਹੈਗਾ ਲਾਹੌਰੀ ਬੰਦੇ। ਸਿੰਧੀ ਇਸ ਵਾਸਤੇ ਨਹੀਂ ਕਰਦੇ ਕਿ ਉਹਨੂੰ ਨਾਂ ਤੋਂ ਮਤਲਬ ਬੜਾ ਮਸਲਾ ਹੈ, ਉਹਨਾਂ ਦਾ ਨੈਸ਼ਨਲਿਜ਼ਮ ਮੁਤਾਸਰ ਹੁੰਦਾ ਹੈ। ਹਾਲਾਂਕਿ ਉਹਨਾਂ ਨੂੰ ਕੋਈ ਬੰਦਾ ਦੱਸੇ ਕਿ ਜਨਾਬ ਜਿਹੜੇ 11 ਆਪਣਾ 14 ਸੂਬੇ ਬਣੇ ਸਨ, ਉਸ ਵੇਲੇ ਬਣੇ ਹੋਏ ਸਨ ਆਪਣਾ, ਜਿਹਦਾ ਆਈਨ ਅਕਬਰੀ ਦੀ ਦੂਜੀ ਜਿਲਦ ਡਿਟੇਲ ਹੀ ਜ਼ਿਕਰ ਹੈਗਾ। ਹੁਣ ਸਿੰਧ ਨਹੀਂ ਹੈਗਾ ਸੀ, ਇੱਥੇ ਦਾ ਇੱਕ ਹੀ ਸੂਬਾ ਸੀ, ਲਾਹੌਰ ਸੂਬਾ ਲਾਹੌਰ ਜਿਹੜਾ ਹੈਗਾ ਉਹਦੇ 'ਚ ਸਾਰੇ ਖੈਬਰ ਪਖਤੂਨਖਵਾ ਤੇ ਬਲੋਚਿਸਤਾਨ ਤੇ ਸਿੰਧ ਸਾਰੇ ਉਹਦੇ ਸ਼ਾਮਿਲ ਹੈਗੇ। ਮੁਲਤਾਨ ਹੋ ਜਾਏ ਤੇ ਪਿਸ਼ਾਵਰ ਹੋ ਜਾਏ, ਸਭ ਸ਼ਾਮਿਲ ਸਨ। ਹੁਣ ਮਤਲਬ ਹੈ ਕਿ ਤੁਸੀਂ ਜ਼ਿਕਰ ਨਹੀਂ ਕਰਨਾ ਚਾਹੁੰਦੇ, ਤੁਸੀਂ ਤਾਰੀਖ ਨੂੰ ਖੁਦ ਮਸਤ ਕਰਦੇ ਹੋ ਕਿਉਂਕਿ ਤੁਹਾਨੂੰ ਮੁਖਤਲਿਫ ਬੰਦਿਆਂ ਨੂੰ ਮੁਖਤਲਿਫ ਚੀਜ਼ਾਂ ਸੂਟ ਕਰਦੀਆਂ, ਇਸ ਵਾਸਤੇ ਮਸਤ। ਔਰ ਲਾਹੌਰੀ ਬੰਦਰ ਤੋਂ ਉਸ ਤੋਂ ਬਾਅਦ ਜਿਹੜੀ ਤੀਸਰੀ ਟ੍ਰੇਡ ਸੀ ਸਾਡੀ, ਉਹ ਬੁਖਾਰੇ ਵੱਲ ਔਰ ਵੈਸਟ ਏਸ਼ੀਆ ਵਾਲੇ, ਈਰਾਨ ਵਾਲੇ, ਕੰਦਾਰ ਔਰ ਕਾਬਲ ਉਹਦੇ ਰਸਤੇ ਹੈਗੇ। ਇਹ ਸਾਰਾ ਇਹ ਸਟਰੈਂਥ ਹੈਗੀ ਸਾਡੇ ਇਲਾਕੇ, ਅੱਜ ਵੀ ਸਟਰੈਂਥ ਹੈ, ਕੱਲ ਵੀ ਸਟਰੈਂਥ ਹੈਗੀ। ਲੇਕਿਨ ਤੁਸੀਂ ਦੇਖੋ ਜਦੋਂ ਤਿੱਬਤ ਦੇ ਨਾਲ ਉਹ ਸਾਰਾ ਕੁਝ ਜੁੜਦਾ ਹੈ, ਜਦੋਂ ਸਮੁੰਦਰਾਂ ਦੇ ਨਾਲ ਉਹ ਜੁੜਦਾ ਹੈਗਾ, ਔਰ ਜਦੋਂ ਜਿਹੜਾ ਹੈਗਾ ਲੈਂਡ ਰੂਟ ਦੇ ਵਿੱਚ ਉਹ ਬੁਖਾਰੇ ਤੱਕ ਜਾਂਦਾ ਹੈਗਾ, ਤੇ ਉਹਦੀ ਕਹਾਣੀ ਹੋ ਰਹੀ। ਉਸ ਕਹਾਣੀ ਦੀ ਗੱਲ ਜਿਹੜੀ ਹੈਗੀ ਕਿ ਉਹ ਨਹੀਂ ਸਾਡੇ ਹਿਸਟੋਰੀਅਨ ਕਰਨਾ ਚਾਹੁੰਦੇ, ਕਿਉਂਕਿ ਜਦੋਂ ਲਾਹੌਰ ਦਰਬਾਰ ਦੀ ਗੱਲ ਕਰਨਗੇ ਫਿਰ ਇਹ ਸਾਰੀ ਗੱਲਾਂ ਹੋਣਗੀਆਂ। ਇਸ ਵਾਸਤੇ ਲਾਹੌਰੀ ਬੰਦਰ ਦਾ ਨਾਂ ਵੀ ਤੁਸੀਂ ਦੇਖ ਲਓ। ਹਾਲੇ ਮੇਰੀ ਇੱਕ ਸੀਨੀਅਰ ਹਿਸਟੋਰੀਅਨ ਨੇ ਉਹਨਾਂ ਨਾਲ ਗੱਲ ਹੋ ਰਹੀ ਸੀ ਕੁਝ ਦਿਨ ਪਹਿਲਾਂ, ਤੇ ਉਹ ਮੈਨੂੰ ਕਹਿ ਰਹੇ ਸਨ, ਕਿਹਾ ਮੈਨੂੰ ਕਿ ਮੈਂ ਤੇ ਲਾਹੌਰੀ ਬੰਦਰ ਦਾ ਨਾਂ ਤੁਹਾਡੇ ਕੋਲ। ਸੋ ਮਤਲਬ ਹੈ ਕਿ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਵਿੱਚੋਂ ਹੀ ਗਾਇਬ ਕਰ ਦਿੰਦੀਆਂ। ਇਸੇ ਤਰ੍ਹਾਂ ਲਾਹੌਰ ਦਰਬਾਰ ਨੂੰ ਵਿੱਚੋਂ ਗਾਇਬ ਕਰਤਾ। ਜਦੋਂ ਚੀਜ਼ਾਂ ਵਿੱਚੋਂ ਹੀ ਗਾਇਬ ਹੋ ਜਾਣ ਤੇ ਫਿਰ ਉਹ ਬਹਿਸ ਦਾ ਹਿੱਸਾ ਹੀ ਨਹੀਂ ਬਣਦੀਆਂ। ਇਹੀ ਉਹਨਾਂ ਦੀ ਕਾਮਯਾਬੀ। ਔਰ 80-47 ਤੋਂ ਬਾਅਦ ਉਹਨੂੰ ਕਿੰਨਾ ਬਹਿਸ ਦੇ ਵਿੱਚ ਲਿਆਏ ਆ ਵੀ ਸਾਡੇ ਜਿਹੜੇ ਹੈਗੇ ਨੇ ਨਵੇਂ ਮਤਲਬ ਕਿ ਜਿਹੜੇ ਇਨਕਲਾਬੀ ਪੈਦਾ ਹੋਏ ਸਨ, ਇਹ ਜਿਹੜੇ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੇ ਹੋਏ, ਉਧਰ ਤੇ ਪੰਜਾਬ ਵਿੱਚ ਵੀ, ਇੱਧਰ ਤੇ ਪੰਜਾਬ ਵਿੱਚ ਵੀ, ਉਹਨਾਂ ਨੂੰ ਵੀ ਮਤਲਬ ਕਿ ਮੁਸਲਿਮ ਵਜੂਹਾਤ ਦੇ ਵਾਰਾ ਨਹੀਂ ਖਾਂਦਾ।
ਫਿਰ ਜਿਹੜੇ ਵੱਡੇ ਵੱਡੇ ਇਸ਼ੂਜ਼ ਨੇ, ਦੇਖੋ ਅਸੀਂ ਇੱਕ ਬਹੁਤ ਵੱਡੀ ਟ੍ਰੇਡ ਇੱਥੇ ਹੋ ਰਹੀ ਸੀ, ਉਸ ਟ੍ਰੇਡ ਤੋਂ ਅੰਗਰੇਜ਼ਾਂ ਨੇ ਇਹਨੂੰ ਇੱਕ ਗੈਰੀਜ਼ਨ ਸਟੇਟ ਦੇ ਵਿੱਚ ਲੈ ਕੇ ਜੰਗੀ ਕੰਮਾਂ ਵੱਲ ਲੈ ਕੇ ਗਏ। ਇਹ ਨਹੀਂ ਕਿ ਪਹਿਲੇ ਜੰਗਾਂ ਨਹੀਂ ਹੈਗੀਆਂ ਸਨ, ਲੇਕਿਨ ਗੈਰੀਜ਼ਨ ਸਟੇਟ ਦਾ ਇੱਕ ਮਤਲਬ ਹੈਗਾ, ਔਰ ਉਹਦੇ ਵਾਸਤੇ ਉਹਨਾਂ ਨੇ ਇੱਥੇ ਇੱਕ ਫਿਊਡਲਿਜ਼ਮ ਵੀ ਪੈਦਾ ਕੀਤਾ, ਮਜ਼ਬੂਤ ਕੀਤਾ, ਜਿਹੜਾ ਮਜ਼ਹਬੀ ਦਰਗਾਹਾਂ ਦੇ ਨਾਲ ਔਰ ਆਪਣਾ ਮਜ਼ਹਬੀ ਮਦਰਸਿਆਂ ਦੇ ਨਾਲ ਔਰ ਕੀ ਨਾਂ ਇਹਨਾਂ ਦਾ ਧਰਮਸ਼ਾਲਾਵਾਂ ਦੇ ਨਾਲ ਤੇ ਗੁਰਦੁਆਰਿਆਂ ਦੇ ਨਾਲ ਜੁੜਿਆ। ਉਹਨਾਂ ਕਿਹਾ ਕਿ ਜਨਾਬ ਮਜ਼ਹਬੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਅਸੀਂ ਟੈਕਸ ਨਹੀਂ ਲਾਉਂਦੇ ਜਿਹਦੇ ਨਾਲ ਜ਼ਮੀਨ ਜੁੜੀ ਹੋਏਗੀ। ਇਹ ਜਿਹੜਾ ਫਿਊਡਲਿਜ਼ਮ ਖੜਾ ਕੀਤਾ, ਇਹ ਉਹਨਾਂ ਦੇ ਪਾਵੇ ਹੈਗੇ ਸਨ। ਹੁਣ ਇਹਨਾਂ ਪਾਵਿਆਂ ਨੂੰ ਜਿਹੜਾ ਹੈਗਾ ਉਹ ਸਮਝਣਾ, ਉਹਨਾਂ ਦੇ ਵੀ ਇੰਟਰਸਟ ਹੈਗੇ ਨੇ ਕਿ ਇਹਦੀ ਉਸ ਤੇ ਗੱਲ ਹੀ ਨਾ ਹੋਏ। ਉਹ ਜਿਹੜੇ ਪਾਵੇ ਅੱਜ ਵੀ ਸਾਡੀ ਪੋਲੀਟਿਕਸ ਦੇ ਵਿੱਚ ਬਹੁਤ ਅਹਿਮ ਹੈਗੇ, ਜਿਹੜੇ ਵੱਡੇ ਵੱਡੇ ਮਤਲਬ ਕਿ ਨਾ ਪੈਦਾ ਹੋਏ, ਤੁਸੀਂ ਦੇਖੋਗੇ ਆਪਣਾ 19th ਸੈਂਚੁਰੀ, ਲੇਟ 19th ਸੈਂਚੁਰੀ ਔਰ ਫਿਰ अर्ਲੀ 20th ਸੈਂਚੁਰੀ, ਉਹ ਹਿੰਦੂਆਂ ਚ ਹੋਣ, ਮੁਸਲਮਾਨਾਂ ਚ ਹੋਣ, ਸਿੱਖਾਂ ਚ ਹੋਣ, ਵੱਡੀ ਟ੍ਰੇਡ ਔਰ ਇਹਦੇ ਵਿੱਚ ਉਹਦੇ ਵਿੱਚ ਅੰਗਰੇਜ਼ਾਂ ਦੀ ਕਿੰਨੀ ਮਦਦ ਹਾਸਲ ਕੀਤੀ। ਇਸੇ ਵਾਸਤੇ ਉਹ ਚਾਹੁੰਦੇ ਨੇ ਕਿ ਮਤਲਬ ਕਿ ਹੁਣ ਉਹਦੇ ਤੇ ਕੁਐਸਚਨ ਆਇਆ, ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਆਪਣੇ ਕਾਰੋਬਾਰਾਂ ਤੇ ਵੀ ਕੁਐਸਚਨ ਆਇਆ, ਇਸ ਵਾਸਤੇ ਇਸ ਤੇ ਬਹਿਸ ਹੀ ਨਾ ਕਰੋ। ਸੋ ਇਹ ਜਿਹੜਾ ਟ੍ਰੇਡ ਤੋਂ ਗੈਰੀਜ਼ਨ ਸਟੇਟ ਵੱਲ ਦਾ ਸਫਰ ਹੈਗਾ ਇਹ ਵੀ, ਔਰ ਫਿਰ ਤੁਸੀਂ ਦੇਖੋਗੇ ਮਾਰਸ਼ਲ ਰੇਸ ਕਿਹਾ, ਜਿਹੜੀ ਉਹ ਪ੍ਰਾਈਡ ਐਂਡ ਪ੍ਰੈਜੁਡਿਸ ਦੋਨੋਂ ਇੱਥੇ ਫੈਲਾਉਂਦੇ, ਮੇਰਾ ਪ੍ਰੈਜੁਡਿਸ ਨਹੀਂ, ਪ੍ਰਾਈਡ ਵੀ। ਉਹ ਜਿਹੜਾ ਪ੍ਰਾਈਡ ਹੈਗਾ ਉਹ ਵੀ 2 ਨੰਬਰ ਹੈਗਾ, ਉਸ ਪ੍ਰਾਈਡ ਨੂੰ ਗਲੇ ਲਾਉਣ ਦੀ ਲੋੜ ਨਹੀਂ ਹੈਗੀ, ਅਸੀਂ ਲਾਉਂਦੇ ਰਹੇ ਹਾਂ। sword arm of India, Punjab is sword arm of India. What is sword arm of India? Just a stupidity. ਤੁਸੀਂ ਕਹਿ ਕੀ ਰਹੇ ਹੋ, ਕਿਹਦੇ ਵਾਸਤੇ sword arm? colonizer ਵਾਸਤੇ sword arm? ਇਹ ਸਭ ਚੀਜ਼ਾਂ ਫੈਲਾਉਂਦੇ ਰਹੇ ਅਸੀਂ 47 ਤੋਂ ਬਾਅਦ, ਉਧਰ ਵੀ ਤੇ ਇੱਧਰ ਵੀ, ਔਰ ਉਹਦਾ ਨਤੀਜਾ ਨਿਕਲਦਾ ਹੈ। ਜਦੋਂ ਤੁਸੀਂ ਇਸ ਤਰ੍ਹਾਂ ਦੀ ਚੀਜ਼ਾਂ ਕਰੋਗੇ ਫਿਰ ਉਹਦੇ ਚੋਂ ਇਹੀ ਨਿਕਲੇਗਾ ਜੋ ਸਾਡੇ ਇੱਥੇ ਗੱਲ ਨਿਕਲਿਆ ਹੈਗਾ। ਐਵੇਂ ਨਾ ਮੋਦੀ ਤਾਲਿਬਾਨ ਨੂੰ ਜੁੱਤੀਆਂ ਮਾਰਦੇ ਰਹੋ, ਐਵੇਂ ਨਹੀਂ ਨਿਕਲੇ, ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਨਿਕਲੇ। ਤੇ ਅਸੀਂ ਜਿਹੜਾ ਹੈਗਾ ਉਹਨਾਂ ਨੇ ਭਰਤੀਆਂ ਜਿਹੜੀਆਂ ਕੀਤੀਆਂ, ਉਹਨਾਂ ਭਰਤੀਆਂ ਦੇ ਉੱਤੇ ਅਸੀਂ, ਮੈਂ ਤੇ ਇੱਕ ਕਿਤਾਬ ਛਾਪੀ ਸੀ, ਇਜ਼ਹਾਰ ਇਵਾਨ ਸਾਹਿਬ ਹੈਗੇ ਨੇ, ਬਹੁਤ ਹੋ ਗਏ, ਉਹਨਾਂ ਨੇ ਟੱਪੇ ਇਕੱਠੇ ਕੀਤੇ ਸਨ ਆਪਣੇ ਇਲਾਕੇ ਦੇ, ਕੋਠਵਾਰ ਦੇ ਹੈਗੇ ਸਨ, ਉਹ ਟੱਪੇ ਚੀਖ ਕੇ ਦੱਸ ਰਹੇ ਨੇ ਕਿ ਲੋਕਾਂ ਨੂੰ ਜ਼ਬਰਦਸਤੀ ਭਰਤੀ, ਉਹਨਾਂ ਦੇ ਇਲਾਕਿਆਂ ਦੇ ਵਿੱਚ ਤਰੱਕੀ ਨਹੀਂ ਹੋਣ ਦਿੱਤੀ ਗਈ, ਔਰ ਉੱਥੇ ਖਾਸ ਕਿਸਮ ਦਾ ਜਿਹੜਾ ਹੈਗਾ ਮਾਹੌਲ ਬਣਾਇਆ ਗਿਆ। ਤੁਸੀਂ ਉਹ ਕਹਿੰਦੇ ਮਾਰਸ਼ਲ ਰੇਸ, ਮਾਰਸ਼ਲ ਰੇਸ ਤੋਂ ਜ਼ਿਆਦਾ ਮਿਸਲੀਡਿੰਗ ਥੀਸਿਸ ਕੋਈ ਨਹੀਂ। ਭਾਵੇਂ ਤੁਸੀਂ ਮੁੱਛਾਂ ਤੇ ਮੋਮ ਲਾ ਲਓ ਤੇ ਭਾਵੇਂ ਤੁਸੀਂ ਸਿਰ ਤੇ ਕੁੱਲਾ ਪਾ ਲਓ, ਤੁਸੀਂ ਇੱਕ ਬਾਂਦਰ ਹੋ, ਜਸਟ ਬਾਂਦਰ ਬ੍ਰਿਟਿਸ਼ ਅੰਪਾਇਰ, ਉਹਨਾਂ ਵਾਸਤੇ ਲੜ ਰਹੇ ਹੋ, ਉਹਨਾਂ ਵਾਸਤੇ ਮਰ ਰਹੇ ਹੋ, ਪਹਿਲੀ ਜੰਗੇ ਅਜ਼ੀਮ ਹੋ ਜਾਂ ਦੂਜੀ ਜੰਗੇ ਅਜ਼ੀਮ। ਸੋ ਇਹ ਜਿਹੜਾ ਸਾਰਾ ਕੁਛ ਹੈਗਾ, ਇਹ ਸਾਰਾ ਕੁਛ ਉਹਨਾਂ ਨੇ ਕੀਤਾ ਇੱਥੇ ਕਬਜ਼ਾ ਕਰਨ ਤੋਂ ਬਾਅਦ ਕੀਤਾ, ਔਰ ਉਹ ਚਲੇ ਗਏ। ਲੇਕਿਨ ਅਸੀਂ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਬਹਾਨੇ ਨਾਲ ਅਸੀਂ ਰੀਡਿਫਾਈਨ ਕਰ ਰਹੇ ਹਾਂ, ਉਸ ਅਜ਼ਮਤਾਂ ਨੂੰ ਬਿਆਨ ਕਰ ਰਹੇ ਹਾਂ, ਉਹਨੂੰ ਡੀਕਨਸਟਰਕਟ ਨਹੀਂ ਕਰ ਰਹੇ। ਮਸਲਨ ਇਹ ਤੇ ਡੀਕਨਸਟਰਕਸ਼ਨ ਅਸੀਂ ਕਰ ਲਈ ਕਿਉਂਕਿ ਸੂਟ ਕਰਦਾ ਸੀ ਬਹੁਤ ਸਾਰੇ ਲੋਕਾਂ ਨੂੰ ਤੇ ਜੀ ਹਿੰਦੂ ਦੌਰ ਔਰ ਮੁਸਲਮਾਨ, ਵੈਸੇ ਉਹ ਵੀ ਬੜੀ ਦੇਰਬਾਦ ਹੀ ਕੀਤੀ। ਉਸ ਲਈ ਜਦੋਂ ਰੁਮੇਲਾ ਥਾਪਰ ਨੇ ਲਿਖਿਆ ਸੀ, ਮੈਨੂੰ ਉਹਨੇ ਪੇਪਰ ਭੇਜਿਆ ਸੀ, ਮੈਨੂੰ ਯਾਦ ਹੈ 1966 ਦਾ ਪੇਪਰ ਸੀ, ਉਸ ਵੇਲੇ ਤੱਕ ਤੇ ਇਹ ਨਹੀਂ ਮੰਨਦੇ ਸਨ। ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਮੰਨਿਆ ਵੀ, ਤੇ ਉਹਨਾਂ ਕੀ ਮੰਨਿਆ ਵੀ ਤੁਸੀਂ ਪੰਜਾਬ ਵਿੱਚ ਆਉਂਦੇ ਹੋ ਤੇ ਹਿੰਦੂ ਦੌਰ ਔਰ ਮੁਸਲਮਾਨ ਦੌਰ ਦੇ ਬਾਅਦ ਉਹਨਾਂ ਨੇ ਕਿਹਾ ਸਿੱਖ ਦੌਰ ਆਇਆ, ਰਣਜੀਤ ਸਿੰਘ ਦੇ ਅੰਪਾਇਰ ਨੂੰ ਸਿੱਖ ਦੌਰ ਕਿਹਾ, ਤੇ ਤੁਸੀਂ ਉਹਨੂੰ ਮੰਨ ਲਿਆ। ਖੁਦ ਕਾਂਗਰਸ ਹੀ ਮੈਂ ਤੁਹਾਨੂੰ ਚੀਜ਼ਾਂ ਦਿਖਾ ਸਕਦਾ ਜਿਹਦੇ ਚ ਸਿੱਖ ਦੌਰ ਕਹਿ ਰਹੇ ਨੇ। ਸੋ ਇਹ ਜਿਹੜੀ ਸਾਰੀ ਗੱਲਾਂ ਹੈਗੀਆਂ ਨੇ, ਇਹ ਅੱਜ ਦੇ ਬੱਚਿਆਂ ਦੇ ਨਾਲ ਕੌਣ ਕਰੇਗਾ? ਕੋਈ ਸਕੂਲ ਬਣਾ ਗਏ ਤੇ ਹੁਣ ਤੁਸੀਂ ਉਹਨਾਂ ਸਕੂਲਾਂ ਔਰ ਕਾਲਜਾਂ ਤੋਂ ਪੜ੍ਹੇ ਹੋ ਤੇ ਤੁਸੀਂ ਉਹਨੂੰ ਡੀਕਨਸਟਰਕਟ ਨਹੀਂ ਕਰਨਾ, ਜਾਂ ਉਹਨਾਂ ਦੀ ਡੀਕਨਸਟਰਕਟ ਕਰਨਾ ਜਿੰਨਾ ਤੁਹਾਡੇ ਇੰਡੀਅਨ ਨੈਸ਼ਨਲਿਜ਼ਮ ਜਾਂ ਪਾਕਿਸਤਾਨੀ ਨੈਸ਼ਨਲਿਜ਼ਮ ਸੂਟ ਕਰਦਾ ਹੈ। ਤੇ ਫਿਰ ਤੇ ਇਹੀ ਕੁਛ ਨਿਕਲੇਗਾ ਜੋ ਬੱਚੇ ਨਿਕਲ ਰਹੇ ਨੇ, ਜਿਸ ਤਰ੍ਹਾਂ ਦੇ PhDਆਂ ਕਰਕੇ ਤੇ ਮਤਲਬ ਕਿ MPhil ਕਰਕੇ ਤੇ ਕਰਕੇ ਇਹੀ ਕੁਝ ਨਿਕਲਣਾ, ਹੋਰ ਕੀ ਨਿਕਲਣਾ ਉਹਦੇ ਚ। ਤੁਹਾਨੂੰ ਇਹ ਦੇਖਣਾ ਪਏਗਾ ਕਿ ਉਹ ਕਰ ਕੀ ਰਹੇ ਹਨ ਔਰ ਉਹਦਾ ਅਸਰ ਕੀ ਹੋਇਆ, ਔਰ ਕਿਸ ਤਰੀਕੇ ਨਾਲ ਸੋਸ਼ਲ ਇੰਜੀਨੀਅਰਿੰਗ ਕੀਤੀ।
ਉਹਨੂੰ ਕਾਂਗਰਸ ਔਰ ਮੁਸਲਿਮ ਲੀਗ ਦੀ ਲੜਾਈ ਤੱਕ ਮਹਿਦੂਦ ਨਾ ਰੱਖੋ, ਉਹਨੂੰ ਇੰਡੀਆ ਔਰ ਪਾਕਿਸਤਾਨ ਦੇ ਨੈਸ਼ਨਲਿਜ਼ਮ ਤੱਕ ਮਹਿਦੂਦ ਨਾ ਰੱਖੋ। ਉਹ ਜੋ ਨਿਕਲ ਕੇ ਤੁਹਾਨੂੰ ਗੱਲ ਕਰਨੀ ਪਏਗੀ, ਉਹ ਹਿੰਮਤ ਵਿਖਾਣੀ ਪਏਗੀ, ਉਹ ਕਰੋਗੇ ਤੇ ਫਿਰ ਅਗਲੀ ਗੱਲ ਜਿਹੜੀ ਹੈਗੀ ਹੈ ਉਹ ਬਣੇਗੀ। ਤੇ ਮੈਨੂੰ ਲੱਗਦਾ ਹੈ ਮੇਰਾ ਟਾਈਮ ਜ਼ਿਆਦਾ ਹੋ ਗਿਆ, ਕਿਉਂ ਜੀ? ਹੈ ਤੇ ਮੈਨੂੰ ਥੋੜਾ ਟਾਈਮ ਦਿਓ ਨਾ, ਮੈਂ ਇਹਨੂੰ ਮੁਕਾ ਲਾਂ ਸਾਨੂੰ ਜਿਹੜਾ ਹੈਗਾ ਨਾ ਜੀ 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 ਜ਼ਰੂਰ ਜ਼ਰੂਰ ਜਿਹੜਾ ਸਰ। ਪ੍ਰਾਈਮ ਆਬਜੈਕਟਿਵ ਹੈ ਜਿਹਦੇ ਤੇ ਮੈਂ ਕਹਿੰਦਾ ਕਿ ਸਾਨੂੰ ਬਹੁਤ ਜ਼ਰੂਰੀ ਹੈ ਗੱਲ ਕਰਨਾ, ਉਹ ਇਹੀ ਹੈ ਕਿ ਸਿੱਖ ਮੁਸਲਿਮ ਕੌਨਫਲਿਕਟ ਦੇ ਉੱਤੇ ਸਾਨੂੰ ਕੰਮ ਕਰਨਾ ਚਾਹੀਦਾ। ਜਿਸ ਤਰੀਕੇ ਦੇ ਨਾਲ, ਜਿਨ੍ਹਾਂ ਤਰੀਕੇ ਦੇ ਨਾਲ ਫੈਲਾਇਆ ਗਿਆ ਹੈ, ਉਹ ਬਹੁਤ ਖੌਫਨਾਕ ਹੈ ਔਰ ਉਹ ਅੱਜ ਵੀ ਮੌਜੂਦ ਹੈ। ਤੁਸੀਂ ਭਾਵੇਂ ਕਰਤਾਰਪੁਰ ਖੋਲ ਲਓ, ਭਾਵੇਂ ਜੋ ਮਰਜ਼ੀ ਕਰ ਲਓ, ਉਹ ਸਾਡੇ ਅੰਦਰ ਮੌਜੂਦ ਹੈ। ਮੈਂ ਇੱਕ ਮਜ਼ਮੂਨ ਦੇ ਵਿੱਚ ਕਰਤਾਰਪੁਰ ਦੀ ਜਿਹੜੀ ਉਹਨਾਂ ਦੀ ਕਬਰ ਬਣੀ ਹੈ ਬਾਬਾ ਨਾਨਕ ਦੀ, ਉੱਤੇ ਖਲੋਤੀ ਇੱਕ ਔਰਤ ਦਾ ਵੀ ਜ਼ਿਕਰ ਕੀਤਾ ਕਿ ਜਿਹਨੇ ਕਿਹਾ ਉੱਥੇ ਆ ਕੇ ਇਹਨਾਂ ਨੇ ਤਾਂ ਸਾਡੇ ਕੋਲੋਂ ਜਿਹੜਾ ਹੈਗਾ ਨਾ, ਇਹਨਾਂ ਸਾਡੇ ਬੰਦੇ ਕੋਏ ਸਨ 47 ਦੇ ਵਿੱਚ। ਆਪ ਉਹ ਦੁਆ ਮੰਗ ਰਹੀ ਹੈ ਬਾਬਾ ਨਾਨਕ ਦੀ ਕਬਰ ਤੇ। ਉਹ ਵੀ ਗੱਲ ਹੈ ਕਿ ਇਹ ਜਿਹੜੀ ਹੱਡਾਂ ਦੇ ਅੰਦਰ ਸਾਡੇ ਕੌਨਫਲਿਕਟ ਪਾ ਗਏ ਨੇ ਉਹ ਸਿੱਖ ਮੁਸਲਿਮ, ਜਦੋਂ ਤੱਕ ਤੁਸੀਂ ਇਹਦੇ ਤੋਂ ਅੱਗੇ ਨਹੀਂ ਨਿਕਲੋਗੇ ਉਸਨੂੰ ਔਰ ਉਹਨੂੰ ਐਡਰੈਸ ਕਰਕੇ ਅੱਗੇ ਨਿਕਲੋਗੇ। ਉਹ ਵੀ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈਗਾ, ਉਹ ਮੁਸਲਮਾਨਾਂ ਦੇ ਪਿੰਡ ਵੀ ਉਹਨੇ ਹੀ ਉਜਾੜਦਾ ਸੀ ਜਿੰਨੇ ਕਿਤੇ ਹੋਰ ਦੇ ਉਜਾੜਦਾ ਸੀ। ਮੇਰਾ ਮਤਲਬ ਇਹ ਹੈ ਕਿ ਤੁਸੀਂ ਇਹਦੇ ਚੋਂ ਨਿਕਲੋਗੇ ਨਹੀਂ ਤੇ ਫਿਰ ਉਸ ਤੋਂ ਬਗੈਰ ਤੁਸੀਂ ਜਿੰਨਾ ਮਰਜ਼ੀ ਕਹੋਗੇ ਹਮ ਬੜੇ ਬੜੇ ਅੱਛੇ हैं, हम यूं हैं, हम वो हैं, हम सारे पंजाबी एक होते हैं, ਇਹਦਾ ਕੋਈ ਮਤਲਬ ਨਹੀਂ। ਅੱਜ 29 ਮਾਰਚ ਦਾ ਦਿਨ ਜਿਹੜਾ ਹੈਗਾ, ਸਾਨੂੰ ਐਸੇ ਗੱਲ ਦਾ ਮਤਲਬ ਸਿਰਫ ਸਬਕ ਹੈ ਕਿ ਅਸੀਂ ਜੋ ਕੁਝ ਹੋਇਆ ਇੱਥੇ ਉਸ ਦੇ ਵਿੱਚੋਂ ਨਿਕਲਣ ਦਾ ਸਰਬੰਧ ਕਰੀਏ, ਆਪਣੀ ਸਕੋਰ ਫਿਰ ਜਾ ਕੇ ਤੁਹਾਡੀ ਅਗਲੀ ਨਸਲ ਕੁਝ ਪਹੁੰਚ ਸਕੇਗੀ। ਲਓ ਜੀ 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 ਸਰ, ਬਹੁਤ ਸ਼ੁਕਰੀਆ। ਅਸੀਂ ਕੋਈ ਜਿਸ ਤਰ੍ਹਾਂ ਅੱਜ ਦਾ ਪ੍ਰੋਗਰਾਮ ਦਾ ਫਾਰਮੈਟ ਤੇ ਇਹ ਸੀ ਕਿ ਅਸੀਂ ਆਪਣੀ ਗੱਲਬਾਤ ਵੀ ਕਰਾਂਗੇ, ਲੇਕਿਨ ਥੋੜਾ ਜਿਹਾ ਟਾਈਮ ਜ਼ਿਆਦਾ ਹੋ ਗਿਆ ਤੇ ਇਹਦੇ ਨਾਲ ਹੀ ਅਸੀਂ ਅਗਰ ਅਸੀਂ ਗੱਲ ਕਰੀਏ ਕਿ ਜੰਗ ਦੇ ਹਵਾਲੇ ਨਾਲ ਜਿਹੜੀ ਉਸ ਵੇਲੇ ਜੰਗ ਹੋਈ, ਜਿਹੜਾ ਚੇਲਿਆਂ ਵਾਲਾ ਔਰ ਹੋਰ ਵੀ ਨਾਂ ਅਸੀਂ ਸੁਣਨੇ ਆ, ਤੇ ਉਸ ਵੇਲੇ ਜਿਹੜੇ ਜੰਗ 'ਚ ਲੜਦੇ ਪਏ ਲੋਕ ਸਨ ਸੋਲ ਸਾਹਿਬ, ਉਹਨਾਂ ਦਾ ਕੀ ਉਸ ਵੇਲੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਜੰਗ ਕੋਈ ਇਸ ਤਰ੍ਹਾਂ ਹਾਰੇ ਵੀ ਨਹੀਂ ਸਨ, ਕਿ ਲੇਕਿਨ ਜਿਹੜੀ ਇੱਕ ਡਿਸਟਰਬੈਂਸ ਸੀ ਵਿੱਚ, ਉਹਦੇ ਕਰਕੇ ਵੀ ਬਹੁਤ ਸਾਰੀਆਂ ਚੀਜ਼ਾਂ ਅੱਗੇ ਪਿੱਛੇ ਹੋ ਰਹੀਆਂ ਸੀ। ਦੇਖੋ, ਜਿਹੜੀ ਪਹਿਲੀ ਜੰਗ ਆ ਉਹ ਤਾਂ ਉਸ ਹਿਸਾਬ ਦੇ ਨਾਲ ਜਿਹੜੀ ਆ ਉਹ ਫੈਸਲਾ ਕੌਣ ਜਿਹਨਾਂ ਨੂੰ ਲੱਗਦੀ ਆ, ਪਰ ਅੰਗਰੇਜ਼ ਆਪਣੇ ਤੌਰ ਤੇ ਡਰੇ ਹੋਏ ਆ। ਅੰਗਰੇਜ਼ਾਂ ਨੂੰ ਇਹ ਅਹਿਸਾਸ ਆ ਕਿ ਜਿਸ ਕਿਸਮ ਦੀ ਉੱਥੇ ਵਿਰੋਧਤਾ ਹੋਈ ਆ, ਉਸ ਦਾ ਅੰਦਰ ਜਾ ਕੇ ਜਿਹੜਾ ਵਾ ਉਹ ਆਸਾਨੀ ਨਾਲ ਜਿਹੜਾ ਵਾ ਉਹ ਅਸੀਂ ਹੱਲ ਨਹੀਂ ਲੱਭ ਸਕਦੇ, ਜਿਹਦੇ ਕਰਕੇ ਉਹ ਇਹਨਾਂ 3 ਸਾਲਾਂ ਦੇ ਵਿੱਚ ਜਦੋਂ ਅੰਦਰ ਆ ਜਾਂਦੇ ਨੇ ਨਾ, ਤੇ ਬਾਰ-ਬਾਰ ਆਪਣੇ ਪੈਂਤੜੇ ਜਿਹੜੇ ਨੇ ਆਪਣਾ ਜਿਹੜਾ ਵਾ ਉਹ ਰੁਖ ਬਦਲ ਰਹੇ ਆ, ਤੇ ਉਹਨਾਂ ਨੂੰ ਲੱਗ ਰਿਹਾ ਵਾ ਕਿ ਇਹ ਕਿਸ ਜਿਹੜਾ ਵਾ ਉਹ ਪਾਸੇ ਜਿਹੜਾ ਵਾ ਉਹ ਜਾ ਸਕਦੀ। ਔਰ ਪੰਜਾਬ ਦੀ ਇੱਕ ਉਹਨਾਂ ਵਾਸਤੇ ਹੋਰ ਵੀ ਮੁਸ਼ਕਲ ਆ ਕਿ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆ ਰਹੀ ਆ, ਉਹਨਾਂ ਨੂੰ ਹੁਣ ਇੱਕ ਖਿੱਤਾ ਚਾਹੀਦਾ ਵਾ ਜਿਹਦੇ ਚੋਂ ਉਹ ਪੈਦਾਵਾਰ ਆਪਣੀ ਜਿਹੜੀ ਆ ਇੱਥੋਂ ਰॉ ਮਟੀਰੀਅਲ ਇਕੱਠਾ ਕਰਨ। ਇਹਦਾ ਸਬੂਤ ਜਿਹੜਾ ਵਾ ਉਹ ਜਦੋਂ ਲਾਰਡ ਡਲਹੌਜੀ 1850-51 ਦੇ ਵਿੱਚ ਕਲਕੱਤੇ ਤੋਂ ਪਰਸ਼ੀਅਨ ਗਲਫ ਪੈਦਲ ਤੁਰ ਕੇ ਜਾਂਦਾ ਵਾ, ਉਹਦੇ ਨਾਲ 300-400 ਜਿਹੜਾ ਵਾ ਉਹ ਕਾਫਲਾ ਹੁੰਦਾ ਵਾ, ਔਰ ਇਸ ਪੰਜਾਬ ਦੇ ਵਿੱਚੋਂ ਦੀ ਹੁੰਦਾ ਹੋਇਆ ਜਿਹੜੀ ਇਹ ਬਾਹਰ ਦੇ ਏਰੀਆ ਦੇ ਵਿੱਚ ਦੀ ਜਿਹੜਾ ਵਾ ਉਹ ਲੰਘਦਾ ਵਾ, ਤੇ ਉਹ ਜਿਹੜੇ 300-400 ਉਹਦੇ ਨਾਲ ਹੈਗੇ ਨੇ, ਉਹਦੇ ਗਰੁੱਪ ਦੇ ਵਿੱਚ, ਉਹਦੇ ਵਿੱਚ ਸਾਇੰਟਿਸਟ ਵੀ ਨੇ, ਬਾਇਓਲੋਜਿਸਟ ਵੀ ਨੇ, ਕਈ ਕਿਸਮ ਦੇ ਲੋਕ ਨੇ। ਤੇ ਦੇਖਣ 'ਚ ਇਹ ਆਇਆ ਕਿ ਉਹਨਾਂ ਨੇ ਉਦੋਂ ਇਹ ਪਤਾ ਲੱਗਾ ਕਿ ਜਦੋਂ ਇਹ ਬਾਹਰ ਦੇ ਵਿੱਚੋਂ ਦੀ ਲੰਘੇ ਆ, ਤੇ ਬਹੁਤ ਸਾਰੇ ਪਿੰਡ ਇਹੋ ਜਿਹਾ ਜਿਹੜੀ ਕਿ ਉਹਨਾਂ ਨੂੰ ਖੰਡਰ ਨਜ਼ਰ ਆਏ, ਜਿੱਥੇ ਉਹਨਾਂ ਨੇ ਕਿਹਾ ਕਿ 300-400 ਸਾਲ ਪਹਿਲਾਂ ਇੱਥੇ ਕੋਈ ਸਭਿਅਤਾ ਸੀਗੀ, ਤੇ ਕੀ ਕਾਰਨ ਆ ਜਿਹਦੇ ਕਰਕੇ ਜਿਹੜਾ ਵਾ ਇਹ ਸਾਰਾ ਕੁਝ ਹੋਇਆ ਵਾ। ਔਰ ਇਹ ਉਹੀ ਇਲਾਕਾ ਵਾ ਜਿੱਥੇ ਅਕਬਰ ਨੇ ਦੁੱਲਾ ਭੱਟੀ ਦੀ ਜਿਹੜੀ ਆ ਨਾ ਉਸ ਸਮੇਂ ਬਰਬਾਦੀ ਜਿਹੜੀ ਕੀਤੀ ਤੇ ਉੱਥੋਂ ਲੋਕਾਂ ਨੂੰ ਹਟਾਇਆ। ਔਰ ਇੱਥੋਂ ਹੀ 1850-51 ਚ ਇਹ ਇੱਕ ਸਕੀਮ ਬਣਦੀ ਆ ਕਿ ਜੇ ਪਾਣੀ ਇਸ ਇਲਾਕੇ ਨੂੰ ਦਿੱਤਾ ਜਾਵੇ ਤੇ ਇਹ ਏਰੀਆ ਸਾਰਾ ਜਿਹੜਾ ਵਾ ਆਬਾਦ ਹੋ ਸਕਦਾ ਵਾ। ਸੋ ਉਸ ਜਿਹੜੀ ਉਹਨਾਂ ਦੀ ਕੋਲੋਨਾਈਜੇਸ਼ਨ ਦੇ ਨਾਲ ਇੱਕ ਹੈਗਾ ਵਾ ਉਹ ਇਹ ਪੰਜਾਬ, ਇਹਨਾਂ ਨੇ ਇੱਥੋਂ ਦੇ
ਜਿਹੜੇ ਦਰਿਆ ਨੇ ਉਥੋਂ ਅੰਦਾਜ਼ਾ ਲਗਾ ਕੇ ਤੇ ਇਹ ਇੱਕ ਸਕੀਮ ਜਿਹੜੀ ਆ ਉਹ ਬਣਾ ਲਈ ਆ, ਜਿਹਨੂੰ ਇਹ ਕਹਿੰਦੇ ਨੇ ਕਿ ਅਸੀਂ ਮਾਡਲ ਪ੍ਰੋਵਿੰਸ ਜਿਹੜਾ ਵਾ ਉਹ ਬਣਾਉਣਾ ਵਾ। ਔਰ ਸਮਾਂ ਬੜਾ ਥੋੜਾ ਵਾ, ਥੋੜੇ ਸਮੇਂ ਦੇ ਵਿੱਚ ਜਦੋਂ ਇਹ ਮਾਡਲ ਪ੍ਰੋਵਿੰਸ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਕਈ ਸਮਝੌਤੇ ਕਰਦੇ ਆ, ਕਈ ਜ਼ਬਰਦਸਤੀਆਂ ਕਰਦੇ ਨੇ, ਤੇ ਜਿਹਦੇ 'ਚ ਤੁਸੀਂ ਦੇਖੋਗੇ ਕਿ 1849 ਦੇ ਵਿੱਚ ਇਹ ਕਬਜ਼ਾ ਹੁੰਦਾ ਵਾ ਤੇ 1907 ਦੇ ਵਿੱਚ ਜਿਹੜਾ ਵਾ ਉਹ ਕਿਸਾਨਾਂ ਦਾ ਜਿਹੜਾ ਵਾ ਉਹ ਸੰਘਰਸ਼ ਜਿਹੜਾ ਵਾ ਸ਼ੁਰੂ ਹੋ ਜਾਂਦਾ ਵਾ। ਸੋ ਥੋੜੇ ਸਮੇਂ ਦੇ ਵਿੱਚ ਜਦੋਂ ਜਾਤੀ ਹੁੰਦੀ ਆ, ਲੋਕਾਂ ਨੂੰ ਕਈਆਂ ਨੂੰ ਫਾਇਦਾ ਹੁੰਦਾ ਵਾ, ਇੱਥੋਂ ਦੀ ਜ਼ਗੀਰਦਾਰੀ ਜਿਹੜੀ ਆ ਉਹ ਬਣਦੀ ਆ, ਉਹ ਜ਼ਮੀਂਦਾਰ ਜਿਹੜੇ ਨੇ ਵੱਡੇ ਜਿਹੜੇ ਨੇ ਉਹ ਜ਼ਗੀਰਾਂ ਲੈਂਦੇ ਨੇ ਤੇ ਬਣਦੇ ਨੇ। ਇਹਦੇ ਨਾਲੋਂ ਵੱਡੀ ਜ਼ਮੀਂਦਾਰੀ ਜਿਹੜੀ ਆ ਬੰਗਾਲ ਦੇ ਵਿੱਚ ਪਰਮਾਨੈਂਟ ਸੈਟਲਮੈਂਟ ਦੇ ਰਾਹੀਂ ਬਣ ਗਈ, ਔਰ ਉਹਨਾਂ ਨੇ ਤਾਂ ਬੰਗਾਲ ਦੇ ਵਿੱਚ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ, ਅੰਗਰੇਜ਼ਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ। ਇਹ ਜ਼ਗੀਰਦਾਰੀ ਤਾਂ ਬਹੁਤ ਛੋਟੀ ਸੀਗੀ, ਇਸ ਜ਼ਗੀਰਦਾਰੀ ਨੂੰ ਆਪਾਂ ਜੇ ਬਾਅਦ ਦੇ ਵਿੱਚ ਵੀ ਦੇਖੀਏ ਤੇ ਕਿਸਾਨੀ ਨੇ ਬੜੇ ਜਾਨੀ ਆਪਣੇ ਤਰੀਕੇ ਦੇ ਨਾਲ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਆ। ਸੋ ਇਹ ਜਿਹੜੇ ਅੰਗਰੇਜ਼ਾਂ ਦੇ ਜਿਹੜੇ ਇਸ ਕਿਸਮ ਦੇ ਜਿਹੜੇ ਹੈਗੇ ਨੇ ਤਰੀਕੇ ਨੇ, ਉਹ ਉਹਨਾਂ ਦਾ ਜਿਹੜਾ ਉਸ ਸਮੇਂ ਦਾ ਵਪਾਰ, ਉਸ ਸਮੇਂ ਦਾ ਜਿਹੜਾ ਉਹਨਾਂ ਦਾ ਲੰਡਨ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੇ ਮੁਤਾਬਕ ਆ, ਜਿਹਦੇ 'ਚ ਲੋਕਾਂ ਦੀਆਂ ਜਿਹੜੀਆਂ ਨੇ ਉਹ ਇਹ ਜਿਹੜੇ ਰਹਿਣ ਬਹਿਣ, ਸੱਭਿਆਚਾਰ, ਭਾਈਚਾਰਾ, ਇਹ ਸਾਰਾ ਜਿਹੜਾ ਵਾ ਉਹ ਇੱਕ ਦਾਅ ਤੇ ਲੱਗ ਗਿਆ। ਔਰ ਇਹ ਕੰਪਨੀਆਂ ਹਮੇਸ਼ਾ ਹੀ ਕਰਦੀਆਂ, ਹੁਣ ਵੀ ਤੁਸੀਂ ਦੇਖ ਲਓ ਕਿ ਸਾਡੇ ਹਿੱਸੇ ਦੇ ਇੱਧਰਲੇ ਪਾਸੇ ਜਿਹੜਾ ਵਾ ਉਹ ਕੰਪਨੀਆਂ ਹੀ ਕੋਸ਼ਿਸ਼ ਕਰ ਰਹੀਆਂ ਨੇ ਕਿ ਸਰਕਾਰ ਦੇ ਮੋਢਿਆਂ ਤੇ ਚੜ੍ਹ ਕੇ ਦੁਬਾਰਾ ਫਿਰ ਇੱਥੇ ਜਿਹੜਾ ਵਾ ਕੁਛ ਨਾ ਕੁਛ ਦਖਲਅੰਦਾਜ਼ੀ ਜਿਹੜੀ ਆ ਕੀਤੀ ਜਾਵੇ। ਜੀ ਜੀ, ਤੇ ਅਸੀਂ ਗੱਲ ਕਰ ਅਮਰ ਸਰ, ਤੁਸੀਂ ਗੱਲ ਕੀਤੀ ਐਜੂਕੇਸ਼ਨ ਦੇ ਹਵਾਲੇ ਨਾਲ, ਤੇ ਐਜੂਕੇਸ਼ਨ ਦੇ ਅਸੀਂ ਲੈਟਨਰ ਦੇ ਉੱਪਰ ਉਹਦੀ ਕਿਤਾਬ ਦੇ ਉੱਪਰ ਵੀ ਗੱਲਬਾਤ ਕੀਤੀ ਸੀ, ਤੇ ਜਿਹੜਾ ਉਹਨਾਂ ਨੇ ਆ ਕੇ ਮਤਲਬ ਕਿ ਅਸੀਂ ਇਨ ਸ਼ਾਰਟ ਅਗਰ ਦਸੀਏ ਕਿ ਜਿਹੜਾ ਪਹਿਲੇ ਸਾਡਾ ਨਿਜ਼ਾਮ ਸੀ ਉਹਨੂੰ ਆ ਕੇ ਉਹਨਾਂ ਨੇ ਕਿੱਦਾਂ ਦੁਬਾਰਾ ਖਤਮ ਕੀਤਾ, ਡਿਸਟਰੋਏ ਕੀਤਾ ਔਰ ਫਿਰ ਨਵਾਂ ਉਸਾਰਿਆ, ਉਹਦੇ ਤੇ ਅਗਰ ਤੁਸੀਂ ਥੋੜਾ ਜਿਹਾ ਸਾਨੂੰ ਦੱਸ। ਦੇਖੋ, ਜਿਹੜਾ ਉਹਨਾਂ ਨੇ ਨਵਾਂ ਸਿਸਟਮ ਬਣਾਇਆ ਐਜੂਕੇਸ਼ਨ ਦਾ, ਉਹ 1890 1895 ਤੱਕ ਤੇ ਹਲੇ ਬਣਿਆ ਹੀ ਨਹੀਂ ਸੀ। ਉਹਨਾਂ ਨੂੰ 50 ਸਾਲ ਉਹਨੂੰ ਪੁਰਾਣੇ ਨਿਜ਼ਾਮ ਨੂੰ ਢਾਂਦੇ ਲੱਗੇ। ਔਰ ਤੁਸੀਂ ਦੇਖੋਗੇ ਜਿੰਨਾ ਵੀ ਨਵਾਂ ਸਿਸਟਮ ਬਣਿਆ, ਜਿਹਨਾਂ ਦੇ ਜਿਹੜੀ ਅਸੀਂ ਅੰਗਰੇਜ਼ੀ ਬਰਕਾਤ ਦਾ ਜ਼ਿਕਰ ਕਰਨੇ ਹੈ ਜੀ, ਕਿ ਉਹਨਾਂ ਨੇ ਸਕੂਲ ਕਾਲਜ ਬਣਾਤੇ, ਉਹ ਸਾਰੇ ਜਿਹੜੇ ਹੈਗੇ ਨੇ ਉਹ 1800 ਤੇ 1901 ਤੋਂ ਲੈ ਕੇ 1920 ਦੇ ਦਰਮਿਆਨ ਤੁਸੀਂ ਦੇਖੋ ਕਿੰਨੇ ਹੈਗੇ ਸਨ। ਫਿਰ ਤੁਸੀਂ 1920 ਤੋਂ ਲੈ ਕੇ 1930 ਦੇ ਦਰਮਿਆਨ ਦੇ, ਮਤਲਬ ਪੰਜਾਬ ਦੇ ਵਿੱਚ ਯੂਨੀਅਨਿਸਟਾਂ ਨੇ ਬਣਾਏ, ਕਿਉਂਕਿ ਚੈਮਸਫੋਰਡ ਰਿਫਾਰਮ ਦੇ ਵਿੱਚ ਸੂਬਿਆਂ ਨੂੰ ਇਹ ਇਖਤਿਆਰ ਦਿੱਤਾ ਕਿ ਉਹ ਸਕੂਲ ਬਣਾਉਣ। ਐਸੈਂਸ਼ੀਅਲ ਪ੍ਰਾਇਮਰੀ ਐਜੂਕੇਸ਼ਨ ਦਾ ਉਹ ਬਿੱਲ ਮਨਜ਼ੂਰ ਕੀਤਾ ਸੀ ਚੈਮਸਫੋਰਡ ਰਿਫਾਰਮ ਦੇ ਵਿੱਚ, ਔਰ ਉਹਦੇ ਤਹਿਤ ਪੰਜਾਬ ਦੇ ਵਿੱਚ ਬੜਾ ਕੰਮ ਹੋਇਆ ਔਰ ਪੰਜਾਬ ਵਿੱਚ ਬਣੇ। ਅਗਰ ਤੁਸੀਂ ਇਹ ਦੇਖੋ ਕਿ 47 ਤੋਂ ਬਾਅਦ ਈਡੀਆਰ ਪਾਕਿਸਤਾਨ 'ਚ ਕਿੰਨੇ ਇਦਾਰੇ ਬਣੇ ਨੇ, ਤੇ ਸ਼ਾਇਦ ਉਸ ਤੋਂ 10 ਗੁਣਾ ਜ਼ਿਆਦਾ ਇਦਾਰੇ ਬਣੇ ਨੇ। ਇਹ ਸਟੱਡੀ ਕਰਕੇ ਦੇਖ ਲਓ, ਮੈਂ ਚੈਲੰਜ ਇਹ ਕਰਨਾ ਕਿ ਉਹ 10 ਗੁਣਾ ਜ਼ਿਆਦਾ ਬਣੇ ਹੋਣਗੇ, ਲੇਕਿਨ ਨੈਰੇਟਿਵ ਉਹੀ ਰੱਖਿਆ ਜੋ ਅੰਗਰੇਜ਼ਾਂ ਦੇ ਉਹ ਪਹਿਲੇ ਦਾ ਸਿਸਟਮ ਸੀ, ਉਹਨੂੰ ਫਰੋਗ ਕੇ ਆਪਣੇ ਸਿਸਟਮ ਦਾ ਹਿੱਸਾ ਬਣਾਉਣ ਦੇ ਬਜਾਏ ਉਹੀ ਸਿਲਸਿਲੇ ਨੂੰ ਰੱਖਿਆ। ਨਤੀਜਾ ਤਾਂ ਸਾਡੀ ਅੱਜ ਜਿਹੜੀ ਨਸਲਾਂ ਹੈਗੀਆਂ ਨੇ ਉਹ ਗੁਆਚੀ ਗਾਵਾਂ ਬਣੀਆਂ ਹੋਈਆਂ, ਉਹ ਗੁਆਚੀ ਗਾਵਾਂ ਐਸੇ ਸਿਸਟਮ ਦੇ ਤਹਿਤ ਬਣੀਆਂ, ਕਿਉਂਕਿ ਤੁਸੀਂ 47 ਤੋਂ ਬਾਅਦ ਜੋ ਕੁਝ ਕੀਤਾ ਉਹਦੇ 'ਚ ਉਹਨੂੰ ਡੀਕਨਸਟਰਕਟ ਨਹੀਂ ਕੀਤਾ। ਈਵਨ ਉਹਦਾ ਪ੍ਰਾਈਡ ਜਿਹੜਾ ਹੈਗਾ ਜਿਹਨੂੰ ਸੂਟ ਕਰਦਾ ਸੀ, ਜਿਸ ਤਰ੍ਹਾਂ ਮਾਰਸ਼ਲ ਰੇਸ ਦੀ ਮੈਂ ਗੱਲ ਕੀਤੀ, ਜਿਹਨੂੰ ਜੋ ਸੂਟ ਕਰਦਾ ਸੀ ਨਾ ਉਹਨੇ ਅੰਗਰੇਜ਼ਾਂ ਤੋਂ ਲੈ ਲਿਆ। ਯਾਨੀ ਜਿੱਥੇ ਅੰਗਰੇਜ਼ਾਂ ਦੀ ਗੱਲ ਸੂਟ ਕਰੇ ਉੱਥੇ ਠੀਕ ਹੈ, ਔਰ ਜਿੱਥੇ ਜਿਹੜਾ ਹੈਗਾ ਦੂਜਿਆਂ ਦੇ ਖਿਲਾਫ ਹੋਏ ਉਹ ਵੀ ਠੀਕ ਹੈ, ਤੇ ਜਿੱਥੇ ਆਪਣੇ ਖਿਲਾਫ ਹੋਏ ਉਹ ਗਲਤ ਹੈ। ਇਹ ਸਾਰੀ ਸਕਾਲਰਸ਼ਿਪ ਖੜੀ ਹੋਈ ਹੈ ਸਾਡੀ। ਹੁਣ ਜਦੋਂ ਤੱਕ ਇਸ ਤੋਂ ਨਹੀਂ ਨਿਕਲਾਂਗੇ ਅਸੀਂ, ਉਸ ਵੇਲੇ ਤੱਕ ਕਿਸ ਤਰ੍ਹਾਂ ਅਸੀਂ ਇਸ ਐਜੂਕੇਸ਼ਨ ਨੂੰ ਡੀਕਨਸਟਰਕਟ ਕਰ ਸਕਦੇ ਹਾਂ। ਲਾਈਟਨਰ ਨੇ ਤਾਂ ਸਿਰਫ ਹਵਾਲੇ ਦਿੱਤੇ ਨੇ ਨਾ। ਉਸ ਤੋਂ ਬਾਅਦ ਤੁਸੀਂ 1882 ਦੀ ਉਹ ਰਿਪੋਰਟ ਹੈਗੀ, ਉਹਦੇ ਵਿੱਚ ਉਹ ਮੰਨ ਰਹੇ ਆ ਗੱਲ ਕਿ ਹਲੇ ਵੀ ਉਹ ਸਿਸਟਮ ਨਹੀਂ ਬਣ ਰਿਹਾ। ਲੋਕੀ ਪੰਜਾਬ ਦੇ ਵਿੱਚ ਉਰਦੂ ਪੜ੍ਹਨ ਨੂੰ ਤਿਆਰ ਹੀ ਨਹੀਂ ਹੈਗੇ। ਉਹ ਕਹਿੰਦੇ ਨੇ ਕਦੋਂ ਤੱਕ ਤੁਸੀਂ ਨੌਕਰੀਆਂ ਦੀ ਲਾਲਚ ਦੇ ਵਿੱਚ ਲੋਕਾਂ ਨੂੰ ਜਿਹੜਾ ਹੈ ਨਾ ਉਰਦੂ ਪੜਵਾਓਗੇ। ਸੋ ਮਤਲਬ ਇਹ ਹੈ ਕਿ ਜਿਹੜਾ ਉਹਨਾਂ ਨੇ ਕੰਮ ਕੀਤਾ ਵੀ ਐਜੂਕੇਸ਼ਨ ਦਾ, ਉਹ 47 ਤੋਂ ਬਾਅਦ ਅਗਰ ਇੰਡੀਆ ਜਾਂ ਪਾਕਿਸਤਾਨ 'ਚ ਉਹਨੂੰ ਰਿਵਾਈਜ਼ ਕੀਤਾ ਜਾਂਦਾ ਤੇ ਸੂਰਤ ਹਾਲ ਹੋਰ ਹੋ ਜਾਂਦੀ, ਕਿਉਂਕਿ ਅਸੀਂ ਉਹ ਬੇਸਿਕ ਨੈਰੇਟਿਵ ਉਹੀ ਰੱਖਿਆ ਔਰ ਉਹ ਬਲਕਿ ਉਹਦੀ ਅਜ਼ਮਤਾਂ ਦੇ ਗੁਣ ਗਾਉਂਦੇ ਰਹੇ ਸੀ। ਮਤਲਬ ਹੈ ਕਿ ਉਸ ਦੇ ਨਤੀਜੇ ਦੇ ਵਿੱਚ ਅੱਜ ਅਸੀਂ ਉੱਥੇ ਖਲੋਤੇ ਹੋਏ, ਕਿਉਂਕਿ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਸੂਰਤ ਹਾਲ ਦੇਖੋ, ਜੋ ਬੜੀ ਸੂਰਤ ਹਾਲ, ਉਹਦੇ ਅੰਦਰ ਅਸੀਂ ਅੱਜ ਵੀ
ਅਮਰੀਕਾ ਜਾਂ ਰੂਸ ਦੇ ਨਹੀਂ, ਅਸੀਂ ਬ੍ਰਿਟਿਸ਼ ਜਿਹੜਾ ਸਿਸਟਮ ਹੈਗਾ ਉਹਦੇ ਗੁਲਾਮ ਹੈਗੇ। ਅਸੀਂ ਅੱਜ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਨਾ, ਜਿਹੜੇ ਨੈਰੇਟਿਵ ਉਹਨਾਂ ਨੇ ਦਿੱਤੇ ਨੇ ਉਹ ਚਲਾ ਰਹੇ ਹਾਂ ਅਸੀਂ ਐਕਚੁਅਲੀ। ਔਰ ਜਾਂ ਉਹਦੀ ਮੁਖਾਲਫਤ ਕਰਨੀ ਹੈ ਤੇ ਉਹ ਇੱਕ ਐਸੀ ਅਜੀਬੋ ਗਰੀਬ ਮੁਖਾਲਫਤ ਹੁੰਦੀ ਹੈ, ਜਿਹੜਾ ਸਾਡਾ ਰੈਜ਼ਿਸਟੈਂਸ ਲਿਟਰੇਚਰ ਹੈਗਾ ਸੋ ਕਾਲਡ ਜਿਹੜਾ ਹੈਗਾ, ਉਹ ਵੀ ਬਹੁਤ, ਉਹ ਤੁਸੀਂ ਦੇਖੋ ਕਿ ਇੱਥੇ ਕਮਿਊਨਿਸਟ ਪਾਰਟੀ ਆਫ ਇੰਡੀਆ ਪੰਜਾਬ ਦੇ ਵਿੱਚ ਔਰ ਜਮੀਅਤ ਉਲਮਾ ਹਿੰਦ ਔਰ ਇਸ ਤਰ੍ਹਾਂ ਦੀ ਜਮਾਤਾਂ ਜਿਹੜੀ ਬਜ਼ਾਹਿਰ ਬਹੁਤ ਸਖਤ ਐਂਟੀ ਅੰਗਰੇਜ਼ ਹੈਗੇ ਨੇ, ਉਰਦੂ ਦੀ ਹਮਾਇਤ ਦੇ ਉੱਤੇ ਖਲੋਤੇ ਹੋਏ ਨੇ। ਔਰ ਜਿਹੜੇ ਸਿੱਖਾਂ ਦੇ ਅੰਦਰ ਹੈਗੇ ਨੇ ਉਹ ਪੰਜਾਬੀ ਦੀ ਹਮਾਇਤ ਗੁਰਮੁਖੀ ਕਰਕੇ ਕਰ ਰਹੇ ਨੇ। ਯਾਨੀ ਜਿਹੜੀ ਅਸਲ ਗੱਲ ਹੈਗੀ ਸੀ ਉਹ ਤਾਂ ਗੁਆਚ ਗਈ ਨਾ, ਜਿਹੜੀ ਅਸਲ ਗੱਲ ਸੀ ਉਹ ਤਾਂ ਗੁਆਚ ਗਈ। ਸੋ ਅੱਜ ਵੀ ਅਸੀਂ ਜਿਹੜਾ ਹੈਗਾ ਆਪਣੀ ਐਜੂਕੇਸ਼ਨ ਨੂੰ ਉਹਨਾਂ ਹੀ ਲਾਈਨਸ ਦੇ ਉੱਤੇ ਚਲਾ ਰਹੇ ਹਾਂ, ਕੋਈ ਉਹਦੇ ਜ਼ਿਆਦਾ ਫਰਕ ਨਹੀਂ ਪਾਇਆ ਅਸੀਂ। ਠੀਕ ਹੈ। ਇੱਕ ਮਿੰਟ ਤੁਸੀਂ ਨਾ ਹੋਰ ਦੇਖੋ ਕਿ ਜਦੋਂ 1947 ਚ ਆਜ਼ਾਦੀ ਮਿਲ ਜਾਂਦੀ ਆ ਤਾਂ ਇਹ ਕੰਮ ਉਦੋਂ ਰੁਕਦਾ ਨਹੀਂਗਾ। ਹੋਇਆ ਕਿ ਕੋਲਡ ਵਾਰ ਦੇ ਵਿੱਚ ਇਹੋ ਹੀ ਜ਼ਿੰਮੇਵਾਰੀ ਅੰਗਰੇਜ਼ਾਂ ਦੀ ਜ਼ਿੰਮੇਵਾਰੀ ਜਿਹੜੇ ਉਹਦੇ ਭਤੀਜੇ ਨੇ ਉਹਨਾਂ ਦੇ ਅਮਰੀਕਨ, ਉਹਨਾਂ ਨੇ ਚੁੱਕ ਲਈ। ਔਰ ਇੱਕ ਮੈਂ ਕਿਹਾ ਭਤੀਜੇ ਪਿਓ ਬਣ ਗਏ ਸਨ ਨਾ, ਭਤੀਜੇ ਨੇ ਮੈਂ ਕਿਹਾ ਪਿਓ ਵੀ ਬਣ ਗਿਆ ਸੀ। ਉਹ ਅਮਰੀਕਨਾਂ ਨੇ ਚੁੱਕ ਲਈ ਕਿ ਸਾਡੇ ਤਾਂ ਇਹ ਹੋਇਆ ਕਿ 1950 ਤੋਂ ਲੈ ਕੇ ਤੇ 1970 ਤੱਕ ਇਹਨਾਂ 20 ਸਾਲਾਂ ਦੇ ਵਿੱਚ ਜਿਹੜੇ ਕੋਲਡ ਵਾਰ ਦੇ ਹੇਠਾਂ ਪ੍ਰੋਗਰਾਮ ਬਣੇ, ਏਰੀਆ ਸਟੱਡੀ ਪ੍ਰੋਗਰਾਮ ਉਹਨਾਂ ਨੂੰ ਕਹਿੰਦੇ ਸੀਗੇ, ਉਹਨਾਂ ਦੇ ਵਿੱਚ ਉਹਨਾਂ ਸਕਾਲਰ ਆਉਂਦੇ ਸੀਗੇ ਤੇ ਉਹਨਾਂ ਨੇ ਉਹੋ ਹੀ ਖਲਾਰਾ ਫਿਰ ਪਾ ਦਿੱਤਾ। ਜਿੱਦਾਂ ਕੈਂਥ ਜੋਨਸ ਨੇ ਆਰੀਆ ਧਰਮ ਦੇ ਉੱਪਰ ਜਿਹੜਾ ਹਿੰਦੂ ਕੌਨਸ਼ੀਅਸਨੈਸ ਤੇ ਕਿਤਾਬ ਲਿਖ ਦਿੱਤੀ, NG ਬੈਰੀਅਰ ਨੇ ਸਿੱਖ ਰਿਸਰਜੈਂਸ ਤੇ ਲਿਖ ਦਿੱਤੀ, ਸਪੈਂਸਰ ਲਵਾਨ ਨੇ ਅਹਿਮਦੀਆ ਮੂਵਮੈਂਟ ਤੇ ਲਿਖ ਕੇ, ਤੇ ਉਹੀ ਜਿਹੜਾ ਵਾ ਹਿੰਦੂ ਮੁਸਲਿਮ ਸਿੱਖ ਜਿਹੜਾ ਸੀਗਾ ਨਾ ਉਹ ਅਮਰੀਕਨਾਂ ਨੇ ਜਿਹੜਾ ਵਾ ਉਹ ਸਾਡੇ ਜਿਹੜਾ ਵਾ ਉਹ ਅੱਗੇ ਲੈ ਆਂਦਾ। ਦੂਸਰਾ ਜਿਹੜੀ ਕਿ ਹੋਇਆ ਇਹ ਕਿ ਜਿਹੜੇ ਸਾਡੇ ਟੀਚਰ ਆਏ ਉਹ ਉੱਥੋਂ ਇੰਗਲੈਂਡ ਤੋਂ ਪੜ੍ਹ ਕੇ ਜਾਂ ਉਹਨਾਂ ਦੇ ਅਸਰ ਹੇਠਾਂ ਸੀ, ਜਦੋਂ ਉਹਨਾਂ ਨਾਲ ਕਿਤੇ ਗੱਲ ਕਰਨੀ ਤੇ ਉਹਨਾਂ ਨੇ ਡਾਂਟਣਾ ਵੀ ਤੁਸੀਂ ਅਜੇ ਇੰਨੀ ਸਮਝ ਵਾਲੇ ਨਹੀਂ ਹੈਗੇ, ਇਸ ਕਰਕੇ ਚੁੱਪ ਕਰਕੇ ਜਿਹੜਾ ਤੁਹਾਨੂੰ ਕੰਮ ਦਿੱਤਾ ਵਾ ਉਹ ਕੰਮ ਕਰੋ ਤੁਸੀਂ। ਤੇ ਹੋਇਆ ਕਿ ਉਹ ਕੁਛ ਹੀ ਜਿਹੜਾ ਵਾ ਨਾ ਰੀਪਰੋਡਿਊਸ ਜਿਹੜਾ ਵਾ ਉਹ ਹੁੰਦਾ ਰਿਹਾ। ਇਹ ਕੋਈ ਤਕਰੀਬਨ 1990-91 ਤੱਕ ਚੱਲਦਾ ਰਿਹਾ। ਹੁਣ ਉਹ ਪੀੜ੍ਹੀ ਜਿਹੜੀ ਆ ਨਾ ਉਹ ਪੀੜ੍ਹੀ ਉੱਥੋਂ ਹਟੀ ਆ ਤੇ ਉਧਰੋਂ ਯੂਨੀਵਰਸਿਟੀਆਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ। ਉਧਰੋਂ ਪੜ੍ਹਾਈ ਜਿਹੜੀ ਇਤਿਹਾਸ ਜਿਹੜਾ ਲਿਖਣਾ ਜਾਂ ਜਿਹੜਾ ਉਹ ਹਿਸਟਰੀ ਜਿਹੜੀ ਆ ਉਹ ਲਿਖਣੀ ਜਾਂ ਸਮਝਣੀ ਇਹ ਬੰਦ ਹੋ ਗਈ ਆ, ਖਤਮ ਹੁੰਦੀ ਜਾ ਰਹੀ ਆ। ਉਹ ਕਹਿੰਦੇ ਨੇ ਵੀ ਇਹਨੂੰ ਪਹਿਲਾਂ ਖਤਮ ਕਰੋ ਕਿਉਂਕਿ ਇਹ ਤਾਂ ਹਰ ਕੋਈ ਕਰ ਸਕਦਾ, ਜਿਹੜਾ ਹਰ ਕੋਈ ਕਰ ਸਕਦਾ ਜਿੱਦਾਂ ਮਰਜ਼ੀ ਕਰੀ ਜਾਵੇ। ਸੋ ਹੁਣ ਦੀ ਸਮੱਸਿਆ ਇਹ ਆ ਕਿ ਉਹਦੀ ਟ੍ਰੇਨਿੰਗ ਨੂੰ ਉਹ ਦੂਸਰਾ ਕਹਿੰਦਾ ਵਾ ਕਿ ਮੈਂ ਆਪਣਾ ਬਿਜ਼ਨਸ ਕਰਨ ਤੋਂ ਬਾਅਦ ਮੈਂ ਆਪਣੀ ਜਿਹੜੀ ਹੈਗੀ ਆ ਕੰਪਨੀ ਉਸ ਤੋਂ ਬਾਅਦ ਤੇ ਫੇਸਬੁੱਕ ਤੇ ਆਪਣਾ ਟਵਿੱਟਰ ਤੇ ਜੋ ਮਰਜ਼ੀ ਹਿਸਟਰੀ ਜਿਹੜੀ ਆ ਉਹ ਲਿਖੀ ਜਾਵਾਂ ਤੇ ਤੇਰਾ ਜਿਹੜਾ ਵਾ ਉਹ ਮੈਨੂੰ ਕੀ ਫਾਇਦਾ, ਨਾਲੇ ਤੈਨੂੰ ਤਾਂ ਸਮਝ ਹੀ ਨਹੀਂ ਹੈਗੀ ਜੋ ਮੈਂ ਮਰਜ਼ੀ ਕਰੀ ਜਾਵਾਂ। ਹੁਣ ਫ੍ਰੀ ਫॉर ਆਲ ਜਿਹੜਾ ਵਾ ਉਹ ਹੋ ਗਿਆ ਟੈਕਨੋਲੋਜੀ ਦੇ ਵਿੱਚ। ਇਹ ਪਹਿਲੇ ਅਟੈਕ ਜਿਹੜੇ ਸੀਗੇ ਉਹਨਾਂ ਨਾਲੋਂ ਵੀ ਵੱਡਾ ਅਟੈਕ ਆ। ਇਹਦੇ ਚ ਕਈ ਹੁਣ ਕੀ ਹੋਇਆ ਕਿ ਜਿਨ੍ਹਾਂ ਨੂੰ ਮਾੜਾ ਮੋਟਾ ਸਰਕਾਰ ਨੇ ਹਿੰਮਤ ਵੀ ਕੀਤੀ, ਉਹਨਾਂ ਨੂੰ ਨੌਕਰੀਆਂ ਦਿੱਤੀਆਂ, ਉਹਨਾਂ ਨੂੰ ਜਿਹੜਾ ਵਾ ਉਹ ਸਿਸਟਮ 'ਚ ਲਿਆਂਦਾ, ਉਹ ਚੁੱਪ ਹੋ ਗਏ ਨੇ ਕਿ ਇਸ ਹਨੇਰੀ 'ਚ ਅਸੀਂ ਹੁਣ ਐਵੇਂ ਰੁੜ ਜਾਵਾਂਗੇ, ਛੱਡੋ ਪਰੇ, ਚੁੱਪ ਕੀ ਕਰਨਾ। ਸੋ ਇਦਾਂ ਦੇ ਹਾਲਾਤ ਜਿਹੜੇ ਨੇ ਨਾ, ਹਿਸਟਰੀ ਨੂੰ ਲਿਖਣਾ ਸਮਝ ਜਿਹੜਾ ਵਾ ਉਹ ਆਪਣੇ ਆਪ ਦੇ ਵਿੱਚ ਜਿਹੜਾ ਵਾ ਉਹ ਹਰ ਉਮਰ ਦੇ ਵਿੱਚ ਸਮੇਂ 'ਚ ਮੁਸ਼ਕਲ ਹੁੰਦਾ ਜਾ ਰਿਹਾ ਵਾ। ਬਹੁਤ ਘੱਟ ਨੇ ਜਿਹੜਾ ਉਹ ਆਪਣੇ ਪੈਰਾਂ ਤੇ ਖਲੋ ਕੇ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਇਹਨੂੰ ਆਪਣੇ ਪੈਰਾਂ ਤੇ ਖਲੋ ਕੇ ਤੇ ਸਮਝੋ ਵੀ ਵਾਪਰ ਕੀ ਰਿਹਾ ਵਾ। ਕਿਉਂਕਿ ਜਿਹੜਾ ਅੰਗਰੇਜ਼ੀ ਨਿਜ਼ਾਮ ਤੇ ਜਿਹੜੀਆਂ ਕਰਤੂਤਾਂ ਕਹਿ ਲਓ ਜਾਂ ਜਿੱਦੇ ਉਹਨਾਂ ਦੇ ਕਾਰੇ ਸੀਗੇ ਉਹ ਤਾਂ ਹੁਣ ਸਾਡੇ ਹਾਕਮ ਵੀ ਉਦਾਂ ਹੀ ਕਰੀ ਜਾ ਰਹੇ ਨੇ। ਹਾਂਜੀ ਬਿਲਕੁਲ। ਪਰ ਜੇ ਅਸੀਂ ਅੰਗਰੇਜ਼ਾਂ ਨੂੰ ਸਮਝਾਂਗੇ ਤੇ ਸਾਨੂੰ ਇਹਨਾਂ ਦਾ ਪਤਾ ਲੱਗੇਗਾ ਕਿ ਇਹ ਕਿੱਦਾਂ ਇਹ ਕਰ ਰਹੇ ਨੇ। ਉਹੋ ਹੀ ਕਾਨੂੰਨ ਨੇ, ਉਹੋ ਹੀ ਸਾਰਾ ਕੁਛ ਜਿਹੜਾ ਵਾ ਉਹਨੂੰ ਜਿਹੜਾ ਵਾ ਉਹ ਸਾਡੇ ਜਿਹੜਾ ਵਾ ਠੋਸਣ ਦੀ ਕੋਸ਼ਿਸ਼ ਕਰੀ ਜਾ ਰਹੇ ਨੇ। ਤੇ ਇਤਿਹਾਸਕਾਰ ਸਿਰਫ ਦੱਸਦਾ ਵਾ ਵੀ ਉਦੋਂ ਸੀ ਤੇ ਤਾਂ ਕਿ ਤੁਸੀਂ ਸਮਝ ਲਓ। ਇਹ ਤਰੀਕਾ ਵਾ ਇੱਕ ਦੱਸਣ ਦਾ
ਕਿ ਆ ਜਿਹੜੇ ਹੁਣ ਤੁਹਾਡੇ ਚੁਣੇ ਹੋਏ ਤੁਹਾਡੇ ਰਾਹੀਂ ਆ, ਇਹ ਕਿਹੜੇ ਅੰਗਰੇਜ਼ਾਂ ਨਾਲੋਂ ਘੱਟ ਨੇ, ਇਹਨਾਂ ਨੂੰ ਵੀ ਤੁਸੀਂ ਜਿਹੜਾ ਸਮਝਣਾ ਵਾ, ਇਤਿਹਾਸ ਨੂੰ ਪਹਿਲਾਂ ਸਮਝੋ। ਉਹ ਕਹਿੰਦੇ ਜੀ ਇਹ ਇਦਾਂ ਕਿੱਦਾਂ ਹੋ ਗਿਆ, ਉਹ ਕਹਿੰਦੇ ਜੀ ਤੁਸੀਂ ਇਤਿਹਾਸ ਸਮਝੋ, ਇਤਿਹਾਸ ਤੋਂ ਤੁਹਾਨੂੰ ਪਤਾ ਲੱਗ ਜਾਏਗਾ। ਇਤਿਹਾਸ ਦਾ ਫੰਕਸ਼ਨ ਜਿਹੜਾ ਵਾ ਹੁਣ ਇਹ ਹੋ ਗਿਆ ਵਾ ਕਿ ਆਪਣਿਆਂ ਨੂੰ ਜੇ ਸਮਝਣਾ ਵਾ ਤੇ ਥੋੜਾ ਜਿਹਾ ਪਿੱਛੇ ਚੱਲ ਜਾਓ। ਇਦਾਂ ਜਿਹੜਾ ਵਾ ਇਦਾਂ ਹੀ ਕਾਨੂੰਨ ਜਿਹੜੇ ਨੇ ਬਦਲਦੇ ਸੀਗੇ, ਜਿਹੜੇ ਆ ਹੁਣ ਕਾਨੂੰਨ ਬਦਲਦੇ ਨੇ ਕਿ ਸਾਨੂੰ ਆ ਮੁਸ਼ਕਲ ਆ ਕਿ ਅਸੀਂ ਆਪਣਾ ਕਾਨੂੰਨ ਪਾਸ ਕਰਨਾ, ਉਹ ਕਹਿੰਦੇ ਕਾਨੂੰਨ ਹੀ ਬਦਲ ਦੋ। ਜੇ ਸੁਪਰੀਮ ਕੋਰਟ ਕਹਿੰਦੀ ਹੈ ਨਾ ਵੀ ਆ ਕੰਮ ਨਹੀਂ ਹੋ ਸਕਦਾ, ਤਾਂ ਸੁਪਰੀਮ ਕੋਰਟ ਸਲਾਹ ਦੇ ਦਿੰਦੀ ਆ ਜੀ ਪਾਰਲੀਮੈਂਟ ਦੇ ਵਿੱਚ ਤੁਸੀਂ ਕਾਨੂੰਨ ਪਾਸ ਕਰ ਦਿਓ। ਤੇ ਕੀ ਕਰਦੇ ਨੇ ਕਿ ਹੱਕ ਕੀ ਕਰਦੇ ਨੇ, ਪਾਰਲੀਮੈਂਟ 'ਚ ਇਕੱਠੇ ਹੋ ਕੇ ਤੇ ਕਾਨੂੰਨ ਪਾਸ ਕਰ ਦਿੰਦੇ ਨੇ। ਤੇ ਸੁਪਰੀਮ ਕੋਰਟ ਕਹਿ ਦਿੰਦੀ ਆ ਹੁਣ ਕਾਨੂੰਨ ਨਵਾਂ ਆ ਗਿਆ ਤੇ ਹੁਣ ਅਸੀਂ ਜਿਹੜਾ ਵਾ ਉਹਦੇ ਮੁਤਾਬਿਕ ਜਿਹੜੀ ਆ ਦੇ ਦੇਣੀ ਹੈ। ਸੋ ਇਸ ਹਿਸਾਬ ਦੇ ਨਾਲ ਨਾ ਇਹ ਸਮੱਸਿਆ ਜਿਹੜੀ ਆ ਉਹ ਜਿਹਨੂੰ ਮੈਂ ਕਈ ਵਾਰੀ ਹੁਣ ਕੋਸ਼ਿਸ਼ ਕਰਦਾ ਵਾਂ, ਉਹ ਦੋਵੇਂ ਹੁਣ ਦੇਖਣ ਦੀ ਲੋੜ ਆ। ਉਹ ਕੀ ਆ ਕਿ ਇੱਕ ਹੈਗਾ ਸੀਗਾ ਰੂਲ ਆਫ ਲਾਅ, ਕਿ ਜਿਹੜਾ ਕਾਨੂੰਨ ਬਣਿਆ ਵਾ ਉਹਦੇ ਲਾਅ ਦੇ ਵਿੱਚ ਤੁਸੀਂ ਜਿਹੜਾ ਵਾ ਉਹ ਆਪਣੀ ਜਿਹੜੀ ਆ ਜੁਡੀਸ਼ਰੀ ਨੇ ਇੰਟਰਪ੍ਰੀਟੇਸ਼ਨ ਕਰਨੀ ਆ, ਉਹਦੇ ਮੁਤਾਬਕ ਤੁਸੀਂ ਜਿਹੜਾ ਵਾ ਚੱਲਣਾ ਵਾ। ਤੇ ਜਿਹਦੇ ਤੇ ਲਾਉਣਾ ਵਾ ਉਹਦੇ ਤੇ ਉਹ ਲਾਗੂ ਨਹੀਂ ਹੋ ਸਕਦਾ, ਜਦੋਂ ਤੁਸੀਂ ਜ਼ਬਰਦਸਤੀ ਕਿਸੇ ਤੇ ਲਾਗੂ ਨਹੀਂ ਕਰ ਸਕਦੇ। ਦੂਸਰਾ ਕੀ ਆ ਕਿ ਉਹ ਹੈਗਾ ਵਾ ਰੂਲ ਬਾਈ ਲਾਅ, ਕਿ ਤੁਸੀਂ ਕੀ ਕਰੋ ਕਿ ਪਹਿਲਾਂ ਕਾਨੂੰਨ ਬਣਾ ਦਿਓ ਤਾਂ ਮੁੜ ਕੇ ਕਹੋ ਜੀ ਆ ਗਿਆ ਜੇ ਕਾਨੂੰਨ, ਹੁਣ ਦੱਸੋ ਵੀ ਕੀ ਜਾਣਾ ਚਾਹੀਦਾ, ਕਿਹੜੀ ਅਦਾਲਤ ਤੋਂ ਜਾਣਾ ਵਾ। ਅਦਾਲਤ ਦੱਸ ਦਿੰਦੀ ਆ ਵੀ ਤੁਸੀਂ ਏਦਾਂ ਕਰੋ, ਇੱਥੇ ਫਸ ਗਏ ਜੇ, ਇਹ ਕਾਨੂੰਨ ਇੱਕ ਹੋਰ ਬਣਾ ਦਿਓ। ਸੋ ਹੁਣ ਇਦਾਂ ਦਾ ਕੰਮ ਜਿਹੜਾ ਵਾ ਹੋ ਗਿਆ ਵਾ, ਰੂਲ ਬਾਈ ਲਾਅ ਜਿਹੜਾ ਵਾ ਉਹ ਸ਼ੁਰੂ ਹੋ ਗਿਆ, ਰੂਲ ਆਫ ਲਾਅ ਨਹੀਂ ਰਿਹਾ। ਬਿਲਕੁਲ ਬਿਲਕੁਲ। ਦੇਖੋ ਨਾ, ਇੱਕ ਛੋਟੀ ਜਿਹੀ ਜਿਹੜੀ ਗੱਲ ਹੈ ਮੈਂ ਕਰਨਾ ਚਾਹੁੰਦਾ, ਜਿਹੜੇ ਰੂਲ ਆਫ ਲਾਅ ਕਹਿੰਦੇ ਨੇ ਉਹ ਕਹਿੰਦੇ ਜੀ ਸੰਵਿਧਾਨ ਦੇਖੋ, ਤੁਸੀਂ ਸੰਵਿਧਾਨ ਦੇਖੋ ਜੀ, ਸੰਵਿਧਾਨ ਨਹੀਂਗਾ। ਜਿਹੜੇ ਰੂਲ ਬਾਈ ਲਾਅ ਕਹਿੰਦੇ ਨੇ, ਕਹਿੰਦੇ ਅਸੀਂ ਸੰਵਿਧਾਨ ਹੀ ਬਦਲ ਦੇਵਾਂਗੇ ਫੇਰ। ਮੈਂ ਕਿਹਾ ਉਹਨਾਂ ਨੇ ਇੱਕ ਛੋਟਾ ਜਿਹਾ ਕੰਮ ਕੀਤਾ ਕਿ ਉਹਨਾਂ ਨੇ ਆਂਦੇ ਨਾਲ ਹੀ ਪਰਸ਼ੀਅਨ ਖਤਮ ਕਰਤੀ ਹੈ ਜੀ। ਹਲੇ ਲਾਹੌਰ ਦਰਬਾਰ ਦੇ ਵਿੱਚ ਬਾਅਦ ਖਤਮ ਹੋਈ, ਹੁਣ ਉਹ ਪਰਸ਼ੀਅਨ ਖਤਮ ਕਰਨ ਚ ਉਹਨਾਂ ਨੂੰ ਤਾਂ ਪਤਾ ਸੀ ਕਿ ਉਹ ਕੀ ਕਰ ਰਹੇ ਨੇ। ਅਸੀਂ 47 ਤੋਂ ਬਾਅਦ ਜਿਹੜਾ ਹੈਗਾ ਉਹ ਨਾ ਉਧਰ ਨਾ ਇੱਧਰ ਕਿੰਨੇ ਕੁ ਐਫਰਟ ਕੀਤੀ ਕਿ ਉਹਦੇ ਜਿਹੜਾ ਲਿਟਰੇਚਰ ਹੈਗਾ ਸਾਡੇ ਇਲਾਕੇ ਦੇ ਬਾਰੇ ਦੇ ਵਿੱਚ ਸਾਡੀ ਗੱਲਾਂ ਹੈਗੀਆਂ ਨੇ, ਉਹ 400-500 ਸਾਲ ਦੀ ਹਿਸਟਰੀ ਦੇ ਵਿੱਚ ਮੌਜੂਦ ਹੈਗੀ ਹੈ ਸਾਡੇ ਨਾਮ ਤੋਂ ਪਹਿਲੇ ਦੀ। ਉਹਦੇ ਵਾਸਤੇ ਅਸੀਂ ਕੀ ਕੰਮ ਕੀਤੇ? ਅਸੀਂ ਜਿਹੜਾ ਹੈਗਾ ਆਪਣੀ ਜ਼ਬਾਨਾਂ ਨੂੰ ਸਿੱਖਣਾ ਜਿਹੜਾ ਹੈਗਾ ਉਹ ਕੰਮ ਨਹੀਂ ਕੀਤੇ ਕਿ ਉਹਨਾਂ ਨੂੰ ਸਿੱਖ ਕੇ ਤੇ ਉਹਦੇ ਚੋਂ ਪੁਰਾਣਾ ਲਿਟਰੇਚਰ ਲੱਭ ਲਈਏ, ਪੁਰਾਣੀ ਚੀਜ਼ਾਂ ਲੱਭ ਲਈਏ। ਸੋ ਜਦੋਂ ਅਸੀਂ ਉਹ ਕੰਮ ਹੀ ਨਹੀਂ ਕੀਤੇ, ਪਰਸ਼ੀਅਨ ਤੇ ਡਿਪਾਰਟਮੈਂਟ ਹੀ ਬੰਦ ਹੋ ਗਏ, ਪਰਸ਼ੀਅਨ ਡਿਪਾਰਟਮੈਂਟਸ ਹੀ ਬੰਦ ਹੋ ਗਏ, ਕੋਈ ਸਟੂਡੈਂਟ ਹੀ ਨਹੀਂ। ਮੇਰਾ ਖਿਆਲ ਉਹਨਾਂ ਨੇ ਤੇ ਬੜੇ ਤਰੀਕੇ ਦੇ ਨਾਲ ਇਹ ਕੰਮ ਕੀਤਾ ਨਾ, ਉਹਨਾਂ ਨੂੰ ਤਾਂ ਪਤਾ ਸੀ ਅੰਗਰੇਜ਼ਾਂ ਨੂੰ ਕੀ ਕਰ ਰਹੇ ਨੇ। ਲੇਕਿਨ 47 ਤੋਂ ਬਾਅਦ ਜਿਹੜੇ ਸਾਡੇ ਇਕੱਠੇ ਅੰਗਰੇਜ਼ ਪਾਲਿਸੀ ਸਾਜ਼ ਆਏ, ਇਹਨਾਂ ਨੇ ਉਹਨਾਂ ਪਾਲਿਸੀਆਂ ਨੂੰ ਕਿਸ ਤਰੀਕੇ ਨਾਲ ਜਾਰੀ ਰੱਖਿਆ, ਇਹ ਪਰਸ਼ੀਅਨ ਨੂੰ ਥੱਲੇ ਲਾਣਾ ਉਹਦਾ ਇੱਕ ਇਜ਼ਹਾਰ ਹੈਗਾ ਕਿ ਤੁਸੀਂ ਇਹ ਕੀਤਾ ਹੈਗਾ। ਉਹ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਸਾਰੀ ਜਗ੍ਹਾ ਦੇ ਵਿੱਚ ਕੀਤਾ ਉਹਨਾਂ ਨੇ, ਹਰ ਜਗ੍ਹਾ ਇਹੀ ਕੀਤਾ ਉਹਨਾਂ ਨੇ। ਸੋ ਜਦੋਂ ਤੱਕ ਤੁਹਾਨੂੰ ਆਪਣੀ ਸਟਰੈਂਥ ਦਾ ਹੀ ਨਹੀਂ ਪਤਾ ਕਿ ਪ੍ਰੀ ਬ੍ਰਿਟਿਸ਼ ਸੋਸਾਇਟੀ 'ਚ ਕੀ ਹੈਗੀਆਂ ਸਨ, ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਣਾ ਕਿ ਤੁਹਾਡੇ ਨਾਲ ਹੋਇਆ ਕੀ ਨਹੀਂ। ਤੁਸਾਂ ਅੱਗੇ ਗੱਲ ਕੀਤੀ, ਮੈਂ ਕਿਹਾ ਜਿਨ੍ਹਾਂ ਨੂੰ ਤੁਸੀਂ ਮਾਰਸ਼ਲ ਰੇਸ ਕਹਿੰਦੇ ਹੋ ਉਹਨਾਂ ਕੋਲ ਜ਼ਮੀਨਾਂ ਤੇ ਅੱਗੇ ਰਹੀਆਂ ਕੋਈ ਨਹੀਂ ਸੀ, ਉਹ ਇੱਕ ਦੂਜੇ ਨੂੰ ਮਾਰਸ਼ਲ ਰੇਸ ਕਹਿ ਕੇ ਖੁਸ਼ ਰਹਿੰਦੇ ਸਨ। ਤੁਸਾਂ ਮੈਨੂੰ ਲੱਗਦਾ ਮੈਨੂੰ ਪਿੰਡ ਨਹੀਂ ਵੜਨ ਦੇਣਾ। ਦੇਖੋ ਇਹ ਪ੍ਰਾਈਡਸ ਜਿਹੜੇ ਹੈਗੇ ਨੇ, ਪ੍ਰੈਜੁਡਿਸ ਦੇ ਉੱਤੇ ਅਸੀਂ ਗੱਲ ਲੈਣੇ ਨੇ, ਪ੍ਰਾਈਡ ਦੇ ਉੱਤੇ ਨਹੀਂ ਕਰਦੇ ਅਸੀਂ ਗੱਲ। ਆਪਣੀ ਕਮਿਊਨਿਟੀ 'ਚ ਅੰਗਰੇਜ਼ਾਂ ਨੇ ਸਾਨੂੰ ਜਿੱਥੇ ਤਾਰੀਫਾਂ ਕੀਤੀਆਂ ਨੇ ਨਾ, ਉਹਨਾਂ ਦੇ ਹਵਾਲੇ ਦਿੰਦੇ ਨੇ ਸਾਡੇ ਚੰਗੇ ਭਲੇ ਬੰਦੇ ਜਿਹੜੇ ਹੈਗੇ ਨੇ। ਤੁਸੀਂ ਇੱਕ ਹੋਰ ਦੇਖਿਓ, ਅੰਗਰੇਜ਼ੀ ਸਾਮਰਾਜ ਦੇ ਵਿੱਚ ਜਿਹੜੀ ਇਹ ਮਾਰਸ਼ਲ ਰੇਸ ਵਾਲਾ ਥੀਸਿਸ ਸਾਡੇ ਤੇ ਠੋਸ ਕੇ ਤੇ ਸਾਡੇ ਜਿਹੜੇ ਸੀਗੇ ਜਵਾਨ ਉਹਨਾਂ ਨੂੰ ਆਪਣੀ ਤਾਕਤ ਵਾਸਤੇ ਜਿਹੜਾ ਵਾ ਉਹ ਬਰੂਦ ਬਣਾ ਦਿੱਤਾ। ਪਰ ਤੁਸੀਂ ਹੈਰਾਨ ਹੋਵੋਗੇ ਕਿ ਅੰਗਰੇਜ਼ ਖੁਦ ਆਪਣੇ ਆਪ ਨੂੰ ਮਾਰਸ਼ਲ ਰੇਸ ਨਹੀਂ ਕਹਿੰਦੇ। ਉਹਨਾਂ ਨੇ ਇਹ ਜਿਹੜਾ ਕੰਮ ਸੀਗਾ ਇਹ ਦੇ ਦਿੱਤਾ ਉਹਦੇ ਆਇਰਿਸ਼ ਜਿਹੜੇ ਸੀਗੇ ਉਹਨਾਂ ਨੂੰ ਕਿਹਾ ਵੀ ਆਹ ਜਿਹੜਾ ਪੁਲਿਸ ਵਾਲਾ ਕੰਮ ਤੇ ਲੋਕਾਂ ਨੂੰ ਕੁੱਟਣ ਵਾਲਾ ਕੰਮ ਆ ਨਾ, ਇਹ ਤੁਹਾਡਾ ਜਿਹੜਾ ਕੰਮ ਆ ਤੇ ਤੁਸੀਂ ਇਹ ਕੰਮ ਕਰਨਾ ਵਾ। ਆਇਰਿਸ਼ ਪੁਲਿਸ ਦੇ ਵਿੱਚ ਤੇ ਫੌਜ ਦੇ ਵਿੱਚ ਜ਼ਿਆਦਾ ਨੇ। ਜੁਡੀਸ਼ਰੀ ਤੇ ਜਿਹੜਾ ਹੈਗਾ ਵਾ ਆਪਣਾ ਰਿਲੀਜੀਅਸ ਜਿਹੜੇ ਫੰਕਸ਼ਨ ਨੇ ਉਹਨਾਂ ਦੇ ਵਿੱਚ ਜਾਂ ਏਰੀਆਜ਼ ਨੇ ਉਹਨਾਂ ਦੇ ਵਿੱਚ ਸਕਾਟਿਸ਼ ਨੇ ਜ਼ਿਆਦਾ।
ਤੇ ਜਿਹੜੇ ਮਲਾਈ ਖਾਣ ਵਾਲਾ ਕੰਮ ਹੈ ਨਾ, ਜਿਹੜੇ ਸਾਡੇ ਇੱਥੇ ਬ੍ਰਾਹਮਣ ਵਾਲਾ ਕੰਮ ਹੈਗਾ ਵਾ, ਜਿਹਦੇ ਚ ICS ਵਾਲਾ ਕੰਮ ਆ, ਜਿਹਦੇ ਚ ਸਭ ਤੋਂ ਤਾਕਤ ਜਿਹੜੀ ਆਉਣੀ ਆ, ਉਹ ਅੰਗਰੇਜ਼ਾਂ ਨੇ ਆਪਣੇ ਕੋਲ ਰੱਖੀ। ਸੋ ਜਿਹੜੇ ਅੰਗਰੇਜ਼ ਸਾਨੂੰ ਕਹਿੰਦੇ ਵੀ ਤੁਸੀਂ ਮਾਰਸ਼ਲ ਜੇ, ਉਹ ਆਪਣੇ ਆਪ ਨੂੰ ਨਹੀਂ ਕਹਿੰਦੇ ਵੀ ਅਸੀਂ ਮਾਰਸ਼ਲ ਆ, ਨਾ ਹੀ ਉਹ ਮਾਣ ਰੱਖਦੇ ਨੇ ਕਿ ਉਹ ਮਾਰਸ਼ਲ ਆਪਣੇ ਆਪ ਨੂੰ ਕਹਿਣ। ਸੋ ਇਹ ਜਿਹੜਾ ਟ੍ਰਿਕ ਖੇਡਿਆ ਗਿਆ ਵਾ ਨਾ ਸਾਡੇ ਨਾਲ, ਇਹ ਸਾਨੂੰ ਇਹ ਦੇਖਣਾ ਜਿਹੜਾ ਵਾ ਉਹ ਪੈਂਦਾ। ਹੁਣ ਵੀ ਤੁਸੀਂ ਦੇਖ ਲਓ, ਕੋਈ ਵੀ ਬ੍ਰਾਹਮਣ ਜਿਹੜਾ ਵਾ ਉਹ ਉਸ ਤਰੀਕੇ ਨਾਲ ਫੌਜ ਦੇ ਵਿੱਚ ਸ਼ਾਮਲ ਹੋ ਕੇ ਤੇ ਮਾਰਸ਼ਲ ਰੇਸ ਵਾਲਾ ਜਿਹੜਾ ਟ੍ਰੇਟ ਨਹੀਂ ਰੱਖਦਾ, ਕਿਉਂਕਿ ਉਹਨੇ ਬ੍ਰੇਨ ਤੇ ਕੰਟਰੋਲ ਕਰਨਾ ਵਾ। ਉਹ ਕਹਿੰਦਾ ਮੈਂ ਜਦੋਂ ਬ੍ਰੇਨ ਤੇ ਕੰਟਰੋਲ ਕਰਕੇ ਤੇ ਬਾਕੀਆਂ ਨੂੰ ਜਿਹੜਾ ਵਾ ਉਹ ਆਲੇ ਦੁਆਲੇ ਜਿਹੜਾ ਵਾ ਉਹ ਕਰਨਾ ਵਾ, ਤੇ ਇਸ ਕਰਕੇ ਮੈਨੂੰ ਕੀ ਲੋੜ ਆ ਮੈਂ ਆਪਣੇ ਆਪ ਨੂੰ ਇਸ ਕੰਮ 'ਚ ਪਾਵਾਂ। ਮੇਰਾ ਕੰਮ ਜਿਹੜਾ ਵਾ ਉਹ ਉੱਪਰ ਹਾਇਰ ਲੈਵਲ ਤੇ ਆ ਕਿ ਮੈਂ ਇੱਕ ਕਲਚਰਡ ਜਿਹੜਾ ਵਾ ਨਜ਼ਰ ਆਵਾਂ, ਤੇ ਦਿਮਾਗੀ ਜਿਹੜਾ ਕੰਮ ਆ, ਸਕੀਮ ਵਾਲਾ ਕੰਮ ਆ, 20 ਸਾਲ ਜਾਂ 50 ਸਾਲ ਵਾਲਾ ਜਿਹੜਾ ਕੰਮ ਆ ਉਹ ਮੇਰੇ ਤੇ ਹੋਵੇ। ਤੇ ਬਾਕੀ ਜਿਹੜਾ ਹੈਗਾ ਵਾ ਨਾ ਕੰਮ ਇੱਧਰ ਉੱਧਰ ਜਿਹੜਾ ਵਾ ਉਹ ਆਪਣਾ ਭੱਜਣ ਨੱਸਣ ਵਾਲਾ ਕੰਮ, ਇਹ ਦੂਸਰੇ ਜਿਹੜੇ ਨੇ ਜਿਨ੍ਹਾਂ ਨੂੰ ਮੈਂ ਤਨਖਾਹ ਦੇਣੀ ਆ, ਜਿਨ੍ਹਾਂ ਨੂੰ ਮੈਂ ਪੇ ਦੇਣੀ ਆ, ਉਹ ਕੰਮ ਕਰਨਾ। ਸਹੀ, ਬਿਲਕੁਲ ਸਰ, ਬਿਲਕੁਲ। ਹੁਣ ਸਾਡਾ ਟਾਈਮ ਖਤਮ ਹੋ ਗਿਆ ਵਾ। ਅੱਜ ਦਾ ਪ੍ਰੋਗਰਾਮ ਵੀ ਜਿਹੜਾ ਅਸੀਂ ਸਮਝਦੇ ਕਿ ਬੜਾ ਅੱਛਾ ਗਿਆ, ਬਹੁਤ ਅਸੀਂ ਮਸ਼ਕੂਰ ਹਾਂ ਅਮਰ ਰਿਆਜ਼ ਸਾਹਿਬ ਤੁਹਾਡੇ ਔਰ ਪ੍ਰੋਫੈਸਰ ਸੁਖਦੇਵ ਸੋਲ ਸਾਹਿਬ ਸਰ ਤੁਹਾਡੇ ਵੀ, ਕਿ ਤੁਸੀਂ ਅੱਜ ਆਏ ਔਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਨਾ ਉਹ ਅਸੀਂ ਕਰ ਸਕੇ। ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਔਰ ਮੈਂ ਇਹ ਜਿਹੜੀ ਇੱਕ ਜੰਗ ਹਿੰਦ ਪੰਜਾਬ ਦੀ ਕਿਤਾਬ ਹੈ, ਮੈਨੂੰ ਜ਼ੁਬੈਰ ਸਾਹਿਬ ਨੇ ਕਿਤਾਬ ਤਰਿੰਜਨ ਵਾਲੇ, ਉਹਨਾਂ ਕੋਲੋਂ ਮੈਂ ਮੰਗਵਾਈ। ਪੰਜਾਬੀ ਦੀਆਂ ਕਿਤਾਬਾਂ ਬਹੁਤ ਉਹਨਾਂ ਦੇ ਕੋਲੋਂ ਮਿਲ ਜਾਂਦੀਆਂ ਨੇ। ਉਹਦੇ ਵਿੱਚ ਇੱਕ ਬੰਦ ਮੇਰੇ ਦਿਲ ਦੇ ਬੜਾ ਕਰੀਬ ਹੈ, ਉਹ ਮੈਂ ਜ਼ਰੂਰ ਚਾਹਾਂਗਾ ਆਪਣੇ ਦੋਸਤਾਂ ਦੇ ਸਾਹਮਣੇ ਪੜ੍ਹਨਾ, ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਜੋ ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੀ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ, ਸਣੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਤੋ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਮਿਲਨੇ ਆ ਅਗਲੀ ਗੱਲਬਾਤ ਦੇ ਨਾਲ ਕੱਲ। ਸਾਡਾ ਇੱਕ ਬੜਾ ਖੂਬਸੂਰਤ ਪ੍ਰੋਗਰਾਮ ਔਰ ਸਾਡੇ ਬੜੇ ਅੱਛੇ ਦੋਸਤ ਰਵ ਸਿੰਘ ਹੋਣਗੇ ਸਾਡੇ ਨਾਲ, ਔਰ ਉਹ ਲੰਡਨ ਦੀਆਂ ਜਿਹੜੀਆਂ ਗਲੀਆਂ ਨੇ ਉਹਨਾਂ ਤੇ ਗੱਲਬਾਤ ਹੋਏਗੀ, ਔਰ ਹੋਏਗੀ ਲੰਡਨ ਦੀ ਗੱਲਬਾਤ, ਪਰ ਉਹਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਕਹਾਣੀਆਂ ਨੇ, ਪੰਜਾਬ ਦੇ ਲੋਕ ਜਾ ਕੇ ਵਸੇ ਜੋ ਉੱਥੇ ਉਹਨਾਂ ਦਾ ਸਾਰਾ ਕੰਮਕਾਰ ਸੀ, ਉਹ ਸਾਡੇ ਨਾਲ ਉਹ ਸਾਂਝਾ ਕਰਨਗੇ। ਇੱਕ ਟੂਰ ਹੋਏਗਾ ਸਾਰੇ ਦੋਸਤਾਂ ਦਾ। ਮੈਂ ਸਾਰੇ ਦੋਸਤਾਂ ਨੂੰ ਕਹਾਂਗਾ ਕਿ ਕੱਲ ਲਾਜ਼ਮੀ ਸਭ ਦੋਸਤ ਉਹਨਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਰਲਣ। ਬਹੁਤ ਬਹੁਤ ਸ਼ੁਕਰੀਆ। ਰੱਬ ਰੱਖ।